ਮੇਰੀ ਅੰਮੀ ਨੇ ਕਹਿੰਦੇ ਆਪਾ ਆਪਾ ਉੱਠ ਜਰਾ ਆ ਵੇਖ ਰਾਤੀ ਮੋਜਦਾ ਹੋ ਗਿਆ। ਸਾਡੀ ਅੰਦਰੋਂ ਪੀਰ ਸਾਹਿਬ ਨੇ ਕਿਹਾ ਹਰਾਮ ਪੀਓ ਤੇ ਨਾਲ ਹੀ ਡੱਬ ਨਾਲੋਂ ਕੁੱਪੀ ਕੱਢ ਕੇ ਕਹਿੰਦਾ ਚਲੋ ਬਈ। ਕਹਿੰਦਾ ਕਿਉਂ ਚੋਰੀ ਦਾ ਮਾਲ ਹੈ? ਮੈਂ ਕਿਹਾ ਤੇ ਮੇਰੇ ਹਰਾਮ ਦੇ ਪੈਸੇ ਆ। ਤਾਂ ਅੱਜ ਹੀ ਰੇਡੀ ਤੋਂ ਉੱਭਰਿਆ ਫਿਰ ਲੜਾ ਲਊ ਮੈਂ ਦੌੜ ਲਾਤੀ। अस्सलाम वालेकुम जी नाज़रीन, टी टाइम में खुश आमदीद जनाब। कैसे आप साहब? माशाल्लाह साढ़े नाल जी ਉਹੀ ਤੁਹਾਨੂੰ ਪਤਾ ਹੀ ਹੁਣ ਮੈਂ ਤੁਹਾਨੂੰ ਕਹਾਂ ਫੈਸਲਨਾਮੇ ਤੇ ਤੁਹਾਨੂੰ ਪਤਾ ਹੀ ਹੈ ਫੈਸਲਨਾਮੇ ਨਜ਼ਰ ਤੇ ਆ ਰਿਹਾ ਅੰਨਾ ਤੇ ਹੈ ਨਹੀਂ ਇਹ ਵੀ ਤੁਹਾਨੂੰ ਨਜ਼ਰ ਨਾ ਆਉਂਦਾ ਹੋਵੇ। ਤੇ ਮੇਰੇ ਨਾਲ ਫਰੀਦ ਸਾਬਰੀ, ਉਹ ਤੁਹਾਨੂੰ ਪਤਾ ਹੀ ਹੈ ਫਰੀਦ ਸਾਬਰੀ ਮੈਂ ਨਾਮ ਹੀ ਕਹਿੰਦਾ ਤੇ ਇਹ ਦੋਵੇਂ ਠੀਕ ਆ ਜੀ ਤੁਹਾਨੂੰ ਤੇ ਹਿਫਜ਼ ਹੋ ਗਏ ਨੇ ਨਾਮ। ਹੁਣ ਲੋ ਜੀ ਨਾਜ਼ਰੀਨ, ਅੱਜ ਦਾ ਟੀ ਟਾਈਮ ਮਖਸੂਸ ਨਸ਼ਿਸਤਾਂ ਲਈ ਆ ਕਿ ਅੱਜ ਸਾਡੇ ਟੀ ਟਾਈਮ ਦੇ ਵਿੱਚ ਇੱਕ ਦੁੰਬੜ ਟਾਈਪ ਕਰੈਕਟਰ ਆ। ਦੁੰਬੜ, ਹਾਂ, ਧੱਦ ਧੱਦ ਚੰਨ ਪਿਆ ਜਾਂਦਾ ਹੈ। ਭਾਈ ਜੋ ਵੀ ਭਰਾ ਹੈਗਾ ਨਾ ਉਹਦੇ ਬਾਰੇ ਚ ਗਿਆ ਕਰੋ ਇਹੋ ਜਿਹੀ ਗੱਲ ਕੋਈ। ਚਲੋ ਮੈਨੂੰ ਹੀ ਕਹਿਣ ਦੇ, ਮੈਨੂੰ ਨਹੀਂ ਮੈਂ ਫਾਸੇ ਆ ਕਿਹਨੂੰ ਕਹਿਣ ਦੇ ਯਾਰ ਮੈਂ ਤੈਨੂੰ ਕਹਿ ਰਿਹਾ ਵੀ ਬਈ ਢੇਲਾ ਟਾਈਪ। ਢੇਲਾ ਆਹੋ ਹੈ, ਬੜਾ ਖੂਬਸੂਰਤ ਨਾਮ ਹੈ ਯਾਰ। ਕਿ ਢੇਲਾ ਜਿਹਾ ਟਾਈਪ ਹੈ ਹਨਾ, ਮਤਲਬ ਵੱਡਾ, ਮਤਲਬ ਕਿ ਕਹਿ ਲਓ ਵੀ ਤੁਸੀਂ ਕੜਮਸ ਟੈਪ, ਹਾਥੀ ਟਾਈਪ। ਹਾਂ, ਜਿਸ ਤਰ੍ਹਾਂ ਕਿ ਬਗਲੋਲ ਟੈਪ, ਬਗਲੋਲ ਵੱਡਾ, ਹਾਂ ਯਾਨੀ ਕਹਿ ਸਕਦੇ ਨੇ ਟੋਬਾ ਟਾਈਪ। ਹਾਂ ਤੇ ਨਾਜ਼ਰੀਨ ਮਾਸ਼ਾਅੱਲਾ, ਉਮੀਦ ਆ ਤੁਹਾਡਾ ਰਮਜ਼ਾਨ ਅੱਛਾ ਜਾ ਰਿਹਾ ਹੋਏਗਾ। ਠੀਕ ਹੈ ਜੀ। ਤੇ ਦੇਖ ਲਓ ਮੈਂ ਵੀ ਉਹ ਵੀ ਮੈਂ ਛੱਡ ਦਿੱਤਾ ਰਮਜ਼ਾਨ ਚੋਂ ਪੀਣਾ ਵੀ। ਹਾਂ ਮੈਂ ਕਿਹਾ ਸ਼ੋਅ ਤੋਂ ਬਾਅਦ ਸਹੀ ਚੰਗੀ ਗੱਲ ਹੀ ਹੈ ਤੇ ਰਹਿਮਤਾਂ ਤੇ ਬਰਕਤਾਂ ਲਾਏ ਤੇ ਨੇਕੀਆਂ ਸਮੇਟੋ। ਜੀ ਜੀ ਸਹੀ ਗੱਲ ਅੱਛਾ ਤੁਸੀਂ ਉਹ ਗੱਲ ਕਰ ਰਹੇ ਸੀ ਜੀ ਜੀ ਕੋਈ ਵੀ ਨਹੀਂ ਕਰ ਆਦਾ ਯਾਦ ਕਿਹੜੀ ਗੱਲ ਕਰ ਰਹੇ ਸੀ? ਹਾਂ ਹਾਂ ਆਹੋ ਉਰਦੂ ਚ ਉਹਨੂੰ ਕਹਿੰਦੇ ਦੇਵ ਹੈਕਲ, ਦੇਵ ਹੈਕਲ, ਹਾਂ ਕਵੀਉਲ ਜੁੱਸਾ, ਹਾਂ ਦੇਵ ਕਾਮਤ, ਹਾਂ ਉਹਨਾਂ ਦੀ ਗੱਲ ਹੋ ਰਹੀ। ਹਾਂ ਸਹੀ ਗੱਲ ਭਾਜੀ। ਕਿੰਗ ਕੌਂਗ ਨਹੀਂ, ਸਭ ਤੋਂ ਅੱਛਾ ਧੱਦ। ਹਾਂ ਤਦ ਅੰਤਰਾ ਧੱਦ ਜਿਹਾ ਧੱਦੇ। ਹਾਂ ਉਹ ਠੀਕ ਹੈ, ਮਾਈਆਂ ਕਹਿੰਦੀ ਹੁੰਦੀ ਸੀ ਧੱਦ। ਧੱਦ ਆ ਗਈ ਤਦ ਜੀ। ਇੱਕ ਫਿਲਮ ਚ ਉਹ ਕਹਿੰਦੀ ਹੈ ਵੀ ਤੂੰ ਮਰਿਆ ਨਹੀਂ ਹਲੇ ਵੇ ਸਾਂਢ ਦਾ ਸਾਂਢ ਤੂੰ। ਆਹੋ ਸੰਡਾ, ਹਾਂ ਹਾਥੀ, ਟਿੱਬਾ, ਵਜ਼ਨੀ। ਮਾਈਆਂ ਪਹਿਲੇ ਕਹਿੰਦੇ ਸੀ ਮੋਟੇ ਨੂੰ ਇਹਦਾ ਕਿੰਨਾ ਖਲਾਰਾ ਵਾ ਵਜ਼ਨੀ। ਜੀ ਅੱਲਾਹ ਤੁਹਾਨੂੰ ਕੀ ਮਿਲਦਾ ਹੈ ਕਰਕੇ? ਕੋਈ ਤਸੱਲੀ ਨਹੀਂ ਦਿਲ ਨੂੰ। ਕੀ ਮਤਲਬ? ਮੈਂ ਤੈਨੂੰ ਕੀ ਕਿਹਾ? ਕੀ ਤੁਸੀਂ ਕਿਉਂ ਇੰਜ ਕਰ? ਕਿਹੜਾ ਸਮਝਦਾ ਪਿਆ ਕਿ ਵੀ ਮੈਨੂੰ ਕਿਹਾ? ਦੱਸ ਮੈਨੂੰ। ਹੋਰ ਕਿਹਨੂੰ ਕਹਿਣ ਦੇ? ਲੈ ਦੱਸ। ਉਹਨਾਂ ਹੁਣ ਏਡੀ ਵੱਡੀ ਗੱਲ ਕਰਤੀ, ਹੱਲੇ ਵੀ ਤੁਹਾਨੂੰ ਲੱਗਦਾ ਕਿਸ ਬਗੈਰਤ ਨੇ ਸੋਚਿਆ ਵੀ ਮੈਨੂੰ ਕਿਹਾ? ਇਹ ਤੇ ਕਿਹਨੂੰ ਕਹਿਣ ਦੇ? ਯਾਰ ਮੈਂ ਵੈਸੇ ਹੀ ਕਹਿ ਰਿਹਾ ਹਾਂ, ਮੈਂ ਵੈਸੇ ਹੀ ਹਵਾ ਚ ਛੱਡੀ ਆ, ਹਵਾ ਚ ਧੱਦ ਛੱਡਿਆ। ਰੈਂਡਮ ਕੜਮਾਸ, ਰੈਂਡਮ ਹਾਥੀ ਕਿਹਾ ਮੈਂ, ਉਹ ਜਿਹਦਾ ਦਿਲ ਕਰਦਾ ਲੈ ਲਵੇ। ਤੂੰ ਕੋਈ ਐਡਾ ਕਵੀ ਉਲ ਜੁੱਸਾ ਨਹੀਂ ਗਾ ਵੀ ਤੈਨੂੰ ਅਸੀਂ ਧੱਦ ਕਹੀਏ ਜਾਂ ਤੈਨੂੰ ਅਸੀਂ ਕਹੀਏ ਵੀ ਮਤਲਬ ਕੀ ਆ ਤੂੰ ਰੇੜੂ ਜਿਹਾ। ਲਹੀਮ ਸ਼ਹੀਮ ਵੀ ਕਹਿੰਦੇ। ਹਾਂ ਲਹੀਮ ਸ਼ਹੀਦ ਕਲੋਨੀ ਚ ਕਲੀਮ ਸ਼ਹੀਦ। ਅਸੀਂ ਇਹਨੂੰ ਕਾ ਤੋਂ ਡਬਲ ਟੈਕਰ ਕਹਿਣਾ, ਇਹਨੂੰ ਅਸੀਂ ਕਾ ਤੋਂ ਕਹਿੰਦੇ ਨਹੀਂ, ਇਹ ਤਾਂ ਸਮਾਰਟ ਆ। ਆਹੋ ਮਤਲਬ ਮਜ਼ੀਦ ਹੋ ਰਿਹਾ ਸਮਾਰਟ। ਵੈਸੇ ਉਹਨਾਂ ਤੇ ਇੰਜ ਲੱਗਦਾ ਪੋਲ ਲਵੇ। ਵਜ਼ਨ ਘਟਿਆ ਤੇਰਾ? ਹਾਂਜੀ ਸਰ, ਸ਼ੁਕਰ ਸ਼ੁਕਰ। ਤੇਰਾ ਵਜ਼ਨ ਘਟ ਗਿਆ? ਹਾਂਜੀ ਸਰ। ਅੱਗੋਂ ਜਿਹੜਾ ਨਾ ਐਵਨਾ ਹੈਗਾ, ਵੈਸੇ ਵੀ ਮੈਂ ਉਹ ਕਰ ਲਿਆ ਹੈਗਾ ਸਿਸਟਮ, ਉਹ ਸਾਰਾ ਮੈਂ ਡਾਇਟ ਪਲਾਨ ਲਿਆ ਤੇ ਨਾਲੇ ਯਾਰ ਤੇਰਾ ਭਾਰ ਘਟਿਆ ਹੁਣ? ਕਿਹੜਾ ਆ ਜਿਹੜਾ ਭਾਰ? ਉਸਤਾਦ ਜੀ ਹੁਣ ਆ ਗਏ ਫੇਰ ਵੱਧ ਜਾਣਾ, ਵੇਖ ਲੈਣਾ। ਭਾਰ ਘਟਿਆ, ਵਾਲ ਘਟਾਏ ਆ। ਕਿੱਥੇ ਆ ਗਏ? ਵਜ਼ਨ ਘਟਿਆ ਵਾ? ਵਜ਼ਨ ਉਸਤਾਦ ਜੀ ਮੇਰਾ 2 ਕਿਲੋ ਘਟਿਆ, ਫਿਰ ਜ਼ਿਆਦਾ ਨਹੀਂ ਮੈਂ ਘਟਾਇਆ। ਉਹ ਵੀ ਇਹਨੇ ਜੁੱਤੀ ਬਦਲੀ ਆ, ਪਹਿਲਾਂ ਜੁੱਤੀ ਮੋਟੇ ਸੋਲ ਵਾਲੀ ਪਾਉਂਦਾ। ਨਹੀਂ ਆਕਟੋਪੈਸ ਜਿਹੜਾ ਹੈ ਨਾ ਉਸਤਾਦ ਜੀ, ਉਹ ਹਨਾ ਮੈਨੂੰ ਇਮਰਾਨ ਭਾਈ ਜਿਹੜਾ ਖਾਂਦੇ ਨੇ ਨਾ, ਕੀ ਉਹ ਜਿਹੜਾ ਆਕਟੋਪਸ, ਉਹ ਨਹੀਂ, ਉਹ ਕੀ ਉਹਨੂੰ ਕਹਿੰਦੇ ਨੇ, ਉਹ ਪਾਪੜ ਜਿਹੜੇ ਹੁੰਦੇ ਨੇ, ਉਹ ਨਾਲੋਂ ਡੱਬਾ ਇੱਕ ਦੁੱਧ ਦਾ ਹੈਗਾ, ਇੱਕ ਹੋਰ ਹੈਗਾ ਉਸਤਾਦ ਜੀ। ਕਦੀ ਜ਼ਿੰਦਗੀ ਚ ਇਹ ਆਪਣੇ ਜ਼ੇਨ ਨਾਲ ਕੰਮ ਨਹੀਂ ਕਰਦੇ। ਕਿਉਂ? ਇਹ ਫੁੱਲੇ ਵੀ ਖੜੇ, ਉਹ ਸਾਦਿਕ ਨੇ ਦੱਸਿਆ ਸੀ ਯਾਰ। ਤੂੰ ਆਹੋ ਇਮਰਾਨ ਭਾਈ ਨੇ ਦੱਸਤਾ ਕਿ ਉਹ ਯਾਰ ਜਿਹੜਾ ਪਲਾਨ ਡਾਇਟ ਪਲਾਨ ਜਿਹੜਾ ਨਾ ਮੈਂ ਲੈ ਕੇ ਆਇਆ ਵਾਂ,
ਉਹ ਹੁਣ ਮੈਂ ਤੇ ਉਸਤਾਦ ਜੀ ਨੇ ਸ਼ੁਰੂ ਕਰਨਾ ਹੈ। ਮੈਂ ਹੁਣ ਇੱਥੋਂ ਅਗਰ ਮੈਂ ਸ਼ਾਮ ਯਾਰ ਉਹਦੇ ਨਾਲ ਤੇਰਾ ਵਜ਼ਨ ਘਟਿਆ 2 ਕਿਲੋ ਆ ਦੇਖੀਏ ਐਡਾ ਡਾਈਟ ਪਲਾਨ ਆ, ਫਿਰ ਰਾਤ ਨੂੰ ਯਾਰ ਦੋਸਤ ਇਕੱਠੇ ਕਰਕੇ ਪਾਸੋਂ ਕੜੀ ਖਾ ਬੈਠਾ ਭਰਾ ਪਾਪਾ। ਨਹੀਂ ਮੈਂ ਫੈਸਲ ਸਾਹਿਬ ਜੀ ਮੈਂ ਕਰਨ ਡਿਆ ਵਾਂ ਡਾਈਟ ਪਲਾਨ ਮੈਂ ਸਹੀ ਕਰਨ ਡਿਆ ਮੈਂ ਜਿਮ ਨਹੀਂ ਕਰਨ ਡਿਆ ਲੇਕਿਨ ਡਾਈਟ ਪਲਾਨ ਮੈਂ ਅੰਡੇ ਸਵੇਰ ਦੇ 6 ਕਰਤੇ ਇਹ ਉਸਤਾਦ ਜੀ ਕੱਲਾ ਡਾਈਟ ਪਲਾਨ ਹੀ ਨਹੀਂ ਕਰ ਰਹੇ, ਹੋਰ ਬੜੇ ਪਲਾਨ ਕਰ ਰਹੇ ਆ। ਇਹ ਦਿਨ ਦੇ ਚਿੱਟੇ ਆ ਚਿੱਟੇ ਵਜ਼ਨ ਘਟਿਆ ਹਾਂਜੀ ਉਸਤਾਦ ਜੀ ਕੜਿਆ ਤੇ ਸਾਨੂੰ ਸੱਦਿਆ ਹੀ ਨਹੀਂ। ਕਿੱਥੇ ਕੀਤਾ ਅੱਲਾ ਪਾਕ ਤੰਦਰੁਸਤੀ ਸਿਹਤ ਨਾ ਦੇਵੇ। ਕਿੱਥੇ ਕੀਤਾ ਉਸਤਾਦ ਜੀ ਮੈਂ ਪਿਛਲੇ 10 ਮਿੰਟ ਤੋਂ ਤੈਨੂੰ ਆਹ ਕਰ ਰਿਹਾ ਤਾਂ ਤੂੰ ਵਿੱਚ 2 ਕਿਲੋ ਪਾ ਲੈਣਾ ਤਾਂ ਮੈਨੂੰ ਮੈਂ ਫੇਰ ਅਗਲੇ ਪਾਸੇ ਚਲੇ ਹੁਣ ਹੀ ਕੋਈ ਆਟਾ ਮੈਨੂੰ ਪਤਾ ਠੀਕ ਹੈ ਸਰ। ਇਹ ਵਜ਼ਨ ਘਟਣਾ ਚਾਹੀਦਾ ਫੈਸਲ ਸਾਹਿਬ, ਜਿੰਨਾ ਹੋ ਸਕਦਾ ਘਟਾਓ, ਲੇਕਿਨ ਸਾਨੂੰ ਨਹੀਂ ਤੂੰ ਸੱਦਿਆ, ਇਹ ਜ਼ਿਆਦਤੀ। ਅੱਛਾ ਵਜ਼ਨ ਘਟਿਆ ਵਾ ਜਾਂ ਮਤਲਬ ਦੌੜ ਕੇ ਘਟਾ ਲਿਆ ਕਿਸੇ ਨੇ? ਵਜ਼ਨ ਯਾਨੀ ਦੌੜ ਗਿਆ ਜਾਂ ਘਟਿਆ? ਓਏ ਮੈਂ ਤੇਰੇ ਮੋਬਾਈਲ ਮਾਰ ਦੇਣਾ, ਤੂੰ ਉਸਤਾਦ ਜੀ ਜੋ ਮਰਜ਼ੀ ਕਰਨ, ਮੇਰਾ ਤੇ ਉਹਨਾਂ ਦਾ ਮਾਮਲਾ ਵਾ। ਐਵੇਂ ਲੈ ਤੁਸੀਂ ਦੋਵੇਂ ਚੀਜ਼ੇ ਕੀ ਹੋਇਆ? ਮੈਂ ਦਿਲ ਆ, ਮੇਰਾ ਦਿਲ ਦਾ ਮਾਮਲਾ। ਨਹੀਂ ਉਸਤਾਦ ਜੀ ਕਰ ਸਕਦੇ ਹੋ, ਅਸੀਂ ਨਹੀਂ। ਨਹੀਂ ਉਸਤਾਦ ਜੀ ਵੀ ਨਹੀਂ ਮੈਂ ਪਤਾ ਕਿ ਮੈਂ ਕਰ ਸਕਦਾ, ਲੇਕਿਨ ਮੈਂ ਬਹੁਤ ਮੁਹਤਾਤ ਕਰਦਾ। ਤੁਸੀਂ ਅਤਾਈ ਹੋ ਨਾ, ਤੁਸੀਂ ਗੱਲ ਖੋਲ ਦਿੰਦੇ ਹੋ, ਤੁਸੀਂ ਕਲੀਅਰ ਕਰ ਦਿੰਦੇ ਗੱਲ। ਆਹੋ ਵਜ਼ਨ ਘਟਿਆ ਕਿ ਵਜ਼ਨ ਦੌੜ ਗਿਆ ਤੇ ਕਲੀਅਰ ਹੋ ਗਈ ਗੱਲ। ਹੋ ਗਈ ਗੱਲ। ਮੈਂ ਕਿਹਾ ਦੌੜ ਕੇ ਘਟਾਇਆ ਕਿ ਉਦਾਂ ਘਟਾਇਆ? ਇਹ ਲੌਜੀਕ ਗੱਲ ਆ। ਤੁਹਾਨੂੰ ਨਹੀਂ ਅਕਲ ਹੈਗੀ ਹਲੇ, ਤੁਸੀਂ ਕਿਉਂ ਮੇਰੇ ਮੁਕਾਬਲੇ ਤੇ ਆਉਣ ਦੀ ਨਜਾਇਜ਼ ਕੋਸ਼ਿਸ਼ ਕਰਦੇ? ਮਤਲਬ ਉਹੀ ਸੀ ਦੌੜ ਕੇ। ਹਾਂ ਮੈਂ ਉਹਨੂੰ ਜਿਹੜੀ ਗੱਲ ਕੀਤੀ ਉਹਨੂੰ ਸਮਝ ਆ ਗਈ। ਤੁਸੀਂ ਕਰੋ ਜੀ, ਤੁਸੀਂ ਕਰੋ। ਪਤਾ ਕੀ ਗੱਲ ਉਸਤਾਦ ਜੀ, ਮੈਂ ਇਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਕਿ ਇਹੋ ਜਿਹੀ ਗੱਲ ਕਰਨ, ਤੇ ਮਾਜ਼ਰਤ ਨਾਲ ਤੁਸੀਂ ਮੇਰੇ ਉਸਤਾਦ ਹੋ, ਤੁਹਾਨੂੰ ਵੀ ਨਹੀਂ ਇਜਾਜ਼ਤ ਹੈ। ਨਹੀਂ ਮੈਂ ਪਾਗਲ ਹਾਂ। ਮੈਂ ਦੇਖ ਲਾ ਤੈਨੂੰ ਮੈਂ 7 ਵਾਰੀ ਇਹ ਗੱਲ ਪੁੱਛੀ ਕਿ ਵਜ਼ਨ ਘਟਿਆ ਹੁਣ, ਤੂੰ ਕਹਿ ਦਿੰਦਾ ਸੀ 2 ਕਿਲੋ ਘਟਿਆ, ਮੈਂ ਫੇਰ ਚੁੱਪ ਕਰ ਜਾਂਦਾ ਸੀ। ਐਂਡ ਤੂੰ ਕਿਹਾ ਕਿ ਹਾਂਜੀ ਘਟਿਆ, ਫੇਰ ਮੈਂ ਗੱਲ ਕੀਤੀ। ਮੈਂ ਕਿੰਨਾ ਮੁਹਤਾਤ ਹਾਂ ਮੈਨੂੰ ਤੁਹਾਡੀ ਕਿਸਮ ਲੱਗੇ, ਮੈਨੂੰ ਪਤਾ ਸੀਗਾ ਕਿ ਕੋਈ ਗੱਲ ਕਰਨੀ ਹੈ ਤੁਸੀਂ ਇਹੋ ਵੱਡੀ ਪੰਚ ਹੋ ਗਈ ਹੈ ਨਾ। ਹਾਂ ਮੈਨੂੰ ਪਤਾ ਹੈ ਚਿੱਟੀਆਂ ਮੁਸਕਾਂ ਤੇ ਵਜ਼ਨ ਘਟ ਗਿਆ ਵਾ। ਕਾਲੇ ਰੋਡ ਮੀਂਹ ਬਰਸਾ ਦੇ ਜ਼ੋਰ। ਯਾਰ ਮੈਂ ਫੈਸਲ ਭਾਈ ਹਾਲ ਦੇਖਦਾ, ਮੈਨੂੰ ਉਹ ਫਲਿੰਸਟੋਨ ਕਾਰਟੂਨ ਯਾਦ ਆ ਜਾਂਦਾ, ਜਿੰਨਾ ਦਾ ਹਰ ਸ਼ੈ ਪੱਥਰ ਦੀ ਨਹੀਂ ਹੁੰਦੀ ਸਾਡੀ, ਫਰਿੱਜ ਵੀ, ਟੀਵੀ ਵੀ, ਆਪ ਵੀ, ਉਹਨਾਂ ਚ ਇੱਕ ਚਾਚਾ ਬਾਈ ਮੈਨੂੰ। ਯਾਰ ਅਭੀ ਤੇ ਸਹੀ ਹੈ, ਕਿਸੇ ਨੂੰ ਹਸਾਨ ਦੇ ਕੰਮ ਆਂਦੇ ਆ ਯਾਰ, ਉਹ ਦੁਖੀ ਕਾਰਟੂਨ। ਨਹੀਂ ਯਾਰ ਕੋਈ ਮੈਨੂੰ ਇਹੋ ਜਿਹੀ ਸਮਝਣ ਦੇ। ਫੈਸਲ ਸਾਹਿਬ ਗੱਲ ਇਹ ਹੈ ਕਿ ਮੈਨੂੰ ਇੱਕ ਇਤਲਾਹ ਮਿਲੀ ਹੈ, ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਇੱਧਰ ਉੱਧਰ ਫਿਰਦੇ ਲਾਹੌਰ ਜਾਂਦੇ ਹੋ ਤੇ ਮੈਨੂੰ ਇੱਕ ਮਿੰਟ ਦੀ ਮੈਨੂੰ ਰਿਪੋਰਟ ਆ। ਨਹੀਂ ਸਾਡੀ ਤੁਹਾਨੂੰ ਐਤਕੀ ਨਹੀਂ ਹੋਈ। ਐਤਕੀ ਤੇ ਹੋਈ। ਨਹੀਂ ਸਾਡੀ ਤੁਹਾਨੂੰ ਐਤਕੀ ਰਿਪੋਰਟ ਕੋਈ ਨਹੀਂ ਹੈ ਮੇਰੀ। ਫੈਸਲ ਸਾਹਿਬ ਸਾਡੀ ਮੈਂ ਬੜਾ ਮੁਹਤਾਤ ਹੋ ਕੇ ਕਰਦਾ ਕਿਉਂ? ਮੈਂ ਪੂਰਾ ਨਾਂ ਲੈ ਦੇਣਾ ਵਾ, ਉਹਦਾ ਘਰ ਵੀ ਦੱਸ ਦੇਣਾ ਵਾ, ਉਹਦਾ ਨੰਬਰ ਵੀ ਦੱਸ ਦੇਣਾ ਵਾ, ਹਾਂ ਉਹਦੀ ਤਸਵੀਰ ਵੀ ਵਿਖਾ ਦੇਣੀ ਹੈ। ਓਕੇ ਉਸਤਾਦ ਜੀ, ਫੇਰ ਮੰਨੋ ਮੈਂ ਮੰਨਾਂਗਾ ਤੁਹਾਡਾ। ਘਟਾੜੀਏ ਤੇਰਾ ਕਮਾਲ। ਆਹ ਦੱਸੋ ਉਸਤਾਦ ਜੀ, ਕੋਈ ਮੇਰੇ ਅੱਲਾ ਰਹਿਮ ਕਰੇ ਕੋਈ ਮਿਸਟੇਕ ਕੀਤੀ, ਕੋਈ ਗੁਸਤਾਖੀ ਹੋਈ ਹੈ, ਕੋਈ ਗੱਲਬਾਤ ਹੋਈ ਹੈ, ਮੈਨੂੰ ਦੱਸੋ। ਨਹੀਂ ਮੈਂ ਕਹਿ ਰਿਹਾ ਕਿ ਠੀਕ ਹੈ, ਇੱਥੇ ਤੱਕ ਠੀਕ ਰੱਖ, ਅੱਗੇ ਨਹੀਂ ਜਾਣਾ। ਲਾਹੌਰ ਜਿਹੜਾ ਨਾ ਇਹ ਬਹੁਤ ਜ਼ਾਲਮ ਸ਼ਹਿਰ ਆ। ਨਹੀਂ ਉਸਤਾਦ ਜੀ, ਲਾਹੌਰ ਦੇ ਵਿੱਚ ਹੀ ਮੈਂ ਫਸਿਆ ਲੇਕਿਨ ਇੱਕ ਗੱਲ ਜ਼ਿਹਨ ਚ ਰੱਖਣਾ ਉਸਤਾਦ ਜੀ। ਸੀ। ਹਾਂ ਅੱਛਾ ਹਾਂਜੀ ਲੇਕਿਨ ਉਸਤਾਦ ਜੀ ਮੈਨੂੰ ਇੰਨਾ ਪਤਾ ਕਿ ਮੇਰੀ ਬੈਕਗ੍ਰਾਉਂਡ ਤੇ ਤੁਸੀਂ ਬੈਠੇ ਹੋ, ਮੈਨੂੰ ਤਤੀ ਮਾਰ ਨਹੀਂ ਲੱਗਣ ਦੋਗੇ। ਬੇਟਾ ਮੈਂ ਤਾਂ ਆਪ ਝੁਲਸਿਆ ਪਿਆ ਤੱਤੀਆਂ ਮਾਵਾਂ 'ਚ, ਮੈਂ ਤੈਨੂੰ ਨਹੀਂ ਲੱਗਣ ਦੇਣੀ। ਮੈਂ ਤੇ ਥੋੜੀ ਆਪਣੇ ਚੋਂ ਵੀ ਤੈਨੂੰ ਪਾ ਦੇਣੀ। ਮੈਂ ਤੈਨੂੰ ਕਹਿ ਰਿਹਾ ਕਿ ਤੂੰ ਨਜ਼ਰ ਆ ਰਿਹਾ ਨਾ ਹੁਣ, ਤੇ ਹੁਣ ਕਿਸੇ ਦੇ ਗੇੜੇ 'ਚ ਨਹੀਂ ਆਉਣਾ। ਤੇਰੇ ਨਾਲ ਅੱਜ ਕੱਲ ਨਿਜ਼ਾਮ ਚੱਲ ਰਿਹਾ ਇੱਕ ਦੋ, ਇਹ ਮੇਰੇ ਨਾਲ ਵੀ ਉਦੋਂ ਚੱਲੇ ਸੀ ਜਦੋਂ ਮੈਂ ਨਵਾਂ ਸ਼ੋਅ ਸ਼ੁਰੂ ਕੀਤੇ ਸੀ, ਤੇ ਉਹਦਾ ਵੇਖ ਲਾ ਮੈਂ ਕੀ ਖੁਬਿਆਦਾ ਭੁਗਤਿਆ। ਉਸਤਾਦ ਜੀ ਫਿਰ ਇਹ ਗੱਲ ਸ਼ੋਅ ਚ ਕਰਨ ਵਾਲੀ ਹੈ ਜੀ। ਬਸ ਮੈਂ ਤੁਹਾਨੂੰ ਇਸ਼ਾਰਾ ਤੁਹਾਨੂੰ ਕਹਿਤਾ ਨਾ। ਨਹੀਂ ਇਹ ਗੱਲ ਸ਼ੋਅ ਚ ਕਰਨ ਵਾਲੀ ਉਸਤਾਦ ਜੀ, ਆਪਾਂ ਤੁਸੀਂ ਚੱਲੀਆਂ ਭਲੀਆਂ ਲੜਾਈਆਂ ਪਵਾਉਣ ਲਈ ਇਹ ਗੱਲ ਜੀ ਸਾਰੀ ਕੁਝ। ਫੈਸਲ ਸਾਹਿਬ ਮੈਂ ਤੁਹਾਨੂੰ ਸਿਰਫ ਇਸ਼ਾਰਾ ਤੁਹਾਨੂੰ ਕਿਹਾ ਵਾ। ਤੁਸੀਂ ਤੇ ਮੈਂ ਗੱਲ ਕਹਿਣ ਦਿਓ ਨਾ, ਤੁਸੀਂ ਕਨਫਰਮ ਕਹਿਣ ਦਿਓ ਨਾ ਮੈਂ ਤੁਹਾਨੂੰ ਖੁੱਲ ਕੇ ਮੈਂ ਤੈਨੂੰ ਸਿਰਫ ਇੱਕ ਇਸ਼ਾਰਾ ਤੁਹਾਨੂੰ ਜਿਹੜਾ ਤੈਨੂੰ ਸਮਝ ਲੱਗੇ, ਮੈਨੂੰ ਲੱਗੇ ਵੀ ਉਹ ਕੁੜੀ ਨਾਲ ਤੂੰ ਅੱਜ ਤੋਂ ਬਾਅਦ ਗੱਲ ਨਹੀਂ ਕਰਨੀ, ਜਾਂ ਤੇ ਮੈਂ ਗੱਲ ਖੁੱਲ ਕੇ ਕਰਾਂ ਤੇ ਤੂੰ ਗੱਲ ਕਰਨੀ। ਇੱਕ ਮਿੰਟ ਚਿੱਟਾ ਜੀ, ਰੀਸਰ ਤੁਹਾਨੂੰ ਸਮਝ ਆਈ ਮੈਂ ਕੀ ਕਿਹਾ? ਹਾਂ ਲਾ ਬਸ ਚਿੱਟਾ ਜੀ ਮੈਨੂੰ ਉਸਤਾਦ ਜੀ ਅੱਲਾ ਰਹਿਮ। ਮੈਂ ਇਸ਼ਾਰਾ ਤਾਂ ਤੈਨੂੰ ਕਹਿ ਰਿਹਾ ਵਾਂ ਵੀ ਅੱਗੇ ਤੋਂ ਨਹੀਂ ਜਾਣਾ ਚਾਹ ਪੀਣ ਉਹਦਾ ਨਾਲ ਕਿਤੇ ਵੀ। ਇਹ ਮੈਂ ਤੈਨੂੰ ਸਿਰਫ ਤੈਨੂੰ ਤੇ ਮੈਨੂੰ ਪਤਾ ਵਾ, ਬਾਕੀ ਸਮਝ ਲੈ ਤੂੰ। ਆਹੋ ਆਪਸ ਹੀ ਗੱਲ ਹੋਈ ਹੈ। ਹਾਂ ਅੱਛਾ ਕੁੜੀ ਨਾਲ ਜ਼ਰੂਰ ਗੱਲ ਇਹਨੇ ਕੀਤੀ ਲੇਕਿਨ ਆਪਣੀ ਨਹੀਂ। ਬਹਰਹਾਲ ਫੈਸਲ ਸਾਹਿਬ ਇਹੀ ਟਾਈਮ ਹੁੰਦਾ, ਇਹ ਟਾਈਮ ਤੂੰ ਬੁਲਾ ਜਾਣਾ ਬਸ, ਕਿਉਂਕਿ ਇਸ ਟਾਈਮ ਮਾਸ਼ਾਅੱਲਾ ਤੈਨੂੰ ਅੱਲਾ ਤੇਰੀ ਬਾਂਹ ਫੜ ਰਿਹਾ, ਠੀਕ ਹੈ ਨਾ, ਤੇ ਕੋਈ ਹੋਰ ਵੀ ਨਾਲ ਥੋੜੀ ਜਿਹੀ ਉਂਗਲ ਪਾਉਣ ਦੀ ਕੋਸ਼ਿਸ਼ ਕਰ ਰਿਹਾ ਉਸ ਬਾਂਹ ਦੀ। ਨਹੀਂ ਮੈਂ ਏਦਾਂ ਹੀ ਫਸਿਆ ਸੀ। ਮੈਂ ਤੁਹਾਨੂੰ ਜਰਮਨ ਕਹਿ ਰਿਹਾ। ਨਹੀਂ ਮੇਰੀ ਬੈਕਗ੍ਰਾਉਂਡ ਤੇ ਤੁਸੀਂ ਹੈ ਹੀ ਨਹੀਂਗੇ। ਉਹ ਬੈਕਗ੍ਰਾਉਂਡ ਨਹੀਂ ਹੁੰਦੀ, ਬੈਕਗ੍ਰਾਉਂਡ ਹੁੰਦਾ। ਬੈਕਗ੍ਰਾਉਂਡ ਕਿਹੜੀ ਹੁੰਦੀ? ਬੈਕਗ੍ਰਾਉਂਡ ਹੀ ਹੁੰਦੀ ਲਫ਼ਜ਼। ਅੱਛਾ ਚਲੋ। ਨਹੀਂ ਤੁਸੀਂ ਮੇਰੀ ਬੈਕਗ੍ਰਾਉਂਡ ਤੇ ਨਹੀਂ ਹੈ।
ਇਹ ਬੈਕਗ੍ਰਾਉਂਡ ਹੀ ਕਰ ਰਿਹਾ, ਤੈਨੂੰ ਸਮਝਾ ਰਿਹਾ। ਯਾਰ ਉਹ ਯਾਰ ਸਮਝਾਉਣ ਵਾਲਾ ਹੋਰ ਗੱਲ, ਮੈਂ ਫਸ ਜਾਵਾਂ, ਮੈਂ ਕਾਲ ਕਰਾਂ ਤੇ ਕੀ ਗੱਲ ਨਹੀਂ ਆਣਗੇ ਮਗਰ। ਹਾਂ ਇਹੀ ਮੈਂ ਤੈਨੂੰ ਕਹਿ ਰਿਹਾ ਨਾ ਕਿ ਤੂੰ ਫਸਣ ਵਾਲੇ ਪਾਸੇ ਜਾ ਹੀ ਨਾ। ਹਾਂ ਤੇ ਜੋ ਸਾਡੀ ਮੈਂ ਫਸ ਗਿਆ। ਇਹ ਗੱਲ ਆ ਏਦਾਂ ਹੀ ਮੈਂ ਫਸਿਆ ਸੀ। ਮੈਂ ਔਰ ਇੰਜ ਤਾਂ ਮੈਨੂੰ ਦੱਸਿਆ ਗਿਆ ਸੀ ਕਿ ਵੀ ਮੈਂ ਦੁਨੀਆ ਦਾ ਆਖਰੀ ਵਫਾ ਤੇ ਆਖਰੀ, ਲੇਕਿਨ ਐਂਡ ਹਵਸ ਨਿਕਲੀ ਸੀ ਚੈਨਲ ਦੀ ਤੇ ਹਿੱਟ ਹੋਣ ਦੀ ਤੇ ਸਾਰਾ ਕੁਝ, ਇਹ ਐਂਡ ਨਿਕਲਿਆ ਸੀ। ਤੇ ਉਸ ਤੋਂ ਬਾਅਦ ਫਿਰ ਐਂਡ ਇਹ ਵੀ ਨਿਕਲਿਆ ਸੀ ਕਿ ਮੈਂ ਮੇਨ ਹੋਵਾਂ, ਇਹਨੂੰ ਮੈਂ ਫਰਕ ਕਰਦਾ ਕਿਸ ਤਰੀਕੇ ਨਾਲ, ਸਮਝ ਆ ਰਹੀ। ਤੇ ਜਾਣਦੇ ਫੈਸਲਨਾਮੇ ਮੈਂ ਤੁਹਾਨੂੰ ਕਹਿ ਰਹੀ, ਮੈਂ ਪਿਛਲੇ ਤੋਂ 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 ਲੈ ਤਾਂ ਸ਼ੋਅ ਚ ਮੈਂ ਕਿਹਾ ਸੀ ਕੱਲ ਵਾਲੇ ਚ ਆਹੋ ਨਹੀਂ ਜਿਹੜਾ ਕੱਲ ਆਉਣਾ ਉਹਦੇ ਚ ਹਾਲੇ ਐਡਿਟ ਹੋ ਰਿਹਾ, ਮੈਂ ਉਹਦੇ ਚ ਕਿਹਾ ਸੀ ਕਿ ਮੈਂ ਜ਼ਿੰਦਗੀ ਦੇ ਐਸੇ ਐਕਸਪੀਰੀਅੰਸ ਕੀਤੇ ਆ ਜਿਨ੍ਹਾਂ ਨੂੰ ਅੱਗੋਂ ਅਪਲਾਈ ਕਰਨ ਲਈ ਮੇਰੇ ਕੋਲ ਟਾਈਮ ਨਹੀਂ ਬਚਿਆ। ਤੂੰ ਕਰ ਸਕਦਾ, ਤੂੰ ਹੁਣ ਉੱਥੇ ਖੜਾ ਜਿੱਥੇ ਇੱਕ ਮੈਂ ਖੜਾ ਸੀ ਕਿਸੇ ਦੌਰ 'ਚ। ਸਾਜੀ ਮੈਂ ਜ਼ਿੰਦਗੀ 'ਚ ਕਦੇ ਸੋਚ ਵੀ ਨਹੀਂ ਸਕਦਾ ਕਿ ਮੈਂ ਆਪਣੇ ਉਸਤਾਦ ਮੈਂ ਸੋਚ ਸਕਦਾ ਸੀ, ਅਗਲੇ ਇਸ ਕਿਸਮ ਦਾ ਲਪੇਟਾ ਪਾਉਂਦੇ ਆ। ਅਕਲ ਦੇ ਹਿਸਾਬ ਨਾਲ ਦੇਖਿਆ ਜਾਏ ਤੇ ਤੁਸੀਂ ਤੇ ਮਿੰਟ 'ਚ ਫਸ ਜਾਣਾ ਉਸਤਾਦ ਜੀ ਤੇ ਫੇਰ ਵੀ ਹਟ ਜਾਓ ਜੇ ਉਹਨੇ ਜ਼ਹਿਰ ਖਾ ਲਿਆ ਫੇਰ। ਉਸਤਾਦ ਜੀ ਮੇਰੀ ਗੱਲ ਸੁਣਨਾ, ਉਹਨੇ ਜ਼ਹਿਰ ਨਹੀਂ, ਉਹਨੇ ਤੇਰਾ ਸਾਰਾ ਕੁਝ ਖਾ ਜਾਣਾ ਤੇ ਐਂਡ ਤੇ ਛਿੱਤਰ ਵੀ ਤੈਨੂੰ ਫੇਰਨੇ, ਸਾਰਾ ਕੁਝ ਖਾ ਕੇ ਵੀ। ਹਾਂ ਤੁਹਾਨੂੰ ਉਸਤਾਦ ਜੀ ਪੱਥਰ ਦਿਖਾ ਰਹੇ ਨੇ ਕਿ ਇਹਨੂੰ ਨਾ ਚੱਟਿਓ। ਨਾ ਚੱਟ, ਮੈਂ ਤੈਨੂੰ ਕਹਿ ਰਿਹਾ ਇਸ ਟਾਈਮ ਬਿਲਕੁਲ ਨਹੀਂ ਚੱਟਣਾ, ਤੂੰ ਚੱਟਣਾ ਨਹੀਂ, ਚੱਟਣਾ ਚ ਪਟਣਾ। ਨਹੀਂ ਨਹੀਂ ਉਸਤਾਦ ਜੀ ਮੈਨੂੰ ਸਮਝਾਉਂਦੇ ਨੇ ਕਿ ਪੱਥਰ ਦਿਖਾਣ ਦੇ। ਮੈਂ ਤੈਨੂੰ ਇਹ ਕਹਿ ਰਿਹਾ ਕਿ ਜੋ ਸੇਮ ਤੇਰੀ ਇਸ ਟਾਈਮ ਕੰਡੀਸ਼ਨ ਹੈ ਨਾ ਕਿ ਲਾਈਕ ਤੂੰ ਸ਼ੋਅ ਚ ਆ ਰਿਹਾ, ਮਾਸ਼ਾਅੱਲਾ ਤੂੰ ਜਾ ਰਿਹਾ, ਨਾਮ ਤੇਰਾ ਹੋ ਰਿਹਾ, ਇੰਜ ਹੀ ਮੈਂ ਰੋਡ ਸ਼ੋਅ ਸ਼ੁਰੂ ਕੀਤਾ ਸੀ ਤੇ ਮੈਨੂੰ ਇੰਜ 1 2 3 ਕਰੈਕਟਰ ਪਏ ਸੀ ਤੇ ਮੈਨੂੰ ਸਮਝ ਹੀ ਨਹੀਂ ਸੀ ਆਈ। ਮੈਂ ਕਿਹਾ ਸੀ ਮੈਨੂੰ ਤੇ ਹੁਣ ਪਤਾ ਲੱਗਾ ਦੁਨੀਆ 'ਚ ਪਿਆਰ ਵੀ ਇੰਨਾ ਵੀ ਪਿਆਰ ਹੁੰਦਾ, ਓਏ ਹੋਏ ਹੋਏ, ਸਮਝ ਆਈ ਜੀ। ਲੇਕਿਨ ਉਸਤਾਦ ਜੀ ਉਸ ਤੋਂ ਬਾਅਦ ਤੁਹਾਡੇ ਤਲਕ, ਤੁਹਾਡੇ ਨਾਲ ਦੇ ਕਰੈਕਟਰ, ਤੁਹਾਡੇ ਹੌਲੀ ਹੌਲੀ ਝਾਂਬਾ ਫਿਰਨਾ ਸਾਰਾ ਤੁਸੀਂ ਦੇਖਣਾ ਕਿ ਵਾਹ 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 ਹੈ ਜੀ। ਹਾਂਜੀ ਇਸ ਗੱਲੋਂ ਅਸੀਂ ਸਾਰੇ ਹੀ ਆ, ਅਸੀਂ ਕਦੀ ਵੀ ਐਸੀ ਗਲਤੀ ਨਹੀਂ ਕਰਾਂਗੇ ਔਰ ਨਾ ਅਸੀਂ ਕੀਤੀ ਹੈ ਕਿ ਕਮ ਸੇ ਕਮ ਇੰਨਾ ਵਾ ਕਿ ਉਸਤਾਦ ਜੀ ਨੇ ਜਿਹੜੀ ਗੱਲ ਕੀਤੀ ਉਹਦੇ ਤੇ ਅਮਲ ਕੀਤਾ ਉਹ ਸਮਝ ਔਰ ਗਏ। ਬਚ ਕੇ ਰਹਿਣ, ਜਿੰਨਾ ਮਰਜ਼ੀ ਨਾ ਹੋ ਜਾਵੇ। ਸਰ ਇੱਕ ਗੱਲ ਮੈਂ ਆਪਣੀ ਗੱਲ ਕਰਨਾ, ਦੇਖੋ ਮੈਨੂੰ ਭਾਈ ਫਰੀਦ, ਹੁਣ ਉਹਦਾ ਥੋੜਾ ਨਾਮ ਆ, ਕਿੱਥੇ ਕਿੱਥੇ ਲੋਕ ਉਹਨੂੰ ਨਹੀਂ ਜਾਣਦੇ। ਹਾਂ ਲੇਕਿਨ ਹਿੰਦ ਸਿੰਧ ਇੰਗਲਿਸ਼ ਅਰਬੀ ਇਟਾਲੀਅਨ ਸਿਆਲਕੋਟੀ ਸਰਾਇਕੀ ਤਰਕਸ਼ ਅਰਬੀ ਹਾਂ ਕੜਕੱਲਾ ਕੇਰਲਾ ਬੰਗਲਾਦੇਸ਼ੀ ਹਰ ਜਗ੍ਹਾ ਦੇ ਆਰਟਿਸਟ ਨੂੰ ਪਤਾ ਕਿ ਫਰੀਦ ਸਾਬਰੀ ਇੱਕ ਆਰਟਿਸਟ ਹੈਗਾ, ਲੇਕਿਨ ਨਹੀਂ ਇਸ ਪਾਸੇ ਆ ਰਿਹਾ। ਮੈਂ ਇਸ ਤੋਂ ਕਹਿ ਰਿਹਾ ਤੂੰ ਬਗਲੋਲਾ ਜਿਹਾ ਫਸ ਜਾਣਾ ਵਾ, ਫਸ ਜਾਣਾ ਤੂੰ। ਸਾਜੀ ਦੇਖੋ ਮੈਂ ਪੁੱਠਾ ਪੁੱਦਾ ਕਿਹੜੇ ਉਹ ਮੈਨੂੰ ਸਿੱਧੀ ਤਰ੍ਹਾਂ ਮਾਦਰਤ ਨਾਲ ਸਾਜੀ ਦੇਖੋ ਹੁਣ ਮੈਂ ਨਾ ਨਥੀ ਕਰਾ ਦੇ। ਤੁਸੀਂ ਮੈਨੂੰ ਕਹੋ ਬੇਟਾ ਗੱਲ ਮੈਂ ਫੈਸਲ ਸਾਹਿਬ ਹਾਂ ਬੇਟਾ ਸਹਿ, ਮੈਂ ਤੈਨੂੰ ਸਹੀ ਕਹਿ ਰਿਹਾ। ਉਸਤਾਦ ਸਾਜੀ ਜੀ ਤੁਸੀਂ ਨਹੀਂ ਸਹੀ ਕਹਿ ਰਹੇ। ਮੇਰੇ ਕੋਲ ਗੱਲ ਵੇਖੀ ਮੈਨੂੰ ਦੇਖੋ ਉਸਤਾਦ ਜੀ, ਸਭ ਤੋਂ ਪਹਿਲੇ ਨੰਬਰ ਤੇ ਮਾਦਰਤ ਨਾਲ ਮੈਨੂੰ 2 ਬੰਦੇ ਬਹੁਤ ਦੁਖਦੇ, ਮੇਰਾ ਦਿਲ ਕਰਦਾ ਮੈਂ ਉਹਨਾਂ ਨੂੰ ਵੱਢ ਦਿਆਂ ਭਾਵੇਂ ਜਿਹੜਾ ਵੀ ਹੈ। ਉਹ ਨਾ ਤੁਹਾਡੇ ਤੋਂ ਭਰਾ ਨੇ ਤੇਰੇ ਨਾ ਫੈਸਲਾ ਆਹੋ ਨਾ ਕਰੇ। ਯਾਰ, ਭਰਾਵਾਂ ਨੂੰ ਕਿਉਂ ਵਿਚਾਰਿਆਂ ਨੂੰ ਇਦਾਂ ਕਹਿਣ ਦੇ ਆ? ਹੁਣ ਹਿੱਸਾ ਤੇਰੀ ਵਾਰੀ ਇੱਕ ਵੱਢ ਰਹੇ ਉਹਨੂੰ। ਯਾਰ ਪਹਿਲੇ ਤੇ ਇੱਕ ਮੁਖਤਸਰ ਜਿਹਾ ਬੰਦਾ ਇਹਨੂੰ ਤਾਂ ਮੈਂ ਕਲੀਅਰ ਕਰਾਂ ਨਾ, ਕਿੰਨੇ ਦਿਨਾਂ ਦਾ ਮੇਰੇ ਦਿਮਾਗ ਚੜਿਆ। ਕਿਹੜਾ ਦਾ ਠੀਕ ਹੈ, ਉਹ ਬੰਦਾ ਮੈਨੂੰ ਮੁੱਖੇ ਦੁਖਦਾ ਹੀ ਤੇ ਮੇਰੇ ਨਾਲ ਉਹਦੇ ਤੇ ਮੈਂ ਹੁਣ ਮੇਰੇ ਕੋਲ ਅਲਫਾਜ਼ ਨਹੀਂ ਕਿ ਬੇਸ਼ੁਮਾਰ ਲਾਨਤ। ਬੇਸ਼ੁਮਾਰ ਰਿਹਾ। ਹਾਂ ਜਦੋਂ ਫੇਸਬੁੱਕ ਤੁਸੀਂ ਚਲਾਉਂਦੇ ਹੋ ਨਾ ਤੇ ਇੱਕ ਸਟੋਰੀ ਆਉਂਦੀ ਉਹ ਤੁਸੀਂ ਪੜ੍ਹਦੇ ਹੋ, ਬੜੀ ਇੰਟਰਸਟਡ ਹੁੰਦੀ ਹੈ ਤੇ ਅੱਗੇ ਲਿਖਿਆ ਹੁੰਦਾ ਮੁਕੰਮਲ ਪੜ੍ਹਨੇ ਕੇ ਲਈ ਆਖਰੀ ਕਮੈਂਟਸ पे क्लिक करें। ਉਹਨਾਂ ਤੇ ਨਾਲ ਉਹ ਖੁੱਲਦਾ ਵਾ ਤੇ ਅੱਗੋਂ ਪਤਾ ਨਹੀਂ ਕੀ ਖੁੱਲੀ ਜਾਂਦਾ। ਉਹ ਮੇਰੇ ਨਾਲ ਬੜਾ ਚਵਲ ਲੋਗਾ। ਤੇ ਜਿਹੜੇ ਦੂਸਰੇ ਕਰੈਕਟਰ ਜਿਹੜੇ ਕਹਿੰਦੇ ਨੇ ਯਾਰ ਇਹ ਗੱਲ ਦਾ ਪਤਾ ਲੱਗਾ ਵਾ ਕੱਲ ਤੇਰੇ ਨਾਲ ਨਹੀਂ ਫੇਰ ਕੇ ਮੌਕਾ ਆਏਗਾ ਤੇ ਭੁੱਖੇ ਤੇ ਠੀਕ ਹੈ ਹੁਣ ਪਰੇਸ਼ਾਨ ਕੀਤਾ ਯਾਰ, ਮੌਕਾ ਆਏਗਾ ਮੈਂ ਤੈਨੂੰ ਕਹਿਣ ਡਿਆ ਮੈਂ ਕਰਾਂਗਾ, ਕਾਹਦੀ ਟੈਨਸ਼ਨ। ਅਗਰ ਨਹੀਂ ਯਾਰ ਫੈਸਲ ਜੇ ਤੂੰ ਸ਼ੁਰੂ ਕੀਤੀ ਤੇ 10 ਹੋਣੀ ਯਾਰ। ਆਹੋ ਮੈਂ ਹੋ ਗਿਆ, ਮੈਂ ਕਿਹਾ ਯਾਰ ਮੈਨੂੰ ਦੱਸ। ਨਹੀਂ ਮੌਕਾ ਆਏਗਾ ਤਾਂ ਮੈਂ ਦੱਸਾਂਗਾ ਯਾਰ। ਜਦੋਂ ਤੁਸੀਂ ਮੇਰੇ ਅਗਰ ਫੋਰ ਐਗਜ਼ਾਮਪਲ ਮੇਰੇ ਦੋਸਤ ਹੋ, ਮੇਰੇ ਭਰਾ ਹੋ, ਮੇਰੇ ਨਾਲ ਮੁਹੱਬਤ ਕਰਦੇ ਹੋ ਤੇ ਮੈਨੂੰ ਕਨਫਰਮ ਕਰਨਾ, ਮੇਰੇ ਨਾਲ ਮੁਖਲਸ ਵੀ ਹੋ ਤੁਸੀਂ, ਮੈਨੂੰ ਕਨਫਰਮ ਕਰਨਾ ਬਾਤਰ ਉਹ ਰਸਤੇ ਦੇ ਨਹੀਂ ਅੱਗੇ ਜਨਾਬ ਅਲੀ ਸ਼ੇਰ ਵਾ, ਇੱਧਰ ਜਾ ਇੱਧਰ ਫਲਾਣਾ ਵਾ, ਇੱਧਰ ਜਾ ਇੱਧਰ ਸਹੀ ਆ। ਤੇ ਇਹੀ ਉਸਤਾਦ ਜੀ ਤੁਹਾਨੂੰ ਉਹ ਯਾਰ ਉਸਤਾਦ ਜੀ ਦੇ ਹਵਾ 'ਚ ਤੀਰ ਮਾਰਨ ਦੇ ਅਗਲੇ ਬੰਦੇ ਦੇ ਹਵਾ 'ਚ ਮੈਂ ਤੈਨੂੰ ਕਹਿ ਰਿਹਾ ਕਿ ਬਚ ਕੇ ਰਹਿਣਾ ਰੇ ਬਾਬਾ, ਬਚ ਕੇ ਰਹਿਣਾ ਰੇ। ਕਿੰਨਾ ਕੋਲੋਂ ਬਚਾਂ
ਉਹਨਾਂ ਕੋਲੋਂ ਹੀ। ਹਾਂ ਉਸਤਾਦ ਜੀ ਕੋਈ ਇੱਕ ਤਾਂ ਨਾਮ ਨੇ ਲਵੋ। ਉਹ ਯਾਰ ਜਿੰਨਾ ਦੇ ਰਾਤੀ ਯਾਰ ਵਿਛੜੇ ਆਹ ਉਹਨਾਂ ਕੋਲੋਂ ਬਚ। ਉਸਤਾਦ ਜੀ ਅਗਰ ਤੁਹਾਡੇ ਨਾਲ ਕੋਈ ਮਾਮਲਾ ਹੋਵੇ ਤੁਹਾਡੇ ਚ ਪਰਸਨੈਲਿਟੀ ਵੀ ਆ, ਗੁੱਡ ਲੁਕਿੰਗ ਵੀ ਹੋ, ਇੱਧਰ ਤੇ ਆ ਨਾ ਉਹ ਇਹ ਨਹੀਂ ਦੇਖਦੇ। ਕੁਛੜ ਰਗਾ ਨਾ ਉਹਨਾਂ ਨੂੰ ਬੈਕ ਤੇ ਉਹ ਟਾਰਗੇਟ ਹੋਰ ਹੁੰਦਾ ਵਾ, ਅੱਗੇ ਉਹਨਾਂ ਨੂੰ ਉਹਦਾ ਕੋਈ ਗਰਜ ਨਹੀਂ ਹੁੰਦੀ ਵੀ ਕੌਣ ਆ ਤੇ ਕੌਣ। ਉੱਥੇ ਤੂੰ ਮੇਰੇ ਨਾਲ ਖਲੋ ਜਾ ਜੀ ਠੀਕ ਹੈ ਨਾ, ਤੂੰ ਮੇਰੇ ਨਾਲ ਖਲੋ ਜਾ ਤੇ ਲੋਕਾਂ ਨੂੰ ਪੁੱਛ ਲੈ ਪਰਸਨੈਲਿਟੀ ਗੱਲ। ਓਏ ਉਹ ਸਕੇ ਭਰਾਵਾਂ ਦੇ ਨਾਲ ਨਹੀਂ ਖਲੋਤੇ ਤੁਹਾਡੇ ਨਾਲ। ਲੇਕਿਨ ਇੱਕ ਗੱਲ ਆ ਉਸਤਾਦ ਜੀ, ਜੇ ਇਹ ਗੱਲ ਹੈ ਇਹਨੂੰ ਸਿਮਰਨ ਵਾਲਾ ਹਾਜੀ ਜੇ ਜੈਨੂਇਨ ਟੱਕਰ ਗਿਆ ਜਿਹੜੇ ਸਿਮਰਨ ਦੀ ਸਟੋਰੀ ਵਾਲਾ ਹਾਜੀ ਆ ਇਹਨੂੰ ਜੈਨੂਇਨ ਟੱਕਰ ਗਿਆ ਤੇ ਬਹੁਤ ਪਛਤਾਉਣਾ। ਯਾਰ ਮੈਨੂੰ ਇੱਕ ਬੰਦੇ ਨੇ ਉਹ ਭੇਜੀ ਸੀ ਤਸਵੀਰ, ਇੱਕ ਹੋਟਲ ਵਾਲੇ ਆ ਸਿਮਰਨ ਟੀ ਸਟਾਲ ਜਾਂ ਪਤਾ ਨਹੀਂ ਇਦਾਂ ਦਾ ਕੁਝ। ਮੈਂ ਤਸਵੀਰ ਲਾਵਾਂਗਾ ਥੱਲੇ ਦੇਖਣਾ ਤੁਸੀਂ। ਉਹਦਾ ਹੋਟਲ ਉਹਦੇ ਨਾਮ ਦਾ ਹੋਟਲ ਰੱਖ ਲਿਆ ਉਹਨੂੰ ਕਹੋ ਨਾ ਕਾਪੀਰਾਈਟ ਭੇਜੇ ਉਹ ਉਹਨੂੰ। ਨਹੀਂ ਗਲਤ ਗੱਲ ਹੈ। ਨਹੀਂ ਮੈਨੂੰ ਤਸਵੀਰ ਭੇਜੀ ਸੀ ਕਿਸੇ ਨੇ। ਤੇ ਹੋਟਲ ਹੈਗਾ ਉਹ ਯਾਰ ਜੈਨੂਅਨ ਹੋਏਗਾ, ਸਿਮਰਨ ਨਾਮ ਆ, ਇੱਕ ਜੈਨੂਅਨ ਇੰਡੀਅਨ ਨਾਮ ਆ ਸਿਮਰਨ। ਸਾਰੇ ਤੁਹਾਨੂੰ ਪਤਾ ਵੀ ਹੈਗਾ, ਫੈਮਿਲੀ ਵੇਖਦੀ ਸਾਲਾ ਹੀ ਨਹੀਂ ਵੇਖਦੇ। ਉਹ ਯਾਰ ਸਿਮਰਨ ਨਾਮ ਹੈਗਾ ਤੇ ਸਿਮਰਨ ਨਾਂ ਦੀ ਕੋਈ ਚੀਜ਼ ਹੋ ਸਕਦੀ ਹੈ? ਕਿਉਂ ਉਸਤਾਦ ਜੀ ਕਿਸੇ ਦੀ ਜ਼ਰੂਰਤ ਤੇ ਮੈਂ ਰੱਖਣਾਗਾ ਭਲਾ? ਨਹੀਂ ਉਹਦਾ ਕਿੱਦਾਂ ਦੀ ਗੱਲ ਕਰਨ ਡਏ ਹੋ ਤੁਸੀਂ? ਉਸਤਾਦ ਜੀ ਸਿਮਰਨ ਨੂੰ ਕੋਈ ਰੱਖ ਲੈ ਉਹਦਾ ਨਾਮ ਨਹੀਂ ਜੇ ਰੱਖਣ ਦੇਣਾ ਕਿਸੇ ਨੂੰ। ਹਾਂਜੀ ਇਹ ਨਾਮ ਚਾਚੀ ਆਤਮਾ ਪਵਾ ਦਿਓ ਨਾ। ਚਾਚੇ ਨੂੰ ਕਹਿ ਕੇ ਸਟ੍ਰਾਈਕ ਦਾ ਤੁਹਾਨੂੰ ਪਤਾ ਵੀ ਹੈਗਾ। ਫਿਰ ਉਸਤਾਦ ਜੀ ਪਤਾ ਕੀ ਕਹਿੰਦੇ ਨੇ ਇੱਕ ਕਹਾਵਤ ਹੈ ਮਲਿਆਲਮ ਦੀ, ਚੱਲ ਚੁੰਡਲ ਪਾਲੋ ਚੁੰਡਲ ਪਾਲੋ। ਕਹਿੰਦੇ ਕੋਈ ਅੱਜੀ ਦੇ ਗਿਆ ਚੁੰਡਲ ਪਾਲੋ ਚੁੰਡਲ ਪਾਲੋ ਆਹ ਉਹ ਚੁੰਡੇ ਮੁੰਡੇ ਗਾੜੇ ਫਿਰ ਚੁੰਡੇ ਗਾੜੇ ਕਹਿ ਦਿੰਦਾ ਵਾ ਜਿਹੜੀ ਮਰਜ਼ੀ ਜ਼ੁਬਾਨ ਦੇ ਵਿੱਚ ਲਫਾਜ਼ ਪਾ ਦਿੰਦਾ ਉਹੀ ਨਹੀਂ ਯਾਰ ਪੌੜੇ ਮੋੜ। ਨਹੀਂ ਭਰਾ ਕਰੀਮ ਕਿਹੜੀ ਲਾ ਰਿਹਾ ਅੱਜ ਕੱਲ੍ਹ? ਅੱਛਾ ਉਹ ਦੱਸ ਨਾ ਕਹਾਵਤ ਕਹਾਵਤ ਉਸਤਾਦ ਜੀ ਕਹਿੰਦੇ ਇੰਡੜ ਪੁੰਡੜ ਚਾੜ ਇੰਡੜ ਪੁੜ ਚੰਡ ਪਰਦਾ ਰੱਖ ਜਿੰਨਾ ਖਾਦੀਆਂ ਗਾਜਰਾਂ ਢਿੱਡ ਉਹਨਾਂ ਦੇ ਪੀ ਯੈਸ ਮੈਨੂੰ ਪਤਾ ਸੀ। ਲੇਕਿਨ ਉਸਤਾਦ ਜੀ ਇਹ ਪਤਾ ਕੀ ਉਡਾਰੀਆਂ ਲਾਵਾਂ ਇਸ਼ਕ ਦੇ ਅਮਰੀ ਉਹ ਵਾਲੀਆਂ ਨਾ ਉਡਾਰੀਆਂ ਵਾ। ਲੇਕਿਨ ਉਸਤਾਦ ਜੀ ਨੇ ਬੜੀ ਅਥੈਂਟਿਕ ਗੱਲ ਕੀਤੀ, ਅਸੀਂ ਆਪਣੇ ਆਪ ਨੂੰ ਕਲੋਜ਼ ਕਰਨਾ ਹਾਂ ਸਿਆੜੀ ਬੇਟੇ। ਇਹਨੂੰ ਮੈਂ ਤੈਨੂੰ ਕਹਿ ਰਿਹਾ ਇਸ ਟਾਈਮ ਤੂੰ ਸ਼ਹਜ਼ਾਦਾ ਸਲੀਮ ਆ, ਲੇਕਿਨ ਪਿੱਛੇ ਤੇਰੇ ਇਰਦ ਗਿਰਦ ਕਿਹੜੇ ਲੋਕ ਨੇ, ਕਿਹੜੇ ਕੰਮ ਵਾਲੇ ਨੇ, ਕਿਹਨਾਂ ਨੂੰ ਮੈਂ ਘੇਰਨਾ ਹੈ, ਕਿੱਦਾਂ ਮੈਂ ਗੇੜਾ ਦੇਣਾ, ਇਹ ਚੀਜ਼ ਮੈਂ ਕਿੱਦਾਂ ਲੈਣੀ, ਇਹ ਚੀਜ਼ ਇਦਾਂ ਲੈਣੀ, ਇਹ ਜਦੋਂ ਤੇਰੇ ਤੇ ਰਾਜ਼ ਖੁੱਲਣੇ ਤੂੰ ਪਾਗਲ ਹੋ ਜਾਣਾ। ਹਾਂ ਪਹਿਲੇ ਤੇ ਤੂੰ ਹੱਥੀਂ ਸਾਰਾ ਕੁਝ ਦੇਣਾ ਆਪ ਕਿ ਯਾਰ ਮੈਂ ਤੂੰ ਵੀ ਜਾ ਬਈ ਤੂੰ ਵੀ ਜਾ। ਮੁझे ਤੈਨੂੰ ਪਤਾ ਲੱਗਣਾ ਅਸਲ ਤੇ ਮਕਸਦ ਹੀ ਇਹ ਸੀ ਸਾਰਾ ਕੁਝ ਲੈ ਕੇ। ਇਹ ਸ਼ਹਜ਼ਾਦਾ ਸਲੀਮ ਤੇ ਨਾਰਕਲੀ ਮਾਲ ਦੇ ਕੰਮ ਕਰਦੀ ਆ। ਸ਼ਹਜ਼ਾਦਾ ਸਲੀਮ ਵੀ ਪੂਰਕ ਹਲੀਮ। ਹਾਂ ਭਾਜੀ ਮੇਰੀ ਗੱਲ ਸੁਣੋ, ਉਸਤਾਦ ਜੀ ਉਸ ਰਸਤੇ ਤੋਂ ਗਏ ਆ ਗੁਜ਼ਰ ਪਹਿਲੇ ਜੀ। ਜਿੱਥੇ ਕੋਈ ਉਤਾਰ ਚੜਾਉ ਆ ਰਿਹਾ ਤੁਹਾਨੂੰ ਕਹਿ ਰਹੇ ਫੈਸਲ ਇੱਥੋਂ ਇੰਜ ਨੂੰ ਹੋ ਜੀ ਇੱਥੋਂ ਇੰਜ ਨੂੰ ਹੋ ਜੀ। ਹਾਂ ਯਾਰ ਉਸਤਾਦ ਜੀ ਉਸ ਰਸਤੇ ਤੋਂ ਗੁਜ਼ਰ ਗਏ ਤੇ ਕਨਫਰਮ ਆ ਕਿ ਮੈਂ ਵੀ ਉਹਦੇ ਤੇ ਹੀ ਹਾਂ। ਹਾਂ ਨਹੀਂ ਉਸਤਾਦ ਜੀ ਮੈਂ ਇਧਰ ਲੈ ਦੇ ਥੋੜਾ ਪਿੱਛੇ ਆ ਇੱਕ ਮਿੰਟ ਆ ਜਾ ਯਾਰ, ਇੱਕ ਮਿੰਟ ਆ ਜਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਸਤਾਦ ਜੀ, ਤੁਹਾਨੂੰ ਇੱਕ ਗੱਲ ਦੱਸਾਂ ਮੈਂ। ਜੀ ਹੁਕਮ ਸਰ। ਇਹ ਅੱਜ ਦੀ ਗੱਲ ਨਹੀਂ, ਮੈਂ ਬਾਈ ਰਿਟਨ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਅਗਰ ਆਉਣ ਵਾਲੇ 50 ਸਾਲ ਬਾਅਦ ਵੀ ਮੇਰੇ ਕੋਲੋਂ ਕੋਈ ਐਸੀ ਵੈਸੀ ਟੈਨਸ਼ਨ ਹੁੰਦੀ ਹੈ, ਕੋਈ ਮੈਂ ਮਿਸਟੇਕ ਕਰਦਾ, ਤੇ ਮੇਰਾ ਵੱਡਾ ਉਹੀ ਹੈ ਉਸਤਾਦ ਜੀ, ਖਾਸ ਤੌਰ ਤੇ ਤੁਸੀਂ, ਕਿ ਮੈਨੂੰ ਛੇਤਰ ਮਾਰ ਕੇ ਤੁਸੀਂ ਨਾ ਸਮਝਾਓ। ਬੱਚਾ ਮੈਂ ਬੱਚਾ ਵਾ ਜਿੱਡੀ ਯਾਰ, ਵੱਡੀ ਤੂੰ ਗਲਤੀ ਕਰਨ ਲਿਆ ਨਾ ਇਹ ਕੋੜੇ ਬਣਦੇ ਆ। ਕੋੜੇ ਮਾਰਨ ਯਾਰ। ਮੈਂ ਆਪਣੇ ਉਸਤਾਦ ਅੱਗੇ ਕਦੇ ਮੈਂ ਸੀ ਵੀ ਕਰਾਂ ਨਾ ਠੀਕ ਆ ਮੈਂ ਜਨਮਨ ਕਰਨ ਆਇਆ ਮੈਨੂੰ ਮੈਂ ਬੱਚਾ ਵਾ ਯਾਰ ਫਰੀਦ। ਤੇਰੀਆਂ ਅੱਖਾਂ 'ਚ ਨਜ਼ਰ ਆ ਰਿਹਾ ਤੂੰ ਬੱਚਾ ਵਾ, ਹਾਂਜੀ ਉਸਤਾਦ ਜੀ ਮੈਂ ਬੱਚਾ ਹਾਂ। ਤੂੰ ਬੱਚੇ ਖਾਣ ਵਾਲੀ ਬਲਾ ਵਾ। ਨਹੀਂ ਉਸਤਾਦ ਜੀ ਮੈਂ ਬੱਚਾ ਵਾਂ, ਮੈਨੂੰ ਸਮਝਾਓ, ਮੇਰੀ ਸਲਾਹ ਕਰੋ। ਤੇਰੇ ਅੰਦਰ ਬੱਚੇ ਨੇ, ਤੇਰੇ ਅੰਦਰ ਇੰਨੀ ਜਗ੍ਹਾ ਉੱਥੇ 8-9 ਬੱਚੇ ਰਹਿ ਸਕਦੇ ਨੇ। ਮੇਰੀ ਸਲਾਹ ਕਰੋ, ਮੈਨੂੰ ਮਾਰੋ, ਕਹਿੰਦਾ ਮੈਨੂੰ ਯਾਰ ਦੱਸੋ। ਉਹ ਨਾ ਨਹੀਂ। ਸਿੰਧੀ 'ਚ ਕਹਾਵਤ ਹੈ, ਓਏ ਜੀ ਜੀ ਮੁੰਜੋ ਠਾੜਿਓ ਪੀੜੋ ਨਾਹੀਓ ਦੱਸੋ, ਤੇ ਪਿਓ ਨੂੰ ਦੱਸੋ ਤੇ ਨਾਲੇ ਪਰਦੇ ਰੱਖੋ। ਹਾਂ ਬਿਲਕੁਲ। ਇਹਦਾ ਮਤਲਬ ਆ ਵੀ ਬਾਪ ਦੀ ਜੁੱਤੀ ਤੋਂ ਪਿਓ ਨੂੰ ਆਉਣ ਲੱਗ ਜਾਵੇ ਤੇ ਪਿਓ ਵੀ ਨਵੀਂ ਲੈ ਲਵੇ। ਹਾਂਜੀ ਪਿਓ ਨੇ ਵੀ ਲੈ ਪਿਓ- ਲਵੇ। ਬਾਪ ਦੀ ਜੁੱਤੀ ਪਿਓ ਨੂੰ ਆਉਣ ਲੱਗ ਪਵੇ ਤੇ ਪਿਓ ਨੇ ਵੀ ਲੈ ਲਵੇ। ਓ ਯਾਰ ਓਏ ਪੁੱਤਰ ਦੀ ਜੁੱਤੀ ਜਦੋਂ ਬਾਪ ਨੂੰ ਪੂਰੀ ਆ ਜੇ ਹਾਂ ਉਦੋਂ ਬਾਪ ਨੂੰ ਚਾਹੀਦਾ ਕਿ ਜੁੱਤੀ ਲੁਕੋ ਕੇ ਰੱਖੇ, ਲਾਉਣ ਲੱਗਿਆ ਕਿਤੇ ਵੀ। ਬਾਅਦ ਜੋ ਲੱਭਦੇ ਫਿਰਨਾ ਵੀ ਪੁੱਤਰ ਪਾ ਗਿਆ। ਸਾਜੀ ਇਹਦੀਆਂ ਅੱਖਾਂ 'ਚ ਹਯਾ ਨਹੀਂ ਹੈਗੀ। ਨਹੀਂ ਸਫਾਕੀ ਦਰਿੰਦਗੀ ਮੈਂ ਵਹਿਸ਼ਤ ਹਵਸ ਹਵਸ ਹੈ। ਫੈਸਲ ਸਾਹਿਬ ਓਏ ਨੇ ਤੇਰਾ ਤਾਂ ਦਿਮਾਗ ਖਰਾਬ ਫੈਸਲ ਜਿਹੜਾ ਨਾ ਮੇਰੀ ਗੱਲ ਸੁਣ ਫੈਸਲ ਆ ਮੇਰਾ ਫੈਸਲ ਇੱਕ ਪਾਕਿਸਤਾਨ ਦਾ ਜਿੰਨੀ ਤੇਰੀ ਤਨਖਾਹ ਨਾ ਨਹੀਂ ਉਸਤਾਦ ਇਹਦੇ ਚ ਹੋਰ ਪਾ ਕੇ ਵੀ ਤੂੰ ਅੱਗੇ ਭੇਜਣੇ ਆ। ਓਏ ਆ ਤਜਰਬੇ ਦੀ ਗੱਲ ਕੀਤੀ। ਸਮਝ ਆਈ? ਲੱਖਾਂ ਰੁਪਈਆ ਲੈ ਕੇ ਐਂਡ ਤੇ ਛਿੱਤਰ ਵੀ ਤੈਨੂੰ ਪੈਣੇ ਆ। ਫੋਰਚੂਨਰ ਲੈਣੀ ਉਹਨੇ ਉਸਤਾਦ ਜੀ। ਪਤਾ ਕੀ ਗੱਲ ਫਰੀਦ, ਮੈਂ ਤੈਨੂੰ ਕਹਿੰਦਾ ਪਾਕਿਸਤਾਨ ਦਾ ਇੱਕ ਬਹੁਤ ਬੜਾ ਨਾਮ, ਜਿਹਦਾ ਕਿ ਮੈਂ ਨਾਮ ਲੈਣਾ ਨਹੀਂ ਹੈਗਾ ਮਤਲਬ
ਉਹਨਾਂ ਨੇ ਮੈਨੂੰ ਬੁਲਾਇਆ ਉਸਤਾਦ ਜੀ, ਤੇ ਉਹਨਾਂ ਨੇ ਮੇਰਾ ਮੱਥਾ ਚੁੰਮ ਕੇ ਕਿਹਾ ਕਿ ਕਿਤਨੇ ਖੁਸ਼ ਨਸੀਬ ਹਨ ਉਹ ਲੋग ਜਿਨਕੇ ਤੁਮ शागिर्द हो। ਤੇ ਮੇਰੇ ਉਸਤਾਦ ਦੀਆਂ ਤਾਰੀਫਾਂ ਲੋਕ ਕਰਦੇ ਆ, ਨਹੀਂ ਮੇਰੇ ਨਾਲ ਵੇਖ ਕੇ ਮੇਰੀ ਇੰਡਾਇਰੈਕਟਲੀ ਤੁਹਾਡੀ ਆ ਫਿਰ। ਉਹ ਨਹੀਂ ਯਾਰ ਉਸਤਾਦ ਦੀ ਆ, ਮੈਨੂੰ ਪਤਾ ਨਾ ਇਸ ਗੱਲ ਤੇ। ਉਸਤਾਦ ਜੀ ਹੁਣ ਮੇਰੀ ਗੱਲ ਸੁਣੋ, ਮਾਦਰਤ ਨਾਲ ਇੱਕ ਗੱਲ ਹੈਗੀ ਹੈ, ਅਗਰ ਮਾੜੀ ਲੱਗੇ ਤੇ ਮਾਦਰਤ। ਉਸਤਾਦ ਜੀ ਇੱਕ ਪੀਰ ਨੇ ਨਾ ਆਪਣੇ ਮੁਰੀਦਾਂ ਨੂੰ ਕਹਿਣ ਡਿਆ, ਠੀਕ ਹੈ, ਉਹਦੇ ਚ ਸਾਡੇ ਰਿਲੇਟਿਵ ਵੀ ਬੈਠੇ ਹੋਏ ਨੇ ਮੇਰੇ, ਤੇ ਉਹ ਪੀਰ ਕਹਿਣ ਡਿਆ ਬੇਟਾ ਮਾਂ ਦੇ ਨਾਲ ਸੋਣਾ ਤੇ ਹਰਾਮ ਪੀਆ ਕਰੋ। ਮੇਰਾ ਇੱਕ ਚਾਚਾ ਉਹ ਬਿਲਕੁਲ ਫਾਰਗ ਟੈਪ ਆ, ਬਾਬਰ, ਆਤਾ ਮਜੀ ਸਟਕੀ ਆਹੋ, ਕਹਿੰਦਾ ਪੀਰ ਸਾਹਿਬ ਤੁਸੀਂ ਸੋਵੋ, ਤੁਸੀਂ ਹਰਾਮ ਖਾਓ, ਅਸੀਂ ਤਾਂ ਨਹੀਂ ਖਾਂਦੇ, ਨਾਲ ਅਸੀਂ ਸੌਂਦੇ ਸੀ। ਕਹਿੰਦਾ ਬੇਟਾ ਇੱਕ ਕਰੈਕਟਰ ਨਾਲ ਦਾ, ਕਹਿੰਦਾ ਜ਼ਮੀਨ ਤੇ ਸੋਵੋ, ਧਰਤੀ ਮਾਂ, ਤਾਂ ਕਿ ਤੁਹਾਡਾ ਗਰੂਰ ਟੁੱਟੇ, ਵੱਡੇ ਵੱਡੇ ਲਗਜ਼ਰੀ ਬਟਾਂ ਨਾਲ ਸੋਵੋ, ਤੇ ਗੁੱਸਾ ਪੀਣਾ। 30,000 ਰੁਪਏ ਦਾ ਅੱਛਾ ਬੈੱਡ ਆ ਜਾਂਦਾ ਵਾ, 23 ਲੱਖ ਰੁਪਏ ਮਰਲਾ ਜ਼ਮੀਨ ਆ। ਜ਼ਮੀਨ ਤੇ ਛੋਵੋ, ਜ਼ਮੀਨ ਤੇ ਛੋਵੋ, ਇੱਥੇ 20 ਲੱਖ ਰੁਪਏ ਤੋਂ ਘੱਟ ਮਰਲਾ ਜ਼ਮੀਨ ਨਹੀਂ ਗਈ, ਤੇ ਬੈੱਡ ਜਿਹੜੇ ਨਾ 20 ਲੱਖ ਦੇ 26 ਆ ਜਾਂਦੇ। ਸਾਜੀ ਜਦੋਂ ਜ਼ਮੀਨ ਤੇ ਸੌਣਾ ਤੇ ਤੂੰ ਜ਼ਮੀਨ ਲੈਣ ਜਾਣਾ, ਤੇਰੇ ਡੇਲੇ ਮੇਰੇ ਤੱਕ ਆ ਜਾਣੇ, ਇੱਥੋਂ ਆ ਕੇ ਇੰਜਨ ਕਰਕੇ ਵਾਪਸ ਜਾਣਾ। ਬੈੱਡ ਤੇ ਨਾ ਸੋਵੋ, ਬੈੱਡ ਤੇ ਨਾ ਸੋਵੋ, ਜ਼ਮੀਨ ਤੇ ਸੋ ਜਾਓ। ਹਾਂ, ਉਹ ਜਿੱਥੇ ਤੁਸੀਂ ਰਹਿਣ ਡਏ ਹੋ। ਓਏ ਸਾਲਿਆ ਮੇਰਿਆ, ਯਾਰ ਇਹ ਮੈਂ ਪਿਆਰ ਨਾਲ ਕਹਿ ਰਿਹਾ, ਫੈਸਲੇ ਚ ਗੁੱਸਾ ਨਹੀਂ ਕਰਨਾ। ਦੇਖ ਸਾਲਾ, ਤੂੰ ਮੇਰੀ ਬੁੱਢੀ ਦਾ ਭਰਾ ਨਹੀਂ, ਪੁੱਤਰ ਨਹੀਂ, ਹਾਂ, ਤੇ ਫਿਰ ਇਹ ਚ ਕਿਹੜੀ ਗੱਲ ਆ? ਤੂੰ ਗਾਹ ਲਾਣਾ ਨਾ ਸੋਚ। ਸਾਲਿਆ ਮੇਰਿਆ, ਜਿਸ ਜ਼ਮੀਨ ਤੇ ਬੈੱਡ ਪਿਆ ਉਹ ਜ਼ਮੀਨ ਘੱਟ ਤੋਂ ਘੱਟ 15 ਲੱਖ ਰੁਪਏ ਮਰਲਾ। ਹੁਣ ਤੂੰ ਬੈੱਡ ਨੂੰ ਛੱਡ ਕੇ ਜ਼ਮੀਨ ਤੇ ਪਏਗਾ, ਤੇ ਮਹਿੰਗੀ ਜਗ੍ਹਾ ਕਿਹੜੀ ਹੋਈ? ਮਹਿੰਗੀ ਤਾਂ ਜ਼ਮੀਨ ਹੀ ਹੋਈ ਵੈਸੇ ਉਸਤਾਦ ਜੀ, ਲੇਕਿਨ ਜਿਹੜੀ ਮਾਰਫਤ ਦੀ ਗੱਲ ਵੇ, ਮਾਰਫਤ ਦੇ ਨਾਲ ਕਹਿਣ ਡਿਆ ਪੀਰ। ਅੱਛਾ ਫਿਰ ਹਰਾਮ ਪੀਓ, ਪੀਰ ਨੇ ਕਿਹਾ ਹਰਾਮ ਪੀਓ। ਹਰਾਮ ਦਾ ਮਤਲਬ ਕਿ ਗੁੱਸਾ ਹਰਾਮ ਹੈ, ਇਹਨੂੰ ਪੀ ਜਾਓ। ਨਹੀਂ, ਜਦੋਂ ਪੀਰ ਨੇ ਕਹਿਣਾ ਹਰਾਮ ਪੀਓ, ਤੂੰ ਕਹਿੰਦਾ ਕਿ ਪੀਰ ਸਾਹਿਬ 27-28 ਸਾਲ ਹੋ ਗਏ ਪੀ ਰਿਹਾ ਮੈਂ। ਉਸਤਾਦ ਜੀ ਉਧਰੋਂ ਪੀਰ ਸਾਹਿਬ ਨੇ ਕਿਹਾ ਹਰਾਮ ਪੀਓ, ਤੇ ਨਾਲ ਹੀ ਡੱਬ ਨਾਲੋਂ ਕੁੱਪੀ ਕੱਢ ਕੇ ਕਹਿੰਦਾ ਚਲੋ ਬਈ। ਵੀਰ ਨੇ ਕਿਹਾ ਹਰਾਮ ਪੀਓ, ਤੇ ਘਰ ਜਾ ਕੇ ਪਾਣੀ ਪੀ ਜਾ ਰਿਹਾ। ਉਹਨੇ ਅੱਗੋਂ ਇਹ ਵੀ ਕਿਹਾ ਕਿ ਮਾਰਫਤ ਆ, ਕਹਿੰਦਾ ਨਹੀਂ ਹੁਣ ਮਾਰਫਤ ਰਹਿਣ ਤੇ ਮੈਂ ਹਰਾਮ ਹੀ ਪੀਣੀ। ਪੀਰ ਸਾਹਿਬ ਨੇ ਕਿਹਾ ਹਰਾਮ ਪੀਓ, ਕਹਿੰਦਾ ਚਲੋ ਫਿਰ ਸਾਡੇ ਨਾਲ ਚੱਲਦੇ ਆ। ਸਾਜੀ ਇਹਦੀ ਗੱਲ ਸੁਣਾਉਣ ਦੇ ਪੀਰ ਸਾਹਿਬ ਨੇ ਕਿਹਾ ਹਰਾਮ ਪੀਓ, ਤੇ ਕਹਿੰਦਾ ਕਪੂਰ ਲੈ ਦੋ। ਉਸਤਾਦ ਜੀ ਉਹਦਾ ਨਾਮ ਨਾ ਲਿਆ ਕਰੋ, ਮੇਰੇ ਸਾਹਮਣੇ ਨਾ ਹੋਣਾ। ਅੱਛਾ, ਹੁਣ ਕੀ ਹੋਇਆ? ਏਡਾ ਅੱਛਾ ਤੁਹਾਡਾ ਦੋਸਤ ਆ, ਬੜਾ ਅੱਛਾ ਬੰਦਾ। ਨਹੀਂ ਪੀਰ ਨੇ ਕਿਹਾ ਹਰਾਮ ਪੀਓ, ਦੇ ਪੀਰਾਂ ਨੂੰ ਪੁੱਛ ਰਿਹਾ ਦੇਸੀ ਜਾਂ ਦੂਸਰੀ। ਨਹੀਂ ਯਾਰ, ਪੀਰਾਂ ਨੇ ਇਹਨੂੰ ਕਿਹਾ ਵੀ ਹਰਾਮ ਭੇਜੋ, ਕਹਿੰਦਾ ਫਿਰ ਬੱਚਾ ਭੇਜੋ ਕੋਈ ਇੱਥੋਂ। ਉਹਨਾਂ ਨੇ ਮਾਰਫਤ ਦੀ ਗੱਲ ਕੀਤੀ, ਫਰੀਦ ਨਾ ਯਾਰ ਤੇਰਾ ਕਰੋ ਯਾਰ। ਪੀਰ ਨੇ ਕਿਹਾ ਹਰਾਮ ਪੀਓ, ਕਹਿੰਦਾ ਜੀ ਇਸ ਟਾਈਮ ਤੇ ਹੋਟਲ ਬੰਦ ਹੋ ਗਿਆ। ਉਹ ਯਾਰ ਉਹਨਾਂ ਨੇ ਮਾਰਫਤ ਦੀਆਂ ਗੱਲਾਂ ਕੀਤੀਆਂ ਫਰੀਦ, ਅਸੀਂ ਵੀ ਕਹਿਣ ਮਾਰਫਤ ਹੀ ਤੇ ਆ। ਮੈਂ ਉਹੀ ਕਹਿਣ ਡਿਆ ਨਾ ਕਿ ਸਿੱਧਾ ਕਹਿ ਦੇਣ। ਉਹ ਹੁਣ ਇੱਕ ਉਹਨਾਂ ਦਾ ਮਰੀਜ਼ ਉੱਠਿਆ, ਕਹਿੰਦਾ ਉਹ ਗੱਲ ਪੈ ਗਿਆ, ਕਹਿੰਦਾ ਪੀਰ ਸਾਹਿਬ ਅਸੀਂ ਤੇ ਨਹੀਂ ਇੰਜ, ਉਹ ਤੁਸੀਂ ਕਰੋ। ਉਹਨੇ ਫਿਰ ਨਾਲ ਦੇ ਨੇ ਕਿਹਾ, ਕਹਿੰਦਾ ਯਾਰ ਜਿਹੜਾ ਮਾਂ ਨਾਲ ਸੋਣਾ, ਜ਼ਮੀਨ ਜਿਹੜੀ ਧਰਤੀ ਮਾਂ ਤੇ ਸੋਵੋ। ਅੱਲਾ ਤੇ ਉਹ ਬੰਦੇ ਤੁਸੀਂ ਜ਼ਮੀਨ ਤੇ ਸੌਵੋਗੇ, ਇਸ ਕਿਸਮ ਦਾ ਕੱਲ ਖਜੂਰਾ ਤੁਹਾਡੀ ਲੁੱਗੀ ਪਵਾ ਦੇਗਾ। ਭਾਜੀ ਨੇ ਇੰਨਾ ਹਰਾਮ ਪੀਤਾ, ਡਾਲੇ ਨੇ ਫੜ ਲਿਆ, ਤੇ ਡਾਲੇ ਵਾਲਿਆਂ ਨੇ ਪੀਰਾਂ ਦੀ ਗੱਲ ਕਰਾਉਣਾ, ਕਹਿੰਦਾ ਉਹਨੇ ਕਿਹਾ ਸੀ ਪੀਰ ਉੱਥੇ ਹੱਥ ਕੜੀ ਲੱਗੀ। ਉਹ ਯਾਰ ਗੁੱਸਾ ਹਰਾਮ ਹੈ, ਉਹਨੂੰ ਪੀਆ ਕਰੋ। ਅੱਛਾ ਏਦਾਂ ਕਹੋ ਨਾ, ਇਹ ਚੀਜ਼ ਆ। ਤੇ ਹੁਣ ਇਹੀ ਹੈ ਨਾ, ਉਹ ਸਿੱਧਾ ਵੀ ਕਹਿ ਸਕਦੇ ਸੀ, ਉਹ ਕਹਿੰਦੇ ਸਾਨੂੰ ਇਜਾਜ਼ਤ ਨਹੀਂ। ਹੁਣ ਐਸੇ ਤਰ੍ਹਾਂ ਕਈ ਲੋਕ ਨੇ ਯਾਰ, ਦੱਸਾਂਗਾ ਗੱਲ ਨਾਲੇ ਯਾਰ, ਤੂੰ ਹੁਣ ਐਂ ਕਰਕੇ ਨਾ ਯਾਰ ਮੁਹਤਾਜ ਰਿਹਾ। ਅਗਰ ਫੈਜ਼ਲ ਸਾਹਿਬ ਵੈਸੇ ਮਾਦਰਤ ਉਸਤਾਦ ਜੀ ਇਹ ਗੱਲ ਲੌਜੀਕਲੀ ਸਿੱਧੀ ਬੰਦਾ ਕਰ ਦੇਵੇ ਕਿ ਯਾਰ ਜ਼ਮੀਨ ਤੇ ਸੌਵੋ। ਇਹ ਨਹੀਂ ਮੈਨੂੰ ਸਮਝ ਆਈ। ਮੈਨੂੰ ਆਪ ਨਹੀਂ, ਇਹ ਜਿਹੜੇ ਨੰਬਰ ਨਹੀਂ ਲੈਂਦੇ, ਨੰਬਰ, ਹਾਂ ਜਿਹੜੇ ਨੰਬਰ ਦਿੰਦੇ, ਉਹ ਨੰਬਰ ਕਿੱਦਾਂ ਦਿੰਦੇ ਆ? ਗਾਲ ਕੱਢ ਕੇ ਸਾਜੀ ਮੈਂ ਤਾਂ ਦੱਸਦਾ, ਬਾਬਾ ਜੀ ਬੈਠੇ ਨੇ, ਬਾਬਾ ਜੀ ਨੰਬਰ ਲੈਣ ਵਾਲੇ 4 ਬੈਠੇ ਨੇ। ਬਾਬਾ ਜੀ ਕੋਈ ਨੰਬਰ ਹੀ ਦਿਓ। ਜਾ ਦੌੜ ਜਾਏ। ਜਾ ਕੇ 66 ਕਾਲੇ ਨੇ। ਓਏ ਅਗਲਾ ਹੁਣ ਇੱਕ ਕਰੈਕਟਰ ਹੋਰ ਵੀ ਤੁਹਾਡਾ ਦੱਸਦਾ ਜੀ। ਅੱਛਾ, ਨਹੀਂ ਚੌਕਾ ਨਹੀਂ, ਹੁਣ ਜਾ ਕੇ ਹਿਸਾਬ ਕੀ ਲੱਗ ਰਿਹਾ? ਜਾ ਦਿਆ ਬੱਚਿਆ 4 34 ਦੌੜ ਜਾ ਦਾ 11 34 11 ਦੀ ਕੰਮ। ਪੂਰਾ ਪੰਗੂੜਾ ਦਿੱਤਾ ਨਾ। ਦੌੜ ਕੇ ਤਾਂ ਲੌਜੀਕਲ ਬਣਾਇਆ 11। ਉਤੋਂ ਨਾ ਅੱਗੋਂ ਅਗਲੇ ਦਿਨ ਫ੍ਰੀ ਦੇ ਮੈਂ ਤਾਂ ਆਦਨ ਕਿੱਡੀ ਸਿੰਪਲ ਗੱਲ ਚੁੱਕ ਕੇ
ਉਹ ਕਿੱਡੀ ਵੱਡੀ ਗਾਲ ਕੱਢਦੇ। ਉਹ ਬਹੁਤ ਬਹੁਤ ਵੱਡੀਆਂ ਕੱਢਦੇ ਤੇ ਉਹ ਖਾ ਕੇ ਆ ਕੇ ਹਿਸਾਬ ਲਾ ਰਹੇ ਹੁੰਦੇ ਅੱਜ ਉਸਤਾਦ ਜੀ ਜਾਂ ਤੇਰੀ ਮੈਂ ਭੈਣ ਨੂੰ ਇਹਦਾ 36 ਇਹਦਾ 2 36 2 ਅੱਜ ਮੈਨੂੰ ਦਾਣੇ ਬਹੁਤ ਚੰਗਾ ਲੱਗਾ ਯਾਰ। ਇਹ ਮੈਂ ਕਹਿਣ ਲੱਗਾ ਸੀ ਸਹੀ ਨੰਬਰ ਤੋਂ ਇਹਨੇ ਫੌਰਨ ਕਿਹਾ ਮੈਂ ਕਿਹਾ ਉਹਨੂੰ ਪੈ ਗਈ। ਸ਼ੁਕਰ ਉਸਤਾਦ ਜੀ ਜਨਮ ਰੌਲਾ ਇੱਕ ਹੋਇਆ ਸਾਡੇ ਉੱਥੇ ਨਾ ਅੱਛਾ ਤੇ ਦਿਲ ਕਰੇ ਬਾਬਾ ਜੈਲਨ ਖਿਜਿਆ ਹੋਏ ਕਿ ਤੁਸੀਂ ਉਹਨੂੰ ਕਿਹਾ ਬਾਬਾ ਜੀ ਕਰਮ ਕਰ ਦਿਓ ਕਰ ਇਹ ਵੀ ਨਹੀਂ ਕਹਿਣਾ ਬਾਬਾ ਜੀ ਉਹ ਹਰਾਮ ਦਿਆ ਦੌੜ ਜਾ ਇੱਥੋਂ ਪੁੱਤਰਾ ਇਹ ਹੁਣ ਉਹਨੇ ਸੁਣਿਆ ਵਾ ਸੁਣ ਕੇ ਹਰਾਮ ਦਿਆ ਦਿਨ ਯਾਨੀ ਇਹ ਹਿਸਾਬ ਆ ਉਹ ਮੇਰੇ ਅਗਲੇ ਦਿਨ ਨੰਬਰ 1 ਦਾ ਰਹਿ ਜਾਵੇ ਨਾ ਤੇ ਉਹ ਵੀ ਉਹਨਾਂ ਨੇ ਸੱਚਾ ਤੇ ਹੁਣ ਅਗਲੇ ਦਿਨ ਉਹਨੇ ਉਹਦੀ ਕਾਪੀ ਵੱਜੀ ਆ ਮਤਲਬ ਫਸਟ ਨੰਬਰ ਵੱਜਾ 11-3 ਤੇ ਉਹਨੇ ਲਿਆ ਸੀ 11-2 ਤੇ ਹੁਣ ਬੈਠਾ ਉਹਨੇ ਕਹਾ ਓਏ ਜਿਹੜਾ ਬਾਬੇ ਨੇ ਐਂਡ ਤੇ ਨਹੀਂ ਇੰਜ ਵੀ ਕੀਤਾ ਕਿ ਜਾ ਦੌੜ ਜਾ ਉਹ ਇੰਜ 2 ਸੀ ਓਏ ਕੀ ਲੌਜੀਕਲ ਲੇਕਿਨ ਵਿੱਚ ਕਈ ਸਹੀ ਵੀ ਹੁੰਦੇ ਆ ਯਾਰ। ਅੱਛਾ ਉਸ ਬਾਬੇ ਲਈ ਲੰਗਰ ਜਾਂ ਕੋਈ ਹਿਸਾਬ ਬਾਹਰੋਂ ਆਪ ਲੈ ਕੇ ਜਾ ਰਹੇ ਹੁੰਦੇ ਹਾਂ ਬਾਬਾ ਜੀ ਆ ਲੋਟੇ 2 ਲੈ ਕੇ ਆਏ ਤੇ ਨੰਬਰ ਬਾਬੇ ਕੋਲ ਲੈ ਰਹੇ ਨੇ ਉਸਤਾਦ ਜੀ ਸਾਡੇ ਮਹੱਲੇ 'ਚ ਬੰਦਾ ਸੀ ਉਹਦਾ ਨੰਬਰ ਨਹੀਂ ਲੱਗਾ ਉਹਨੇ ਬਾਬੇ ਦਾ ਸੋਹਣਾ ਝੋਟਾ ਤੋੜਿਆ। ਬਾਬੇ ਦੀ ਸੋਹਣੀ ਲੁਗੀ ਪੋਇਠਾ ਬਾਬੇ ਨੂੰ ਉੱਤੇ ਆਹੋ ਪਤਾ ਲੱਗਾ ਜੋਟਾ ਤੋੜ ਬਾਬੇ ਦਾ ਸੋਹਣਾ ਸੰਗ ਪੂਰਿਆ ਬਾਬੇ ਨੇ ਕੋਈ ਯਾਰ ਨਵੇਂ ਲਾਹੌਰ ਵਾਲਾ ਉਸਤਾਦ ਜੀ ਉਹ ਕਰੈਕਟਰ ਨੇ ਨੰਬਰ ਲਵਾਇਆ। ਬਾਬਾ ਜੀ ਕਹਿੰਦੇ ਜੀ ਜੋ ਕੁਛ ਹੈ ਨਾ ਪੁੱਤਰ ਸਾਰਾ ਕੁਛ ਹੈ ਨਹੀਂ ਕਿ ਫਰੀਦ ਉਹਨੇ ਕੁਛ 7 ਕੇ 8 ਲੱਖ ਰੁਪਏ ਦਾ ਨੰਬਰ ਲਵਾ ਲਿਆ ਤੇ ਨਹੀਂ ਲੱਗਾ। ਸਾਡੀ ਕਸਮ ਵਾਲੀ ਗੱਲ ਅਗਲੇ ਦਿਨ ਬੁਲਾ ਲੈ ਕੀ ਕੀਤਾ ਬੜਾ ਰੋਇਆ ਉਹ ਕਰੈਕਟਰ ਤੇ ਢੋਲਾਂ ਵਾਲਿਆਂ ਨੂੰ ਸੱਦਿਆ ਸਾਰਿਆਂ ਨੂੰ ਸੱਦਿਆ ਤੇ ਉਹ ਤੇ ਆ ਕੇ ਨਾ ਬਾਬਾ ਜੀ ਕੋਲ ਤੇ ਵੇਲਾ ਫੁੱਲਾ ਵੀ ਕਰਾਉਣ ਡਿਆ ਤੇ ਨੰਬਰ ਲੱਗ ਗਿਆ ਖੱਪ ਪਾਤੀ ਉਹਨੇ ਤੇ ਉਹਨੇ ਮਿਸਤਰੀ ਬੁਲਾਇਆ ਕਿ ਮਕਾਨ ਢਾਓ ਬਾਬੇ ਦਾ ਇਹ ਨਵਾਂ ਤੱਕ ਤਿਆਰ ਕਰਦਾ। ਅੱਛਾ ਉਹਨਾਂ ਨੇ ਬਾਬੇ ਦਾ ਮਕਾਨ ਢਾਇਆ ਮਿਸਤਰੀਆਂ ਨੇ ਫਰੀਦ ਸਾਹਿਬ ਅੱਧੇ ਘੰਟੇ 'ਚ ਮਕਾਨ ਢਾਤਾ ਕਹਿੰਦਾ ਨਵਾਂ ਸਕੂਲ ਤੇ ਉਹ ਕਹਿੰਦੇ ਬਾਬਾ ਜੀ ਨੰਬਰ ਲੱਗਾ ਨਹੀਂ ਨਾ ਮੇਰਾ ਰਿਹਾ ਤੇ ਨਾ ਸਹੀ ਕੀਤਾ ਅਗਲੇ ਦਿਨ ਯਾਰ। ਸਾਜੀ ਅੱਛਾ ਹੁਣੇ ਘਟ ਗਿਆ ਕੰਮ ਬਲਕਿ ਕਈਆਂ ਜਗ੍ਹਾ ਤੇ ਹੋਏਗਾ ਲੇਕਿਨ ਸਾਜੀ ਹੁਣ ਬਹੁਤ ਅੱਗੇ ਇੱਕ ਦੌਰ 'ਚ ਬਹੁਤ ਹੁੰਦਾ ਸੀ ਸਾਜੀ ਇੱਕ ਜਨਮ ਮਿੱਠਾ ਫਰੀਦ ਪੀਰਾਂ ਦਾ ਨਾ ਪੀਰਾਂ ਦਾ ਸਾਹਿਬਜ਼ਾਦਾ ਪੀਰ ਫੌਤ ਹੋ ਗਏ ਤੇ ਉਹ ਮਰੀਦ ਉਹਨਾਂ ਦੇ ਨਾਲ ਨਾ ਬੜਾ ਪਿਆਰ ਕਰਦੇ ਸੀ। ਉੱਥੇ ਪੀਰਾਂ ਦੇ ਸਾਹਿਬਜ਼ਾਦੇ ਨੇ ਕਿਤੇ ਮਰੀਦ ਕੋ ਪੈਸੇ ਪੂਸੇ ਲੈ ਲਏ ਥੋੜੇ 4-5 ਲੱਖ ਰੁਪਏ ਤੇ ਹੁਣ ਲੈਣ ਦੇਣ ਹੋ ਗਿਆ ਤੇ ਉਹਨੇ ਮੰਗੇ 4-5 ਵਾਰੀ ਉਹਨੇ ਨਹੀਂ ਦਿੱਤੇ ਤੇ ਉਹ ਲੜ ਪਏ ਨੇ ਤੇ ਉਸਤਾਦ ਜੀ ਬੰਦਿਆਂ 'ਚ ਖਲੋਤਾ ਹੋ ਗਿਆ ਕਹਿੰਦਾ ਸਰਕਾਰ ਮੈਂ ਤੁਹਾਡੇ ਦੰਦ ਭੰਨ ਦੇ 10,000 ਰੁਪਏ ਬਾਜੀ ਸਾਡੇ ਮਹੱਲੇ 'ਚ ਨਾ ਮਹਿਫਲ ਸੀਗੀ ਪੀਰੋ ਮੁਰਸ਼ਿਦ ਆਏ ਨੇ ਸਾਡੇ 2 ਬੜੇ ਅੱਛੇ ਇੱਕ ਨਾਥ ਕਾ ਨਕੀਬ ਫਰੀਦ ਵੀ ਜਾਣਦਾ ਮੈਂ ਨਾਮ ਨਹੀਂ ਲੈਣਾ ਸਰਕਾਰ ਨੇ ਏਦਾਂ ਕਰਕੇ ਸੇਂਚ ਵਿਛਾ ਲਈ ਦਰੀ ਦੁਰੀਆਂ ਤੇ ਉਹਨੇ ਨਕਾਬਤ ਕੀਤੀ ਉਹ ਨਾਥ ਪੜੀ ਆ ਤੇ ਸਰਕਾਰਾਂ ਨੇ ਮਰੀਦਾਂ ਨੇ ਐ ਰੁਪਈਏ ਸੁੱਟੇ ਆ ਕਿਤੇ ਤੇ ਨਾਥ ਖਾਂ ਪੜੀ ਜਾ ਰਿਹਾ ਤੇ ਇੰਜ ਕਰਕੇ ਜਦੋਂ ਨਾਥ ਪੜ ਕੇ ਬੈਠਾ ਨਾ 1-2-3 ਮਰੀਦ ਉੱਠੇ ਉਹਨੂੰ ਸਾਰੇ ਰੁਪਈਏ ਇਕੱਠੇ ਕਰਕੇ ਨਾਲ ਹੀ ਪੀਰਾਂ ਨੂੰ ਫਿਰ ਕਮਰੇ 'ਚ ਵਾੜਿਆ ਰੁਪਈਏ ਵੀ ਲੈ ਗਏ ਸਾਰੇ ਨਾਥ ਕਹਿੰਦਾ ਬੈਠਾ ਕਹਿੰਦਾ ਮੈਂ ਨਾਲ ਬੈਠਾ ਮੈਂ ਕਹਿੰਦਾ ਭਾਜੀ ਕਿੱਥੋਂ ਗਏ ਕਹਿੰਦਾ ਲੈ ਗਏ ਨਹੀਂ ਸਾਡਾ ਹਿੱਸਾ ਮੈਂ ਕਹਿੰਦਾ ਨਹੀਂ ਕਿਉਂ ਬੂਆ ਬਣ ਰਿਹਾ ਮੁਰਸ਼ਦ आपको 5-7 हज़ार दिला किराया लाओ सरकार पिछले कमरे सारी बाहर बूहे थड़ी ਉਸਤਾਦ ਜੀ ਮੇਰੇ ਨਾਲ ਸੱਚਾ ਵਾਕਿਆ ਹੋਇਆ ਮੇਰੇ ਪੂਰੇ ਇਲਾਕੇ ਦੇ ਵਿੱਚ ਬੜਾ ਮਸ਼ਹੂਰ ਵਾਕਿਆ ਹੋਇਆ ਸੀ। ਉਹ ਡੋਲੇ ਸ਼ਾਹ ਦੇ ਚੂਹੇ ਜਿਹੜੇ ਸੀ ਉਹਦੀ ਬੜੀ ਖਿਦਮਤ ਹੁੰਦੀ ਫਰੀਦ ਸਾਹਿਬ ਜੀ ਸਾਹਿਬ ਉਹ ਨੰਬਰ ਜਿਹਨੂੰ ਦਿੰਦਾ ਸੀ ਪਰਫੈਕਟ ਹੁੰਦਾ ਸੀ ਉਸਤਾਦ ਜੀ ਤੇ ਉਹ ਮੇਰੇ ਨਾਲ ਆ ਗਿਆ ਮੈਂ ਉਸ ਸਾਡੀ ਗਲੀ ਦੇ ਵਿੱਚ ਆਇਆ ਨਾ ਜਦੋਂ ਤੇ ਚਾਚੇ ਮੇਰੇ ਬਹਿਨੋਈ ਵੀ ਨੰਬਰ ਖੇਡਦੇ ਸੀ ਚਾਚੇ ਵੀ ਖੇਡਦੇ ਛੋਟਾ ਭਾਈ ਸਾਰੇ ਤਕਰੀਬਨ ਨੰਬਰ ਖੇਡਦੇ ਹੁੰਦੇ ਸੀ ਪੂਰੀ ਗਲੀ ਸਾਡੀ ਉਹਦੀ ਬੜੀ ਖਿਦਮਤ ਹੋਣ ਡਈ ਹੈ ਵੀ ਉਹਦੀ ਇੰਨੀ ਕੁ ਖਿਦਮਤ ਹੋਣ ਡਈ ਉਹਨਾਂ ਨੇ ਤੇ ਬਾਬਾ ਜੀ ਹੁਣ ਕਹਿੰਦੇ ਨੇ ਨੰਬਰ ਦਿਓ ਬਾਬਾ ਜੀ ਹੁਣ ਉਸਤਾਦ ਜੀ ਮੇਰੀ ਐਂਟਰੀ ਜਿਹੜੀ ਨਾ ਉਹ ਗਲਤ ਪੈ ਗਈ ਮੈਂ ਜਦੋਂ ਆਇਆ ਮੈਂ ਉਹ ਗਲਤ ਹੋ ਗਿਆ ਸਾਰਾ ਗਲਤ ਹੋ ਗਿਆ ਨਹੀਂ ਤੇ ਸ਼ਾਇਦ ਉਦੋਂ ਸਾਰੇ ਹਰੇ ਹੋ ਜਾਂਦੇ ਮੇਰੀ ਜਦੋਂ ਸਾਰੀ ਐਂਟਰੀ ਪਈ ਨਾ ਤੇ ਹੁਣ ਵਾਲਾ ਮੈਂ ਵੀ ਉਹਦੇ ਕੋਲ ਜਾ ਕੇ ਮੈਂ ਕਿਹਾ ਕੀ ਇੰਨਾ ਮਜਮਾ ਲਾਇਆ ਹੁੰਦਾ ਉਹ ਨੰਬਰ ਦਿੰਦੇ ਆ ਬਾਬਾ ਜੀ ਪੂਰਾ ਨੰਬਰ ਦਿੰਦੇ ਫਰੀਦ ਸਾਹਿਬ ਜੀ ਸਾਹਿਬ ਉਹਦੇ ਕੋਲ ਨੰਬਰ ਮੰਗਿਆ ਤੇ ਉਹਨੇ ਕੀ ਕਿਹਾ 1 2 3 4 1 2 3 4 ਤੇ ਮੈਂ ਵੀ ਸੇਮ ਅੱਜ ਕਹਿੰਦਾ ਮੈਂ ਕਿਹਾ 5 6 7 8 ਠੀਕ ਹੈ ਇਹ ਹੁਣ ਮੈਂ ਕਿਹਾ ਬਾਬਾ ਜੀ ਨੰਬਰ ਦਿਓ ਸਾਨੂੰ ਗਿਣਤੀ ਨਾ ਸੁਣਾਓ
ਕਹਿੰਦਾ 1 2 3 4 ਮੈਂ ਕਿਹਾ 5 6 7 8 ਠੀਕ ਹੈ ਉਸਤਾਦ ਜੀ ਇਹ ਹੁਣ ਨਾ ਮੇਰੀ ਉਹਦੇ ਨਾਲ ਚੱਲਣ ਡਈ ਖੁਦਾ ਜਾਣਦਾ ਮੇਰਾ ਸਵੇਰੇ 1 2 3 4 ਫਸਟ ਲੱਗਾ ਹੋਇਆ ਓਏ ਤੇ ਪੂਰਾ ਮਹੱਲਾ ਮੈਨੂੰ ਗਾਲਾਂ ਕੱਢਣ ਡਿਆ ਮੈਂ ਉਹ ਗੱਲਾਂ ਇੱਧਰ ਉੱਧਰ ਮੈਨੂੰ ਕੀ ਪਤਾ ਯਾਰ ਮੈਂ ਤਾਂ ਸਮਝਿਆ ਗਿਣਤੀ ਸੁਣਾ ਯਾਰ ਇਹ ਇਤਫਾਕ ਹੋ ਜਾਂਦਾ ਵਾ। ਇਤਫਾਕ ਹੋਇਆ ਮੈਨੂੰ ਜ਼ੋਰ ਹੀ ਯਾਰ ਉਸਤਾਦ ਜੀ ਮੈਂ ਨਾ ਹੁਣ ਤੁਹਾਨੂੰ ਇੱਕ ਵਾਕਿਆ ਸੁਣਾਉਣਾ ਚਾਹੁੰਦਾ। ਸਾਡੇ ਨਾਲ ਨਾ ਇਸ ਵਾਰੀ ਉਮਰੇ ਤੇ ਤਾਇਆ ਜੀ ਗਏ ਸੀ। ਉਸਤਾਦ ਜੀ ਬਹੁਤ ਅੱਛੇ ਇਨਸਾਨ, ਅੱਲਾ ਨੂੰ ਸਿਹਤ ਦੇਵੇ, ਬਹੁਤ ਸਿੱਧੇ ਆਦਮੀ, ਨਾਈਸ ਮੈਨ। ਮਿੱਟੇ ਟੋਪੀਆਂ ਵਾਲੀ ਬਿਲੋ ਗੱਲ ਸੀ। ਅੱਛਾ ਉਸਤਾਦ ਜੀ ਅਸੀਂ ਨਾ ਕਮਰੇ 'ਚ ਬੈਠੇ ਤੇ ਆਪਣੇ ਬੇਟੇ ਨੂੰ ਕਹਿੰਦੇ ਦਾਊਦ ਮੇਰੀ 2 ਟੋਪੀਆਂ ਲੈ ਕੇ ਮੈਂ ਨਮਾਜ਼ ਪੜ੍ਹਨ ਜਾਣਾ ਹੁੰਦਾ। ਕਹਿੰਦਾ ਆਬੂ ਜੀ ਮੈਂ ਲਿਆ ਦਿੰਦਾ। ਅਸੀਂ ਥੱਲੇ ਗਏ ਤੇ ਥੱਲੇ ਅਸੀਂ ਭੁੱਲ ਗਏ ਤੇ ਉੱਪਰ ਵਾਪਸ ਆ ਗਏ ਕਮਰੇ 'ਚ। ਤੇ ਦਾਊਦ ਕਹਿੰਦਾ ਆਬੂ ਜੀ ਮੈਂ ਨਾ ਤੁਹਾਨੂੰ ਸਵੇਰੇ ਟੋਪੀ ਲਿਆ ਦਾਂਗਾ, ਹੁਣ ਟਾਈਮ ਨਹੀਂ ਲੱਗਾ। ਕਹੋ ਚਲੋ ਕਹਿੰਦੇ ਅੱਲਾ ਬਾਤ ਭਾਈ। ਤਾਈ ਸੌਂ ਗਏ ਆ ਤੇ ਦਾਊਦ ਮੈਨੂੰ ਕਹਿੰਦਾ ਯਾਰ ਅੱਬੂ ਜੀ ਨੇ ਨਾ ਬੋਲੀ ਜਾਣਾ, ਮੈਂ ਸਵੇਰੇ ਨਮਾਜ਼ ਪੜ੍ਹਨੀ ਸੀ, ਦਿਲ 'ਚ ਪਤਾ ਨਹੀਂ ਕੀ ਆਉਣਾ, ਮੈਂ ਟੋਪੀਆਂ ਲੈ ਆਈ ਉਹਨਾਂ ਮਿੱਠੇ ਤੂੰ ਸੌਂ ਜਾ। ਮੈਂ ਕਿਹਾ ਠੀਕ ਆ। ਉਹਨੇ 2 ਟੋਪੀਆਂ ਲਿਆ ਕੇ ਨਾ ਤਾਈ ਦੇ ਸਹਾਰੇ ਰੱਖਤੀਆਂ। ਹੁਣ ਤਾਈ ਜੀ ਸਵੇਰੇ ਉੱਠੇ ਆਇਆ ਦੇਖਿਆ ਟੋਪੀਆਂ ਤੇ ਹੈਰਾਨ ਹੋ ਗਏ। ਮੇਰੀ ਅੰਬੀ ਨੇ ਕਹਿੰਦੇ ਆਪਾ ਉੱਠ ਜਰਾ ਆ ਵੇਖ ਰਾਤੀ ਮੋਇਦਾ ਹੋ ਗਿਆ ਤੇ ਮੈਨੂੰ ਬਿਠਾ ਕੇ ਮਿੱਠਿਆ ਆ ਵੇਖ ਰਾਤੀ ਮੋਇਦਾ ਹੋ ਗਿਆ। ਮੈਂ ਕਿਹਾ ਕੀ ਹੈ? ਮੋਇਜ਼ਾ ਹੋ ਗਿਆ। ਮੋਇਜ਼ਾ ਹੋ ਗਿਆ। ਮੈਂ ਕਿਹਾ ਕੀ ਹੋਇਆ ਤਾਇਆ ਜੀ? ਰਾਤੀ ਕਹਿੰਦੇ ਮੈਂ ਗਰੂਦਗੀ ਸੀਗਾ, ਮੈਨੂੰ ਕਿਸੇ ਨੇ ਉਠਾਇਆ ਵਾ ਵੀ ਭਾ ਉੱਠ ਆ ਤੇਰੀਆਂ ਟੋਪੀਆਂ। ਮੈਂ ਕਿਹਾ ਤਾਇਆ ਜੀ ਤੁਹਾਨੂੰ ਕੀ ਲੱਗਦਾ? ਕਹਿੰਦਾ ਮੈਨੂੰ ਲੱਗਦਾ ਕੋਈ ਫਰਿਸ਼ਤਾ ਸੀ। ਮੈਂ ਕਿਹਾ ਫਰਿਸ਼ਤੇ ਦਾ ਨਾਮ ਦਾਊਦ ਜੱਟ ਸੀ, ਉਹ ਪਿਆ ਵਾ ਉਹਦੇ ਵਿਚਾਰੇ ਨੇ। ਮੈਂ ਕਿਹਾ ਰਾਤੀ 2 ਟੋਪੀਆਂ ਲੈ ਕੇ ਰੱਖੀਆਂ। ਇਸ ਤਰ੍ਹਾਂ ਜੀ ਅਸੀਂ ਨਾ ਬੈਠੇ ਨੇ ਉੱਥੇ ਮਸਜਿਦ ਨਬੀ 'ਚ ਬੈਠੇ। ਮੈਂ ਕਿਹਾ ਤਾਇਆ ਜੀ ਹਰ ਬੰਦੇ ਦੀ ਖੁਆਇਸ਼ ਹੁੰਦੀ ਆ। ਤਾਇਆ ਜੀ ਸਿੱਧੇ ਉਸਤਾਦ ਜੀ ਸਿੱਧੇ ਬੜੇ ਸੀ ਕਿ ਅੱਲਾਹ ਪਾਕ ਨਾ ਜਨਰਲ ਵਕੀਲ ਸਭ ਨੂੰ ਜਗ੍ਹਾ ਦੇਵੇ। ਤੇ ਮੈਂ ਕਿਹਾ ਤੁਸੀਂ ਹੁਣ ਆਏ ਹੋ, ਮੇਰੀ ਦੁਆ ਅੱਲਾਹ ਪਾਕ ਤੁਹਾਨੂੰ ਜਨਰਲ ਵਕੀਲ ਜਗ੍ਹਾ ਦੇਵੇ, ਤੁਸੀਂ ਇੱਥੇ ਰਹਿ ਪਓ। ਕਹਿੰਦਾ ਨਹੀਂ ਮਿੱਠਿਆ ਪਿੱਛੇ ਮਿਸਤਰੀ ਲਾਏ ਤੇ ਬੱਚਿਆਂ ਨੂੰ ਚਾਲੇ ਦਾ ਨਹੀਂ ਪਤਾ ਵੀ ਸੀਮਿੰਟ ਕਿਹਦੇ ਕੋਲ ਲੈਣਾ ਤੇ ਰੇਤ ਕਿਹਦੇ ਕੋਲ ਲੈਣੀ। ਅੱਛਾ ਤੂੰ ਉਹਨਾਂ ਨੂੰ ਮੌਤ ਦੀ ਦੁਆ ਦੇ ਰਿਹਾ ਵੀ ਤੁਸੀਂ ਮਰੋ ਤਾਂ ਇੱਥੇ ਜੰਨਤੁਲ ਵਕੀਲ ਨਾ ਕਰੇ। ਤੇ ਮੈਨੂੰ ਕਹਿੰਦਾ ਨਹੀਂ ਭਾਈ ਪਿੱਛੇ ਮਿਸਤਰੀ ਲੱਗੇ ਉਹਨਾਂ ਨੂੰ ਚਾਲੇ ਦਾ ਨਹੀਂ ਪਤਾ, ਅਗਲੀ ਵਾਰੀ ਸਹੀ। ਮਿੱਟੇ ਤੂੰ ਵੀ ਤੇਜ਼ੀ ਕਰ ਰਿਹਾ ਨਾ, ਤੂੰ ਆਪਣਾ ਵੀ ਨਾਲ ਕਹਿੰਦਾ ਕਿ ਮੈਨੂੰ ਵੀ ਇੱਥੇ ਜਗ੍ਹਾ ਉਹ ਵੀ ਹੈ ਇਹਦਾ ਖੌਫ ਤੇ ਹੈਗਾ ਉਹਨੇ ਯਾਰ। ਇੱਕ ਮੈਂ ਫਿਲਮ ਵੇਖੀ ਸਾਰੀ ਉਹ ਟਾਈਟੈਨਿਕ ਆਈ ਥਿੰਕ, ਉਹਦੇ 'ਚ ਜਿਹੜਾ ਕੈਪਟਨ ਨਹੀਂ ਸੀ, ਜਿਹੜਾ ਕੈਪਟਨ ਫਰੀਦ ਸਾਹਿਬ ਉਹਦਾ ਸਿਰਫ ਖੌਫ ਦੇਖਣਾ ਤੁਸੀਂ, ਐਕਸਪ੍ਰੈਸ਼ਨ ਵੇਖਣੇ ਜਦੋਂ ਉਹਨੇ ਕਹਿੰਦਾ ਨਹੀਂ ਹਮ ਲਾਈਫ ਜੈਕਟ ਉਹਨੂੰ ਪਵਾਉਂਦੇ ਨੇ, ਕਹਿੰਦਾ ਨਹੀਂ ਹਮ ਇਸਕੇ ਬਗੈਰ ਹੀ ਹਮ ਜਾਏਂਗੇ ਪ੍ਰਭੂ। ਫਰੀਦ ਜਦੋਂ ਪਾਣੀ ਕਰਦਾ ਤੇ ਉਹਦੇ ਸਿਰਫ ਐਕਸਪ੍ਰੈਸ਼ਨ ਵੇਖੀ ਤੂੰ ਕਿ ਸਾਡੀ ਮੌਤ ਦਾ ਤਾਂ ਖੌਫ ਹੁੰਦਾ ਜਿਹੜਾ ਵੀ ਹੋਵੇ। ਨਹੀਂ ਉਹਦੇ ਵਿੱਚ ਜਿਹੜਾ ਫਿਲਮ 'ਚ ਉਹਨਾਂ ਨੇ ਵਿਖਾਇਆ ਨਾ ਟਾਈਟੈਨਿਕ 'ਚ, ਉਹ ਤੇ ਜਿਸ ਤਰ੍ਹਾਂ ਦੇਵਦਾਸ ਨਾਵਲ ਆ ਤੇ ਦੇਵਦਾਸ 'ਚ ਸ਼ਾਹਰੁਖ ਸਾਹਿਬ ਦਾ ਕਿੱਥੇ ਦਾ ਕਿੱਥੇ ਲੈ ਗਏ ਥੋੜਾ ਜਿਹਾ ਉਹਦੇ 'ਚ ਜਰਾ ਮਿਰਚ ਮਸਾਲਾ ਪਾਉਣ ਲਈ। ਲੇਕਿਨ ਸਾਜੀ ਉਹ ਦੇਵਦਾ ਉਹਦੇ 'ਚ ਟਾਈਟੈਨਿਕ ਨਹੀਂ ਵਿਖਾਇਆ ਉਹਨਾਂ ਨੇ ਵੀ ਉਹ ਜਹਾਜ਼ ਵਿੰਗਾ 'ਚ ਹੋਇਆ ਤੇ ਉਹ ਹਾਂਜੀ ਉਹ ਵਾਇਲੈਂਟ ਵਜਾਈ ਜਾ ਰਹੇ ਆ। ਮਤਲਬ ਉਹਨਾਂ ਨੂੰ ਉਹ ਹੋ ਸਕਦਾ ਹੈ ਉਸਤਾਦ ਜੀ ਉਹਦੇ 'ਚ ਬਹੁਤ ਹਕੀਕਤ ਚੇਂਜ ਹੋਵੇ ਕਾਫੀ ਇਹਦੇ ਨਾਲ। ਅੱਛਾ ਉਸਤਾਦ ਜੀ ਕਿਤੇ ਪਾਇਲਟ ਨੂੰ ਨਹੀਂ ਹੁੰਦਾ, ਉਹਦੀ ਟ੍ਰੇਨਿੰਗ ਹੁੰਦੀ ਹੈ ਕਿ ਐਂਡ ਤੱਕ ਮਰਦੇ ਤੱਕ ਤੂੰ। ਹਾਂਜੀ ਸਾਰੇ ਪਲੇਨ ਹੋਵੇ ਭਾਵੇਂ ਜਹਾਜ਼, 에ਅਰ ਹੋਸਟਸ ਵਗੈਰਾ ਜਿਹੜੀਆਂ ਹੁੰਦੀਆਂ ਨੇ ਉਹ ਜਾਂ ਜਿਹੜਾ ਅਮਲਾ ਹੁੰਦਾ ਇਹਨਾਂ ਦੀ ਪੂਰੀ ਟ੍ਰੇਨਿੰਗ ਹੁੰਦੀ ਕਿ ਤੁਹਾਨੂੰ ਪਤਾ ਵੀ ਲੱਗ ਜਾਏ ਕਿ 100% ਕੰਮ ਖਤਮ ਹੋ ਗਿਆ, ਤੁਸੀਂ ਫਿਰ ਵੀ ਹੌਸਲਾ ਅਫਜ਼ਾਈ ਔਰ ਜੋ ਵੀ ਹੋਤਾ ਹੈ ਹਿਸਾਬ ਕਿਤਾਬ ਤੁਸੀਂ ਇਹ ਕਰਨਾ ਉਸ ਟਾਈਮ। ਉਸਤਾਦ ਜੀ ਮਾਈਨੇ ਨੇ ਸਾਹਮਣੇ ਵਾਸ਼ਰੂਮ ਜਿਹੜਾ ਜਹਾਜ਼ ਦਾ ਵਾਸ਼ਰੂਮ ਹੁੰਦਾ ਉਹਦੇ ਚੋਂ ਕੁਰਲੀ ਕਰਕੇ ਬਾਹਰ ਆ ਕੇ 에ਅਰ ਹੋਸਟ ਦੇ ਪੈਰਾਂ 'ਚ ਕੀਤੀ ਕਰਕੇ। ਯਕੀਨ ਮੰਨੋ ਯਾਰ ਮੈਨੂੰ ਇਹ ਉਸਤਾਦ ਜੀ 에ਅਰ ਹੋਸਟ ਨਾਲ ਲੜਨੇ ਹੋਰ ਆਵਾਜ਼ ਨੂੰ ਤਾਂ ਖੁੱਲਾ ਕਰਾਉਂ ਬੜਾ ਮਸਾ ਆਉਂਦਾ। ਸੱਚ ਸਾਰੇ ਵੇਖੇ ਮੈਂ ਕਿਹਾ ਬਾਜੀ ਬੈਠ ਜਾਓ ਖੁਦਾ ਦਾ ਵਾਸਤਾ। ਉਹ ਬੀਬੀ ਨੇ ਬਹੁਤ ਸਾਨੂੰ ਹਸਾਇਆ ਯਾਰ। ਉਸਤਾਦ ਜੀ ਚੀਚੀ ਲੈ ਕੇ ਗੱਲ ਕਰਦੇ ਸੀਗੇ 에ਅਰ ਹੋਸਟ ਨੇ ਤੈਨੂੰ ਮੈਂ ਕਹਿਣ ਡਿਆ ਮੈਨੂੰ ਪਿੱਛੇ ਜੰਪ ਲੱਗਦੇ ਮੈਨੂੰ ਵਾਕਿਆ ਕਿਤੇ ਜਗ੍ਹਾ ਦੇ ਦੇ। ਕਹਿੰਦੇ ਬੀਬੀ ਤਾਂ ਕਿਤੇ ਜਗ੍ਹਾ ਦੇ ਲੈ ਜੰਪ ਕਿਹੜੇ ਲੱਗਦੇ ਜਹਾਜ਼ 'ਚ? ਸਾਜੀ ਜਿਹੜਾ ਹੱਜ ਦੇ ਟਾਈਮ ਹੁੰਦਾ ਨਾ ਕੰਕਰੀਆਂ ਮਾਰਦੇ ਨੇ, ਮੈਂ ਵੇਖਿਆ ਮੰਜ਼ਰ ਉਸਤਾਦ ਜੀ ਜਿਹੜੇ ਸਾਡੇ ਪਠਾਨ ਵੀਰ ਕਈ ਐਸੇ ਬਜ਼ੁਰਗ ਹੁੰਦੇ। ਉਸਤਾਦ ਜੀ ਇੱਕ ਪਠਾਨ ਖਾਨ ਸਾਹਿਬ ਸੀ, ਉਹਨੇ ਛਾਪਰ ਦੇ ਵਿੱਚ ਪੁਰਾਣੀਆਂ ਜੁੱਤੀਆਂ ਪਾਈਆਂ ਸ਼ੈਤਾਨ ਨੂੰ ਮਾਰਨ ਵਾਸਤੇ। ਮੈਂ ਕਿਹਾ ਯਾਰ ਕੰਕਰੀਆਂ ਦਾ ਹੁਕਮ ਆ, ਕਹਿੰਦਾ ਨਹੀਂ ਜੂਤਾ ਮਾਰੇਗਾ। ਯਾਰ ਇਸਨੇ ਬਹੁਤ ਬਕਾਇਆ ਟਮਾਟਰ ਗੰਦੇ ਟਮਾਟਰ ਉਸਤਾਦ ਜੀ। ਅੱਛਾ ਥੱਲੇ ਨਾ ਉਹਨਾਂ ਦਾ ਸਿਸਟਮ ਇਹ ਵਾ ਕਿ ਜਿਹੜਾ ਉਹ ਪਿੱਲਰ ਆ ਨਾ, ਇੱਕ ਪਿੱਲਰ ਹੀ ਹੈਗਾ ਵਾ ਨਾ ਉਹ ਜਿਹੜੇ ਸ਼ੈਤਾਨ ਦਾ ਬਣਾਇਆ ਉਹਨਾਂ ਨੇ ਉਸਤਾਦ ਜੀ, ਉਹਦੇ ਥੱਲੇ ਉਹ ਕੰਕਰ ਮਾਰਦੇ ਨੇ ਤੇ ਉਹ ਥੱਲੇ 8ਵੇਂ ਮੰਜ਼ਿਲ ਤੋਂ ਥੱਲੇ ਜਾਂਦੀ ਹੈ। ਥੱਲੇ ਕੰਟੇਨਰ ਲੱਗੇ ਨੇ, ਟਰੱਕ ਲੱਗੇ ਨੇ, ਉਹਨਾਂ ਦੇ ਵਿੱਚ ਭਰਦੇ ਨੇ। ਤੇ ਹੁਣ ਜਦੋਂ ਪਾਕਿਸਤਾਨੀਆਂ ਦੀ ਵਾਰੀ ਆਉਂਦੀ ਤੇ ਉੱਤੇ ਵਿੱਚ ਟਮਾਟਰ ਵੀ ਆਉਣ ਤੇ ਜੁੱਤੀਆਂ ਵੀ ਆਉਂਦੀਆਂ ਹੁੰਦੀਆਂ। ਉਹ ਕਹਿੰਦੇ ਯਾਰ ਇਹ ਤੇ ਕੰਕਰੀਆਂ ਵਾਲਾ ਨੇ ਸੀ। ਸ਼ੈਤਾਨ ਨੂੰ ਕੰਦੇ ਕੀਤਾ ਪਿਆ ਯਾਰ
ਉਹਨੇ ਚਾਚੇ ਦੀ ਗੱਲ ਤੇ ਨਹੀਂ ਚਾਚੇ ਕਹਿੰਦਾ ਯਾਰ ਨਹੀਂ ਯਾਰ ਪੁੱਤਰ ਪਿੱਛੇ ਮਿਸਤਰੀ ਲੱਗ ਗਿਆ। ਹਾਂ ਮੈਂ ਝੁੰਦੇ ਆ ਕਿ ਆਹੋ ਸਿੱਧੇ ਕਿਸੇ ਹੋਰ ਰਾਣੀ ਨੇ ਕਹਿੰਦਾ ਆਪਣੇ ਤੋਂ ਬਾਹਰ ਕੰਮ ਕੋਈ ਉਹ ਨਾ ਸੁਣਾਈ ਗਏ ਜੁਮਾ ਪੜਨ ਚਲੇ ਗਏ ਮਸਜਿਦ 'ਚ ਤੇ ਮੈਂ ਜੁਮਾ ਪੜ ਕੇ ਨਿਕਲਿਆ ਤੇ ਮੈਂ ਨਾ ਡੱਬਾ ਵਿੱਚ ਤਾਏ ਜੀ ਕਿੱਧਰ ਗਏ ਯਾਰ ਤਾਏ ਜੀ ਲੱਭ ਰਹੇ ਮੈਂ ਗੇਟ 'ਚੋਂ ਬਾਹਰ ਨਿਕਲ ਗਿਆ ਨਾ ਤੇ ਇੱਕ ਪਿੱਲਰ ਆਇਆ ਬੈਠੇ ਰੰਗ ਪੀਲਾ ਮੈਂ ਕਿਹਾ ਤਾਇਆ ਜੀ ਹੋਇਆ ਆਇਆ ਭਾਈ ਆਇਆ ਮੈਂ ਕਿਹਾ ਤਾਈ ਕੀ ਹੱਥ ਫੜ ਮੈਂ ਕਿਹਾ ਕੀ ਹੋਇਆ ਮੈਂ ਕਿਹਾ ਇਹ ਗੱਲ ਦੱਸਾਂ ਹਾਂ ਮੈਂ ਕਿਹਾ ਅੱਲਾ ਦਾ ਘਰ ਆ ਭਾਈ ਮੇਰੇ ਤੋਂ ਕੰਮ ਭਾਰਾ ਗਿਆ ਮੈਂ ਕਿਹਾ ਕੀ ਹੋਇਆ ਮੈਂ ਕਦੇ ਕਮਰੇ 'ਚ ਨਮਾਜ਼ ਪੜ ਲਿਆ ਕਰੂ ਭਾਈ ਅੱਛਾ ਕਈ ਬੰਦੇ ਜਾਂਦੇ ਨੇ ਨਾ ਸਾਡੇ ਨਾਲ ਇੱਥੋਂ ਚਾਹ ਬੜਾ ਹੁੰਦਾ ਚਾਹ ਹੁੰਦਾ ਚਾਹ ਹੁੰਦਾ ਬੜਾ ਜਨੂਨ ਔਰ ਬੜਾ ਵੀ ਯਾਰ ਮੈਂ ਜਾਵਾਂਗਾ ਉੱਥੇ ਜਾ ਕੇ ਨਾ 2-4-5 ਘੰਟੇ ਜਾਂ ਇੱਕ ਦਿਨ ਠੀਕ ਹੁੰਦੇ ਨੇ ਉਸ ਤੋਂ ਬਾਅਦ ਫਿਰ ਥਕਾਵਟ ਬਹੁਤ ਪੈਂਦੀ ਹੈ ਔਰ ਸਫ਼ਰ ਬੜੇ ਬੜੇ ਲੰਮੇ ਨੇ ਪੈਦਲ ਬੜਾ ਲੰਮਾ ਔਰ ਫਿਰ ਜ਼ਿਆਰਤਾਂ ਤੇ ਜਾਣਾ ਉਹ ਬੜਾ ਯਾਨੀ ਉੱਥੇ ਫਿਰ ਇੱਕ ਪੂਰਾ ਤੁਹਾਨੂੰ ਉਹ ਵਿਚਾਰੇ ਨਹੀਂ ਹੁੰਦੇ ਤੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਨਤੀ ਹੁੰਦੇ ਨੇ ਕਰਦੇ। ਅੱਛਾ ਜਿਹੜਾ ਰਮਜ਼ਾਨ ਦੇ ਵਿੱਚ ਕਰਦੇ ਨੇ ਨਾ ਉਮਰਾ ਕਿਉਂਕਿ ਮੈਂ ਕੀਤੇ ਰਮਜ਼ਾਨ ਦੇ ਵਿੱਚ ਉਸਤਾਦ ਜੀ ਬੜੇ ਨਿਢਾਲ ਬੰਦੇ ਹੁੰਦੇ ਹਾਂ ਹੋਟਲ ਤੋਂ ਉਹਨਾਂ ਦੇ ਕੋਲੋਂ ਨਹੀਂ ਜਾਇਆ ਜਾਂਦਾ ਉਹ ਕਹਿੰਦੇ ਭਾਈ ਫਿਰ ਇੱਥੇ ਪੜ ਲੈਣੇ ਰਸ਼ ਵੀ ਬੜਾ ਹੁੰਦਾ ਬਹੁਤ ਰਸ਼ ਹੁੰਦਾ ਰਮਜ਼ਾਨ ਮੁਬਾਰਕ ਜੀ ਮਾਸ਼ਾਅੱਲਾ। ਉਸਤਾਦ ਜੀ ਜਿਹੜੇ ਮੈਂ ਮਾਈ ਦੀ ਗੱਲ ਕਰਦਾ ਨਾ ਤੁਹਾਨੂੰ ਸੀਰੀਅਸਲੀ ਮੈਂ ਖੁਦ ਆਪਣੀ ਅੱਖੀਂ ਵੇਖਿਆ ਹੈ। ਹੁਣ ਤੁਸੀਂ ਦੇਖਿਆ ਅਜੇ ਤੱਕ ਕੋਈ ਲੇਡੀਜ਼ ਇੱਥੇ ਬੋਤਲ ਰੱਖ ਕੇ ਪਾਣੀ ਪੀਂਦੀ ਹੋਇਆ ਉਸ ਮਾਈ ਨੇ ਪੀਤੀ ਜਾਂ ਕੋਈ ਗੱਲ ਆਹੋ ਤੂੰ ਮੈਂ ਪਿਛਲੇ ਹਫਤੇ ਸਪੈਸ਼ਲ ਮਿਲ ਕੇ ਆ ਉਸ ਮਾਈ ਜੀ ਨੂੰ ਤੁਹਾਨੂੰ ਬੜੀ ਵਧਾਵਾਂ ਕਿ ਉਸ ਮਾਈ ਜੀ ਦੂਰੋਂ ਪਾਣੀ ਪੀ ਲੋ ਆਹੋ ਕਿਤੇ ਇੰਜ ਦਾਣੇ ਅੱਛਾ ਮਗਰ ਜਿੱਦਾਂ ਦੇ ਮਰਜ਼ੀ ਲੇਡੀ ਤੋਂ ਮਾਲਟਾ ਪੂਰੇ ਤਹਿਸੀਬ ਨਾਲ ਪਿਆਰ ਨਾਲ ਛਿਲ ਕੇ ਨਾ ਫਾੜੀ ਕਰਕੇ ਤੁਹਾਨੂੰ ਮਾਈ ਨੇ 2 ਪੀਸ ਕੀਤੇ ਇਧਰ ਵਾਲਾ ਪੂਰਾ ਇੱਧਰ ਵਾਲਾ ਪੂਰੇ 2 ਫਾੜੀ ਮਾਲਟਾ ਹੋ ਗਿਆ ਹਾਂਜੀ ਤੇ ਉਹਨਾਂ ਦਾ ਸਿੱਧੇ ਲੋਕ ਯਾਰ ਹੈ ਇੱਕ ਬੜੇ ਮੁਕੱਦਸ ਦਰਬਾਰ ਦੇ ਮਰੀਦ ਸਨ ਉਸਤਾਦ ਜੀ ਪੂਰੀ ਉਹਨਾਂ ਦੀ ਪੀੜ੍ਹੀ ਇੱਕ ਉਹਨਾਂ ਦੀ ਯਾਨੀ ਪੂਰਾ ਖਾਨਦਾਨ ਹੀ ਤੇ ਉਹ ਉਹਨਾਂ ਦੇ ਰਸਤੇ 'ਚ ਜਾ ਰਹੇ ਨੇ ਤੇ ਗੱਲਾਂ ਕਰਨ ਨੇ ਕਹਿੰਦੇ ਮੈਂ ਤਾਂ ਸਰਕਾਰ ਤੇ ਜਾ ਕੇ ਕਦਮਾਂ 'ਚ ਪੈਣਾ ਮੈਂ ਨਹੀਂ ਜੀਣਾ ਮੈਂ ਮਰ ਜਾਣਾ ਉੱਥੇ ਤੇ ਉਸਤਾਦ ਜੀ ਰੋ ਰਹੇ ਨੇ ਉਹ ਭਾਈ ਨਾ ਤੇ ਗੱਡੀ ਹੁਣ ਵੱਡੀ ਉੱਚੀ ਗੱਡੀ ਸੀ ਉਹਦੇ ਜਾਣਦੇ ਸੀ ਤੇ ਹੁਣ ਉਹ ਗੱਲਾਂ ਕਰੀ ਜਾ ਰਿਹਾ ਕਿ ਆਪਣੇ ਮੁਰਸ਼ਿਦਾਂ ਦੀਆਂ ਗੱਲਾਂ ਦੱਸੀ ਜਾ ਰਿਹਾ ਤੇ ਉੱਥੇ ਜਾ ਕੇ ਹੁਣ ਅਕੀਦਤ ਤੇ ਰੋਂਦਿਆਂ ਰੋਂਦੇ ਨਾ ਅੱਖਾਂ ਸਾਫ਼ ਕੀਤੀਆਂ ਤੇ ਹੁਣ ਨਾ ਅੱਗੇ ਗੱਡੀ ਉੱਚੀ ਸੀ ਤੇ ਉਹਦਾ ਦਿਲ ਸੀ ਮੈਂ ਸਿਰ ਪਾਰ ਜਾਣਾ ਯਾਨੀ ਸਿਰ ਦੇ ਬਲ ਜਾਣਾ ਅਕੀਦਤ ਦੇ ਵਿੱਚ ਜੀ ਉਹਨੇ ਕਿਤੇ ਥੱਲੇ ਇੰਜ ਕਰਕੇ ਲੱਥਿਆ ਤੇ ਰੋੜਾ ਗੁੰਮ ਗਿਆ ਤੇ ਸਾਰੇ ਉਹਨੇ ਉਰਸ ਤੇ ਪੱਟੀ ਬੰਨੀ ਸਾਰੇ ਉਸ ਤੇ ਉਹ ਕਿ ਫਿਰਦੇ ਯਾਰ ਅਕੀਦਤ ਵੀ ਤਾਂ ਐਕਸਟ੍ਰੀਮ ਵੀ ਅਕੀਦਤ ਜਿਹੜੀ ਅਸੀਂ ਥੋੜੀ ਜਿਹੀ ਲੇਕਿਨ ਸਾਜੀ ਜਿਹੜੀ ਗੱਲ ਦੱਸਣ ਦੇ ਸੀ ਫੈਸਲ ਭਾਈ ਵਾਲੀ ਉਹ ਨੰਬਰਾਂ ਵਾਲੀ ਉਸਤਾਦ ਜੀ ਨੰਬਰ ਵਾਲਾ ਜਿਹੜਾ ਕੰਮ ਆ ਹੁਣ ਜੇ ਕਿਤੇ ਬਲਕਿ ਨੰਬਰ ਤੇ ਉਹ ਚੱਲਦੇ ਹੁੰਦੇ ਸਨ ਜਿਹੜੇ ਟੀਵੀ ਤੇ ਉਹ ਨਹੀਂ ਸੀ ਚੱਲਦੇ ਹੁੰਦੇ ਹਾਂ ਉਹ ਤੇ ਹਾਲੇ ਵੀ ਚੱਲਦੇ ਆ ਜੀ ਟੀਵੀ ਵਾਲਾ ਉਹਦਾ ਉਸਤਾਦ ਜੀ ਹੁੰਦਾ ਕੀ ਹੈ ਕਿ ਉਹ ਨੰਬਰ ਖਲੋਈਏ ਉਹ ਹਾਲੇ ਵੀ ਚੱਲਦੇ ਆ ਉਹ ਇੰਡੀਆ 'ਚ ਵੀ ਇੱਥੇ ਵੀ ਉਹ ਚੱਲਦੇ ਨੇ ਨੈਟ ਤੇ ਵੀ ਟੀਵੀ ਵੀ ਅੱਛਾ ਇਹ ਹੈ ਜੂਆ ਹੀ ਹੈ ਨਾ ਹਾਂਜੀ ਹੁਣ ਤਾਂ ਕਿੰਨਾ ਕੰਮ ਘਟ ਗਿਆ ਨਾ ਸਰ ਜੀ ਕਿ ਹੁੰਦਾ ਅੰਡਰਗਰਾਉਂਡ ਹੁੰਦਾ ਵਾ ਹੁੰਦਾ ਯਾਰ ਹਾਲੇ ਵੀ ਹੁੰਦਾ ਅੱਗੇ ਸਾਜੀ ਪਰਚੀਆਂ ਬੜੀਆਂ ਵਿਕਦੀਆਂ ਹੁੰਦੀਆਂ ਸੀ ਪਰਚੀਆਂ ਵਿਕਦੀਆਂ ਸੀ ਆਹੋ ਅੱਗੇ ਤੇ ਕਾਊਂਟਰ ਲਾਏ ਹੁੰਦੇ ਸੀ ਬਾਜ਼ਾਰਾਂ 'ਚ ਲੋਕਾਂ ਨੇ ਕਾਪੀਆਂ ਤੋੜ ਕੇ ਵੇਚਦੇ ਹੁੰਦੇ ਸੀ ਲਾਈਕ ਮਤਲਬ 1 ਤੋਂ 100 ਤੱਕ ਦੀ ਕਾਪੀ ਹੈ ਨਾ ਮਤਲਬ ਤੇ ਉਹ ਪੂਰੀ ਕਾਪੀ ਵੀ ਤੋੜ ਕੇ ਰੱਖੀ ਹੁੰਦੀ ਸੀ ਉਹ ਚੋਂ ਤੂੰ 5 ਨੰਬਰ ਚੁੱਕ ਲਾ 2 ਨੰਬਰ ਚੁੱਕ ਲਾ 2 ਰੁਪਏ ਦਾ ਨੰਬਰ 1 ਰੁਪਏ ਦਾ ਨੰਬਰ ਐਜ ਟਾਈਮ ਐ ਢੋਲਾ ਘੂੜਾ ਇਦਾਂ ਦੇ ਹੁੰਦੇ ਸੀਗੇ ਨਾ ਹਾਂ ਸਹੀ ਹੈ ਉਹ ਤੁਸੀਂ ਰਾਤ ਨੂੰ ਸੇਬ ਲੈ ਕੇ ਆਓ ਤੇ ਸਵੇਰੇ ਪੀਲੇ ਹੋਏ ਹੁੰਦੇ ਉਹ ਲੈਟ ਹੀ ਉਹਨਾਂ ਦੀ ਸੀ ਰਾਤ ਨੂੰ ਲਾਲ ਹੁੰਦੇ ਆ ਆਹੋ ਹਾਂ ਉਹ ਸਵੇਰੇ ਪੀਦੇ ਹੋਏ ਹੁੰਦੇ ਉਹ ਲਾਈਟ ਲੱਗੀ ਹੁੰਦੀ ਨਾ ਉੱਤੇ ਲੇਕਿਨ ਸਾਹ ਜੀ ਆਵਾਮ ਸਮਝ ਜਾਂਦੀ ਤੁਸੀਂ ਕੋਈ ਵੀ ਗੇੜਾ ਦੇ ਰਹੇ ਨਾ ਦੂਜੇ ਦਿਨ ਜਿਹੜੇ ਆਵਾਮ ਉਹ ਸਾਰੀ ਸਮਝ ਜਾਂਦੀ ਉਹ ਵੀ ਤੇ ਇਸੇ ਮੁਲਕ ਦੇ ਵਾਸੀ ਆ ਨਾ ਸਾਰੇ ਅਸੀਂ ਵੀ ਤੇ ਮਤਲਬ ਅਗਰ ਇੱਕ ਬੰਦਾ ਸਾਨੂੰ ਗੇੜਾ ਦੇ ਰਿਹਾ ਤੇ ਅਸੀਂ ਵੀ ਤਾਂ ਉਸੇ ਹੀ ਜਗ੍ਹਾ ਤੇ ਪਲੇ ਆ ਸਾਡੀ ਵੀ ਤੇ ਤਕਰੀਬਨ ਉਹੀ ਸੋਚ ਆ ਅਸੀਂ ਵੀ ਲਾ ਲੈਣਾ ਕਿ ਆ ਲਾਈਟ ਬੰਦ ਕਰ ਦੇਣਾ ਵਿਚਾਰੀ ਨਾ ਇਹ ਗੱਲ ਬਾਤ ਹੈ ਔਰ ਕੱਲੀ ਲਾਈਟ ਨਹੀਂ ਲਾਈ ਹੁੰਦੀ ਉੱਤੇ ਲਾਲ ਜਿਹਾ ਵਰਕਾ ਵੀ ਲਾਇਆ ਉਹਨਾਂ ਨੇ ਲਾਈਟ ਦੇ ਵਿੱਚ ਨਾ ਉਸਤਾਦ ਜੀ ਇੰਜ ਕਰਕੇ ਮੈਂ ਪੈਸੇ ਕੱਟੇ 100 ਆਪਣਾ ਲਾਲ ਰੰਗ ਦਾ ਤੇ ਔਰੰਜ 100 ਦਾ ਰੰਗ ਔਰੰਜ ਮੈਂ ਕਿਹਾ 500 ਵਾਲਾ ਜਿਹੜਾ ਬਿਲੂ ਜਿਹਾ ਲੱਗਿਆ ਮੈਨੂੰ ਐਸੀ ਮਾਰੀ ਲਾਈਟ ਨਹੀਂ ਉਸਤਾਦ ਜੀ ਤੁਸੀਂ ਉਹ ਗੱਲ ਕਰੀ ਅਕੀਦੇ ਦੀ ਗੱਲ ਠੀਕ ਹੈ ਰਕਸ਼ੇ ਵਾਲੀ ਉਸਤਾਦ ਜੀ ਨੀਅਤ ਬੜੀ ਡਿਪੈਂਡ ਹੁੰਦੀ ਹੈ ਫਰੀਦ ਮੈਂ ਜਣਾ ਵਾਲੇ ਉਹ ਰਕਸ਼ੇ ਤੇ ਆ ਗਏ ਫੈਸਲਾਬਾਦ ਉਸਤਾਦ ਜੀ ਮੈਂ ਨਾ ਰਕਸ਼ਾ ਕਰਾਇਆ ਨਾਲ ਮੇਰੇ ਭਾਈ ਨੇ ਲਿਆ ਤਾਰਕ ਕੁਮਾਰ ਅਸੀਂ ਐਕਟਰ ਮੈਂ ਰਕਸ਼ਾ ਕਰਵਾਇਆ ਤੇ ਮੈਂ ਰਕਸ਼ੇ ਨੂੰ ਕਿਹਾ ਮੈਂ ਕਿਹਾ ਯਾਰ ਫੈਸਲਾਬਾਦ ਜਾਣਾ ਕਿੰਨੇ ਪੈਸੇ ਕਹਿੰਦਾ 1000 ਰੁਪਏ ਦੇ ਦੇਣਾ
ਮੈਂ ਵੇਖਿਆ ਤੇ ਇੱਕ ਤਾਂ 1000 ਹੀ ਲੈਂਦੇ ਆ। ਮੈਂ ਕਿਹਾ 4 ਜਣੇ ਅਸੀਂ ਤੇ 1000 ਰੁਪਇਆ 250 ਰੁਪਇਆ। ਮੈਂ ਉਹਨੂੰ ਕਿਹਾ ਯਾਰ ਕੁਛ ਤੇ ਘਟਾ ਯਾਰ। ਨਹੀਂ ਕਹਿੰਦਾ 5000 ਰੁਪਇਆ ਬਿਲਕੁਲ ਠੀਕ ਹੈ। ਮੈਂ ਕਿਹਾ ਯਾਰ ਕੁਛ ਘਟਾ ਲੈ। ਕਹਿੰਦਾ ਜੀ 800 ਰੁਪਏ ਤੋਂ ਨਹੀਂ ਘਟਣਾ। ਮੈਂ ਕਿਹਾ ਯਾਰ 600 ਰੁਪਏ ਲੈ ਲੈ ਯਾਰ। ਕਹਿੰਦਾ ਨਹੀਂ ਯਾਰ। ਮੈਂ ਸਾਈਡ ਸਾਈਡ ਤੇ ਆਇਆ ਤੇ ਉੱਥੇ ਖਲੋਤਾ। ਮੈਂ ਉਹਨੂੰ ਜਾ ਕੇ ਮੈਂ ਕਿਹਾ 800 ਰੁਪਇਆ ਕਹਿਣ ਡਿਆ 200 ਰੁਪਇਆ ਪੈਣਾ। ਕਹਿੰਦਾ ਓਕੇ ਚਲੋ ਬੈਠੋ। ਤੇ ਸਾਈ ਬਹਿ ਗਏ ਰਕਸ਼ੇ ਤੇ ਆ ਰਿਹਾ ਬੜੇ ਮੌਜ ਦੇ ਨਾਲ ਤੇ ਮਕੂਆਂ ਨਾਲ ਟੱਪਿਆ ਤੇ ਗੱਲਾਂ ਹੁਣ ਸ਼ੁਰੂ ਹੋ ਗਈਆਂ ਨੇ। ਮੈਂ ਕਿਹਾ ਯਾਰ ਤੂੰ ਇੱਥੇ ਯਾਰ ਇੱਥੋਂ ਹੁਣ ਕਿਸ ਤਰ੍ਹਾਂ ਵਾਪਸ ਜਾਏਂਗਾ? ਕਹਿੰਦਾ ਨਹੀਂ ਮੈਂ ਇੱਧਰ ਆਣ ਡਿਆ ਵਾ। ਮੇਰਾ ਘਰ ਇੱਥੇ ਹੀ ਹੈ। ਮੇਰਾ ਘਰ ਕਹਿੰਦਾ ਤੇ ਉਹ ਠੀਕ ਹੈ। simple ਗੱਲ ਕਹਿੰਦਾ ਮੈਂ 에ਅਰਪੋਰਟ ਤੋਂ ਸਵਾਰੀ ਲੈ ਕੇ ਆਇਆ ਤੇ ਜੜ੍ਹਾਂ ਵਾਲੇ ਤੇ ਕਹਿੰਦਾ ਮੈਂ ਉੱਥੇ ਬੜਾ ਪਰੇਸ਼ਾਨ ਸੀ। ਮੈਂ ਕਿਹਾ ਯਾਰ ਨਾ ਕੋਈ। ਹਾਂਜੀ ਭੈਣ, ਮੈਂ ਬਹੁਤ ਸਾਲ ਕਹਿੰਦਾ ਉਸਤਾਦ ਜੀ ਅਖਬਾਰਾਂ ਵਾਲੀ ਗੱਡੀ 'ਚ ਲਾਹੌਰ ਆਉਂਦਾ ਰਿਹਾ ਕਿਰਾਏ ਦੇ ਦੁੱਖੋਂ। ਅਖਬਾਰ ਟਾਈਮ ਆਓ ਅਖਬਾਰ ਟਾਈਮ ਉਹ ਸਵੇਰੇ 4 ਵਜੇ 3 ਵਜੇ ਉੱਥੋਂ ਨਿਕਲਦੀ ਹੈ ਲਾਹੌਰੋਂ। ਜਿਹੜੇ ਅਖਬਾਰਾਂ ਲੈ ਕੇ ਆਉਂਦੇ ਨੇ ਜੰਗ ਜੁੰਗ ਲਾਹੌਰੋਂ ਪ੍ਰਿੰਟ ਹੁੰਦੀਆਂ ਸੀ ਨਾ ਫੈਸਲਾਬਾਦ, ਤੇ ਅਖਬਾਰਾਂ ਵਾਲੀ ਗੱਡੀ ਆਉਂਦੀ ਸੀ। ਉਹਦੇ ਵਿੱਚ ਮਤਲਬ ਅਗਰ ਨਾਰਮਲ ਕਿਰਾਇਆ 200 ਰੁਪਏ ਨਾ ਤਾਂ ਉਹਨੇ ਤੁਹਾਡੇ ਕੋਲ 60 ਰੁਪਏ ਲੈਣੇ। ਲੇਕਿਨ ਉਹ ਬਹਿਣ ਵਾਲੀ ਜਗ੍ਹਾ ਉੱਦਾਂ ਹੀ ਹੁੰਦੀ ਕਿਉਂਕਿ ਅਖਬਾਰਾਂ ਭਰੀਆਂ ਹੁੰਦੀਆਂ ਨੇ ਵਿੱਚ ਸੀਟਾਂ ਸੂਟਾਂ ਇੱਧਰ ਉੱਧਰ ਕਰਕੇ 4 ਸਵਾਰੀਆਂ ਉਹਨਾਂ ਨੇ ਪਾ ਲੈਣੀਆਂ। ਅੱਛਾ ਫੈਸਲਾਬਾਦ। ਹਾਂਜੀ ਆਹੋ ਉਸਤਾਦ ਜੀ ਉਹਨੇ ਉਹ ਰਕਸ਼ੇ ਵਾਲੇ ਮੈਨੂੰ ਕੀ ਮਕੂਆਣੇ ਦੇ ਕੋਲ ਆਇਆ। ਮੈਂ ਕਿਹਾ ਉਹ ਤੂੰ ਇੱਧਰ ਕਿੱਧਰ ਹੁਣ ਵਾਪਸ ਜਾਏਗਾ? ਕਹਿੰਦਾ ਨਹੀਂ ਭੈਣ ਮੈਂ ਇੱਧਰ ਆਣਾ ਸੀ। ਮੈਂ ਤਾਂ ਦੁਆ ਕਰ ਰਿਹਾ ਸੀ ਕਿ ਯਾਰ ਅੱਲਾ ਕੋਈ ਨੇਕੀ। ਕਹਿੰਦਾ ਤੁਸੀਂ ਤੇ ਮੈਨੂੰ 500 ਵੀ ਕਹਿੰਦੇ ਤੇ ਮੈਂ ਆ ਜਾਣਾ ਸੀ। ਨਹੀਂ ਅਖਬਾਰਾਂ ਵਾਲੀ ਗੱਡੀ 'ਚ ਡੇਲੀ ਮਤਲਬ ਜਦੋਂ ਹਾਂਜੀ ਬੜੀਆਂ ਸਵਾਰੀਆਂ ਹੁੰਦੀਆਂ ਨੇ। ਯਾਦਗਾਰ ਚੌਕ 'ਚ ਖੜੇ ਹੁੰਦੇ ਲੋਕੀ ਔਰ ਉੱਥੇ ਰੁਕਦੀਆਂ ਨੇ ਆ ਕੇ। ਉਹ 4-4 5-5 ਜਿੰਨੀ ਜਗ੍ਹਾ ਹੁੰਦੀ ਉਹਨੇ ਭਾ ਲੈਂਦੇ ਅੰਦਰ ਅੱਧਾ ਕਰਾਇਆ। ਫਿਰ ਉਸਤਾਦ ਜੀ ਉਹ ਦਿਹਾੜੀ। ਸਪੀਟੋ ਸਪੀਡ ਆਉਂਦੇ ਨੇ ਉਹ ਚ ਬੰਦੇ ਪ੍ਰੈਫਰ ਵੀ ਕਰਦੇ ਬੈਣ ਨੂੰ ਜਿਨ੍ਹਾਂ ਨੇ ਜਲਦੀ। ਹਾਂਜੀ ਹਾਂਜੀ ਉਸਤਾਦ ਜੀ ਅੱਜ ਤੋਂ 8-10 ਸਾਲ ਪਹਿਲੇ ਫਰੀਸਾ ਅਸੀਂ ਖੁੜੇ ਵਾਲੇ ਕੰਮ ਕਰਦਾ ਸੀ। ਜਿਹੜੀ ਬੈਂਕ ਤੋਂ ਗੱਡੀ ਕੈਸ਼ ਲੈ ਕੇ ਨਹੀਂ ਜਾਂਦੀ ਉਹ ਸਾਨੂੰ ਸਵਾਰੀਆਂ ਢੋਣ ਰਹੀ ਸਾਨੂੰ। ਉਹ ਲੈ ਕੇ ਚੱਲ ਜੈਨੂਨ ਗੱਲ ਉਸਤਾਦ ਜੀ ਰਾਤ ਦੇ 2 ਵਜੇ ਅਸੀਂ ਖੁੜੇ ਵਾਲੇ ਚੌਂਚ ਖਲੋਤੇ ਮੈਂ ਕੋਈ ਚਾਚਾ ਉਸ ਟਾਈਮ ਕੈਸ਼ ਨਹੀਂ ਹੁੰਦਾ ਹੋਏਗਾ ਤੇ ਕੱਖ ਵੀ ਨਹੀਂ ਸੀ। ਕੈਸ਼ ਹੈ ਨਹੀਂ ਨੈਸ਼ ਪਾ ਲਓ। ਸਾਨੂੰ ਪਾਇਆ ਭਾਈ ਸਰ ਕੋ 30 ਰੁਪਏ ਲਿਆ ਸੋਹਣਾ ਅਬਦੁੱਲਾਪੁਰ ਲਾਇਆ ਤਾਂ ਕਹਿੰਦਾ ਆ ਜਾ ਭਾਈ ਉਸਤਾਦ ਜੀ ਮੈਂ ਨਾ ਚਿੰਗ ਚ ਬੈਠਾ ਵਾ ਕੈਸ਼ ਵਾਲੀ ਗੱਡੀ ਚ ਸਭ ਕੀ ਮਸਲਾ ਯਾਰ। ਉਹ ਯਾਰ ਹੋ ਜਾਣਾ ਇਸ ਮੁਲਕ ਕੁਝ ਵੀ ਹੋ ਸਕਦਾ ਭਾਈ। ਯਾਰ ਦੇਖਣਾ ਸਾਜੀ ਸੌਰੀ ਇਸ ਤੋਂ ਵੱਡੀ ਕੀ ਤੁਹਾਡੀ ਯਾਰ ਅਸੀਂ ਕਹਿੰਦੇ ਨਾ ਜ਼ਮੀਰ ਮਰਿਆ ਇਹ ਬਹੁਤ ਛੋਟੀ ਜੀ ਗੱਲ ਆ। ਜ਼ਮੀਰ ਮਰਿਆ ਵੀ ਹੋਵੇ ਨਾ ਤੇ ਉਹ ਕੋਈ ਚੱਕਰ। ਜਾਨਵਰ ਹੁੰਦੇ ਨੇ, ਜਾਨਵਰਾਂ ਦਾ ਜ਼ਮੀਰ ਤਾਂ ਨਹੀਂ ਹੁੰਦਾ। ਜਾਨਵਰਾਂ ਦੀ ਪਤਾ ਮੈਂ ਇਹਦੇ ਨਾਲ ਜ਼ਿਆਦਤੀ ਕੀਤੀ ਆ, ਮੇਰੀ ਮਾਂ ਵਾ ਭੈਣ ਆ, ਮੈਂ ਇਹਦੇ ਨਾਲ ਕਰਨ ਲੱਗਾ, ਮੈਂ ਇਹਨੂੰ ਖਾਣ ਲੱਗਾ। ਸ਼ੇਰ ਜਦੋਂ ਹਿਰਨ ਨੂੰ ਖਾਣ ਲੱਗਾ ਤਾਂ ਤੁਸੀਂ ਕਹੋਗੇ ਸ਼ੇਰ ਦਾ ਜ਼ਮੀਰ ਮਰਿਆ। ਸਮਝ ਆ ਰਹੀ ਨਾ ਗੱਲ ਦੀ? ਜ਼ਮੀਰ ਬਹੁਤ ਉਰੇ ਰਹਿ ਗਿਆ, ਤੁਹਾਡਾ ਤੇ ਕਾਫੀ ਕੁਛ ਮਰ ਗਿਆ। ਜ਼ਮੀਰ ਤੇ ਮੇਰਾ ਖਿਆਲ ਛੋਟੇ ਹੁੰਦੇ ਮਰ ਮੁਰ ਜਾਂਦਾ ਸਾਡਾ। ਅੱਗੋਂ ਹੋਰ ਚੀਜ਼ਾਂ ਮਰਦੀਆਂ ਜਿਹਦਾ ਸਾਨੂੰ ਨਾਂ ਦਾ ਨਹੀਂ ਪਤਾ। ਕਿ ਐਂਬੂਲੈਂਸ ਤੇ ਤੂੰ ਗੱਡੀ ਚਲਾ ਰਿਹਾ, ਸਵਾਰੀ ਵੀ ਕੋਈ ਨਹੀਂ ਹੈਗੀ, ਸਾਰਾ ਕੁਝ ਹੈਗਾ, ਰਸ਼ ਹੈਗਾ, ਤੇ ਤੁਸੀਂ ਨਿਕਲਣ ਲਈ ਤੂੰ ਹੂਟਰ ਚਲਾ ਦੇ। ਹਾਂ ਇਹ ਚੀਜ਼ ਸੌਰੀ ਨਹੀਂ ਮਰੀਜ਼ ਸੌਰੀ ਮਰੀਜ਼ ਵੀ ਕੋਈ ਨਹੀਂ ਹੈਗਾ। ਮਰੀਜ਼ ਵੀ ਕੋਈ ਨਹੀਂ ਹੈਗਾ ਲੇਕਿਨ ਤੂੰ ਰਸ਼ ਦੇ ਵਿੱਚੋਂ ਐਵੇਂ ਆਪਣੀ ਚੌਧਰ ਨਾਲ ਹੂਟਰ ਚਲਾ ਕੇ ਤੈਨੂੰ ਲੋਕਾਂ ਨੇ ਰਸਤਾ ਦੇਈ ਜਾਣਾ ਤੇ ਤੂੰ ਨਿਕਲੀ ਇਹ ਜਾਣਾ। ਹਕੀਕਤ ਆ। ਇਹ ਜ਼ਮੀਰ ਮਰਿਆ ਤੇ ਬਹੁਤ ਪਿੱਛੇ ਰਹਿ ਜਾਂਦਾ ਕਿ ਲੋਕ ਤੈਨੂੰ ਕਿਸ ਸੂਰਤ ਤੇ ਸੋਚ ਕੇ ਰਸਤਾ ਦੇ ਰਹੇ ਨੇ ਕਿ ਯਾਰ ਉਹ ਕੋਈ ਪੇਸ਼ੈਂਟ ਨਾ ਹੋਵੇ ਤੇ ਯਾਰ ਸਾਈਡਾਂ ਤੇ ਕਰ ਲੋ, ਗੱਡੀਆਂ ਸਾਈਡਾਂ ਤੇ ਕਰ ਲੋ, ਤੇ ਤੂੰ ਖਾਲੀ ਵਿੱਚ ਨਾਲ ਚੌਰੀ ਬਣ ਕੇ ਉਸ ਬੰਦੇ ਦਾ ਕੀ ਆਲਮ ਹੋਏਗਾ, ਉਹਦੀ ਗੈਰਤ ਦਾ, ਉਹਦੇ ਜ਼ਮੀਰ। ਇਹ ਛੱਡ ਦੇ ਗੱਲਾਂ ਤੂੰ ਸਾਰੀਆਂ। ਲੇਕਿਨ ਇਸ ਪਾਸੇ ਜਾਏਗਾ ਤੇ ਤੂੰ ਪੈਨਿਕ ਅਟੈਕ ਹੋ ਜਾਣਾ ਤੈਨੂੰ 15 ਮਿੰਟ। ਤਾਜੀ ਸੀਰੀਅਸ ਪਹਾੜੀ ਮੇਰੀ ਗੱਲ ਸੁਣ ਪਹਾੜੀ ਗਰਾਊਂਡ ਭਾਈ ਅੱਛਾ ਭਗਵਾਨ ਠਹਿਰ ਜਾ ਨਾ। ਹੁਣ ਅਗਲੀ ਗੱਲ ਸੁਣ। ਹੁਣ ਪੇਸ਼ੈਂਟ ਵਾਲੀ ਗੱਡੀ ਜਾ ਰਹੀ ਹੈ, ਉਹਦਾ ਤੂੰ ਫਾਇਦਾ ਕਿੱਦਾਂ ਚੁੱਕਣਾ? ਤੂੰ ਉਹਦੇ ਮਗਰ ਗੱਡੀ ਲਾ ਲੈਣੀ ਹੈ ਕਿ ਇਹਨੂੰ ਰਸਤਾ ਮਿਲਣਾ ਮੈਂ ਵੀ ਨਿਕਲ ਜਾਣਾ। ਕਿਹੜਾ ਜ਼ਮੀਰ ਮਰੇ ਦੀ ਗੱਲ ਕਰਦਾ ਇਹ ਸਾਜੀ ਪਰ ਯਾਨੀ ਪੇਸ਼ੈਂਟ ਵਾਲੀ ਗੱਡੀ ਨੇ ਰਸਤਾ। ਤੂੰ ਪੇਸ਼ੈਂਟ ਦੀ ਜ਼ਿੰਦਗੀ ਮੌਤ ਜਾਂ ਉਹ ਜਿਹੜੀ ਉਹਨਾਂ ਦੀ ਕਸ਼ਮਕਸ਼ ਹੈ ਤੂੰ ਉਹਨੂੰ ਕੈਸ਼ ਕਰ ਰਿਹਾ ਆਪਣੇ ਫਾਇਦੇ ਲਈ ਕਿ ਮੈਂ ਜਲਦੀ ਨਿਕਲ ਜਾਵਾਂ। ਬੜੇ ਬੰਦੇ ਲਾ ਲੈਂਦੇ ਗੱਡੀਆਂ, ਐਂਬੂਲੈਂਸ ਦੇ ਪਿੱਛੇ ਗੱਡੀ ਲਾ ਲੈਂਦੇ ਕਿ ਮੈਨੂੰ ਰਸਤਾ ਮਿਲੇਗਾ, ਇਹਨੂੰ ਤਾਂ ਮਿਲਣਾ ਹੀ ਮਿਲਣਾ, ਮਗਰ ਮੈਂ ਵੀ ਨਿਕਲੀ ਜਾਵਾਂਗਾ। ਹੋਰ ਇਸ ਤੋਂ ਅੱਗੇ ਕੀ ਤੂੰ ਸੋਚਣਾ ਹੈ ਇਸ ਕੌਮ ਦਾ? ਉਸਤਾਦ ਜੀ ਹਸਪਤਾਲਾਂ ਦੇ ਵਿੱਚ ਜਿਹੜੇ ਵਾਰਡ 'ਚ ਤੁਹਾਨੂੰ ਮਿਲਾਉਣਾ ਕਿਸੇ ਨੇ ਇੰਜ ਕਰਕੇ ਕਰੋਗੇ ਤਾਂ ਫੇਰ ਤੁਹਾਨੂੰ ਮਿਲਾਉਣਾ ਪੇਸ਼ੈਂਟ ਨਾਲ। ਹਾਸਾ ਨਹੀਂ ਇਹ ਜਿਹੜੀ ਗੱਲ ਕਰਨ ਦੇ ਸਿਕਿਉਰਿਟੀ ਉਹਦੀ ਤੇ ਕੈਸ਼ ਵਾਲੀ ਗੱਡੀ ਉਹ ਤੇ ਸਿਕਿਉਰਿਟੀ ਦਾ ਯਾਨੀ ਉਹਨੂੰ ਕਹਿੰਦੇ ਨੇ ਉਹ ਯਾਰ ਉਹ ਕੈਸ਼ ਵਾਲੀ ਉਹ ਗੱਡੀ ਨਹੀਂ ਹੋਏਗੀ, ਕੋਈ ਹੋਰ ਹੋਏਗੀ ਗੱਡੀ ਮਾੜੀ ਮੋਟੀ ਜੋ ਉਹਨੇ ਕਹਿ ਬੈਠਾ ਗੱਲ ਬਸ ਕਰ ਦੇ ਉਹ ਤੂੰ। ਖਾਲੀ ਗੱਡੀ ਸੀ ਉਸਤਾਦ ਜੀ। ਖਾਲੀ ਗੱਡੀ ਯਾਰ ਸਹੀ ਪਰ ਵੈਸੇ ਇੱਕ ਸੈਕਿੰਡ ਪਹਾੜੀ ਗਰਾਊਂਡ ਨਾ ਫਲ ਵਾਲੀ ਰੇੜੀ ਤੁਹਾਨੂੰ ਪਤਾ ਕਿੰਨੀ ਲੱਗੀ ਆ? ਇੱਕ ਮੋਟਾ ਭਲਵਾਨ ਫਲ ਵਾਲਾ। ਮੈਂ ਜਾ ਕੇ ਨਿਕਲ ਕੇ ਰੇੜੀ ਤੇ ਗੱਡੀ ਰੋਕੀ ਸੇਬ ਵਾਲੀ ਦੁਕਾਨ ਤੇ। ਮੈਂ ਕਿਹਾ ਭਲਵਾਨ ਜੀ ਸੇਬ ਕਿੱਦਾਂ ਲਾਏ? ਆਓ ਜਰਾ ਉੱਠ ਕੇ ਆਓ ਗੱਲ ਤੇ ਕਰੋ। ਆਇਆ ਕੋ ਮੇਰਾ ਰੇਟ ਨਹੀਂ ਬਣਿਆ। ਮੈਂ ਕਿਹਾ ਅੱਛਾ ਭਲਵਾਨ ਜੀ ਮੇਰੀ ਸਮਝ ਨਹੀਂ ਆ ਰਹੀ। ਉਰੇ ਆਏ ਮੈਨੂੰ ਕਿਉਂ ਉਠਾਇਆ ਉੱਤੋਂ? ਉਹ ਕੀ? ਮੈਂ ਕਿਹਾ ਭਲਵਾਨ ਜੀ ਤੁਹਾਡੀ ਦੁਕਾਨ ਨਹੀਂ ਤੂੰ ਰਾਤ ਹੈ ਲੈ ਆਉਂ ਮੇਰੇ ਨਾਲ ਤੇ ਦੱਸ ਯਾਰ ਕੀ ਕਰਾਂਗੇ ਸਾਜੀ ਉਹਨਾਂ ਦਾ ਸਾਜੀ ਮੈਂ ਕੇਲੇ ਦਾ ਇਹਦੇ ਨਾਲ ਇੱਕ ਗੱਲ ਉਹਦੀ ਤਾਈਦ ਦੀ ਹੈ ਕਿ ਉਹ ਇੱਕ ਨਾ ਕੇਲੇ ਵਾਲੀ ਰੇੜੀ ਤੇ ਮੈਂ ਜਾ ਕੇ ਉਹਨੂੰ ਕਿਹਾ ਕੀ ਰੇਟ ਹੈ? ਕਹਿੰਦਾ ਯਾਰ ਕਹਿੰਦਾ ਭਾਈ 150 ਰੁਪਏ। ਮੈਂ ਕਿਹਾ ਯਾਰ ਕੋਈ
ਘਟਾ ਲੈ ਕੋਈ, ਚਲੋ ਮੈਂ ਕਿਹਾ 120 ਕਰ ਲੈ। ਕਹਿੰਦਾ ਕਿਉਂ, ਚੋਰੀ ਦਾ ਮਾਲ ਹੈ? ਮੈਂ ਕਿਹਾ ਤੇ ਮੇਰੇ ਹਰਾਮ ਦੇ ਪੈਸੇ ਆ। ਤਾਂ ਅੱਜ ਹੀ ਰੇਡੀ ਤੋਂ ਉੱਭਰਿਆ ਫਿਰ ਲੜ ਲਓ ਮੈਂ ਦੌੜ ਲਾਤੀ। ਮੈਂ ਕਿਹਾ ਯਾਰ ਬਹਾਦਰ ਬੰਦਾ ਸੀ। ਭਾਈ ਮੋਟਰਵੇ ਤੇ ਨਾ ਕੀ ਹੈ, ਮੋਟਰਵੇ ਤੇ ਅਸੀਂ ਜਾਣਦੇ ਆ ਤੇ ਅੱਗੇ ਨਾ ਕਟਾਲਾ, ਉਹ ਜਿਹੜਾ ਮਸਦਾ ਹੁੰਦਾ, ਉਹ ਜਿਹੜਾ ਕਿੰਨੂ ਉਹਨਾਂ ਨੇ ਮਾਸ਼ਾਅੱਲਾ ਸਰੂਪ ਤੇ ਕਿੰਨੂ ਤੇ ਕਮਾਲ ਕਿੰਨੂ। ਤੇ ਮੇਰਾ ਯਾਰ ਸੀਗਾ ਉਸਤਾਦ ਖਾਨ, ਤੋਂ ਕਹਿੰਦਾ ਫੈਸਲ ਕਿੰਨੂ ਖਾਨ। ਮੈਂ ਕਿਹਾ ਜੀ ਉਹ ਟੈਨਸ਼ਨ ਕਾਹਦੀ। ਮੈਂ ਉਹਨਾਂ ਇੰਜ ਕਰਕੇ ਉਹਨੂੰ ਰੋਕਿਆ, ਉਸਤਾਦ ਜੀ ਇੰਟਰਚੇਂਜ ਤੁਸੀਂ ਪਹਿਲੇ ਹੀ ਸੀਗੇ। ਉਹਨੂੰ ਮੈਂ ਰੋਕਿਆ, ਮੈਂ ਕਿਹਾ ਯਾਰ ਕਿੰਨੂ ਹਾਲੀ ਜੀ। ਬੰਦਾ ਲੱਲਾ ਜਿੰਨੇ ਦਿਲ ਕਰਦਾ, ਸਾਡੇ ਕਿਹੜਾ ਪਿਓ ਦੇ ਨੇ, ਅੱਲਾ ਜਾਣਦਾ। ਉਹਨੇ ਅੱਜ ਗਿਆ ਡਰਾਈਵਰ। ਮੈਂ ਭਾਈ ਜਾਨ ਮਾਸ਼ਾਅੱਲਾ ਭਰੇ ਆ ਪਿੱਛੇ, ਸ਼ਾਪਰ ਇੱਕ ਭਰ ਲਿਆ, ਉਹਨੂੰ 200 ਰੁਪਈਆ ਦਿੱਤਾ। ਕਹਿੰਦਾ ਨਹੀਂ। ਮੈਂ ਕਿਹਾ ਰੱਖ ਲਾ। ਉਹਨੂੰ ਮੈਂ ਦੇ ਦਿੱਤਾ ਉਸਤਾਦ ਜੀ। ਐ ਅਸੀਂ ਉਹ ਕਾਰਡ ਦੇ ਕੇ ਤੇ ਕ੍ਰਾਸ ਕੀਤਾ। ਤੇ ਮੈਂ ਭਲਵਾਨ ਨੂੰ ਗਿਆ, ਮੈਂ ਕਿਹਾ ਖਾਲਦ ਇੱਥੇ ਰੋਕੀ, ਮੇਰੇ ਨਾਲ ਜਿਹੜਾ ਸੀ। ਮੈਂ ਕਿਹਾ ਖਾਲਦ ਇੱਥੇ ਰੋਕ। ਮੈਂ ਉਸਤਾਦ ਜੀ ਵਾਪਸ ਆਇਆ, ਭਾਈ ਉਹ ਪਿੱਛੇ ਸੀਗਾ, ਉਹਨੇ ਉਹ ਲੰਘਣਾ ਸੀ ਮੋਟਰਵੇ, ਕਾਰਡ ਲੈ ਕੇ। ਮੈਂ ਪਿੱਛੇ ਆ ਕੇ ਮੈਂ ਕਿਹਾ ਤੇਰੀ ਗੈਰਤ ਮਰ ਗਈ ਆ, ਤੈਨੂੰ ਗੈਰਤ ਨਹੀਂ ਆਉਂਦੀ, ਖਰਾਬ ਮਾਰ ਡਿਆ ਇਹ ਉਹ ਪਲਾਟਮ ਕਾ ਕੀ। ਮੈਂ ਕਿਹਾ ਜਵਾਬ ਦੇ ਕੇ ਉਸਤਾਦ ਜੀ ਮੈਨੂੰ ਗਾਲਾਂ ਗੂਲਾਂ ਕੱਢ ਕੇ ਪੈ ਕੇ ਖਾਲਦ ਨਸਾ ਦੇ। ਬੱਸਾਂ ਦੇ ਜਿਹੜੇ ਵੈਗਨ ਵਾਲੇ ਸਟੇ ਕਰਦੇ ਨੇ, ਇਹਨਾਂ ਨੇ ਹੋਟਲ ਮਹੱਲੇ ਨੇ ਆਪਣੇ। ਹਾਂਜੀ ਇਹਨਾਂ ਨੇ ਮਤਲਬ 50 ਸਵਾਰੀਆਂ ਨੂੰ ਉੱਥੋਂ ਰੋਟੀ ਖਵਾਉਣੀ ਹੈ ਜਿੱਥੋਂ ਇਹਨਾਂ ਨੂੰ ਆਪ ਫ੍ਰੀ ਲੱਭਦੀ। ਹੋਟਲ ਵਾਲੇ ਨੇ ਡਨ ਹੁੰਦਾ ਕਿ ਇਹ ਗੱਡੀ ਇੱਥੇ ਹੀ ਲੱਗਣੀ ਹੈ, ਉੱਥੇ ਹੀ ਉਹਨੇ ਲਾ ਕੇ ਕਹਿਣਾ ਚਲੋ ਵੀ ਰੋਟੀ ਰੋਟੀ ਖਾ ਲਓ, ਚਾਹ ਸ਼ਾਹ ਪੀ ਲਓ, ਵਾਸ਼ਰੂਮ ਹੋ ਵੀ ਅੱਧੇ ਘੰਟੇ ਦਾ ਸਟਾਪ। ਆਪ ਉਹਨੇ ਜਾ ਕੇ ਚੌਧਰੀ ਬਣ ਕੇ ਹੋਟਲ ਵਾਲੇ ਦੇ ਮੇਨ ਹੋ ਕੇ ਬਹਿ ਜਾਣਾ। ਉਹਨੇ ਉਹਨੂੰ ਰੋਟੀ ਵੀ ਖਵਾਉਣੀ ਹੈ, ਚਾਹ ਵੀ ਪਿਉਣੀ ਹੈ। ਉਹ 50 ਸਹੀ ਗੱਲ। ਉਸਤਾਦ ਜੀ ਯਾਰ ਨਵੀਂ ਗੱਲ ਦੀ ਇਨਫੋਰਮੇਸ਼ਨ ਵੀ ਨਹੀਂ ਅੱਛੀ ਨਹੀਂ, ਸਹੀ ਗੱਲ ਆ, ਓਏ ਹਕੀਕਤ ਗੱਲ ਆ, ਹਕੀਕਤ ਬਾਤ। ਬਿਲਕੁਲ ਠੀਕ ਹੈ। ਜਿਹੜਾ ਇਹ ਨੋਟਰ ਵਾਲੀ ਗੱਲ ਨਹੀਂ ਕਰ ਰਿਹਾ, ਦੂਜੀ ਜਿਹੜੇ ਸਫ਼ਰ ਤੇ ਜਾਂਦੇ TT road ਵਾਲੇ। ਇਹਨਾਂ ਦੀ ਹੋਟਲਾਂ ਨਾਲ ਸੈਟਿੰਗ ਹੁੰਦੀ ਡਰਾਈਵਰਾਂ ਦੀ, ਕੰਡਕਟਰ ਦੀ। ਇਹਨਾਂ ਦੀ ਰੋਟੀ ਪਾਣੀ ਫ੍ਰੀ ਹੁੰਦਾ, 200 400 500 ਵੀ ਜੇਬ ਖਰਚ ਵੀ ਲੈ ਲੈਂਦੇ ਨੇ। ਲੇਕਿਨ ਕੀ ਉੱਥੇ ਦੀ ਰੋਟੀ ਜਿੱਦਾਂ ਦੀ ਮਰਜ਼ੀ ਹੈ, ਉਹ 50 ਬੰਦਿਆਂ ਨੂੰ ਉੱਥੋਂ ਹੀ ਖਵਾਉਣੀ ਹੈ। ਤੇਰਾ ਦਿਲ ਕਰ ਰਿਹਾ ਨਹੀਂ ਯਾਰ ਮੈਂ ਫਲਾਂ ਹੋਟਲ ਦੁਕਾਨੇ ਨਹੀਂ ਰੁਕਣੀ, ਉੱਥੇ ਧੱਕੇ ਨਾਲ ਤੈਨੂੰ ਉੱਥੋਂ ਹੀ ਖਵਾਉਣੀ ਹੈ ਜਿੱਥੇ ਉਹਦਾ ਹਿਸਾਬ ਲੱਗਾ। ਹਾਏ ਹਾਏ। ਅੱਛਾ ਉਸਤਾਦ ਜੀ ਜਿਹੜੇ ਪੈਸੇ ਤੇ ਅਸੀਂ ਕਹਿੰਦੇ ਇਸ ਮੁਲਕ ਦਾ ਕੁਝ ਹੋ ਨਹੀਂ ਰਿਹਾ ਯਾਰ। ਰੱਬ ਨੂੰ ਕਹੀ ਰੱਬ ਯਾ ਅੱਲਾ ਇਸ ਮੁਲਕ ਦੀ ਖੈਰ ਕਰਦਾ, ਯਾ ਅੱਲਾ ਇਸ ਮੁਲਕ ਦੀ ਖੈਰ। ਆਪ ਨਹੀਂ ਸਹੀ। ਗੱਲ ਹੋਏਗੀ। ਹੁਣ ਉਸਤਾਦ ਜੀ ਮੈਂ ਝੰਗ ਬਾਜ਼ਾਰੋਂ ਚੀਕ ਰਕਸ਼ੇ 'ਚ ਬੈਠਾ, ਔਰ ਸਭ ਤੋਂ ਵੱਡੀ ਇਸ ਤੋਂ ਵੀ ਦੁੱਖ ਵਾਲੀ ਗੱਲ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਅਸੀਂ ਧੋਖਾ, ਗੁਨਾਹ, ਫਰੇਬ ਸਮਝਦੇ ਨੇ। ਸਮਝਦੇ ਹਾਏ ਹਾਏ ਰੂਟੀਨ ਹੈ ਸਾਡੀ ਲਾਈਫ ਦੀ, ਅਸੀਂ ਨਹੀਂ ਸਮਝਦੇ। ਬੰਦਾ ਬਹੁਤ ਚੰਗਾ, ਉਹ ਡਰਾਈਵਰ ਬਹੁਤ ਚੰਗਾ ਹੋਏਗਾ, ਉਸਤਾਦ ਜੀ ਕਹਿ ਰਹੇ ਹੋਣਗੇ ਸਾਰੇ ਅੱਡੇ 'ਚ ਉਹਨੂੰ, ਮਾੜਾ ਨਾ ਕਿਸੇ ਨਾਲ ਮਾੜੀ ਕੀਤੀ ਨਾ ਮੈਂ। ਲੇਕਿਨ ਇਸ ਪਾਸੇ ਉਹ ਸੋਚੇਗਾ ਹੀ ਨਹੀਂ ਕਿ ਮੈਂ ਸਵਾਰੀਆਂ ਦੇ ਨਾਲ ਜ਼ਿਆਦਤੀ ਕਰ ਰਿਹਾ, ਕਿ ਮੈਂ ਉਹਨਾਂ ਨੂੰ ਕਿਉਂ ਕਹਿ ਰਿਹਾ। ਮੈਂ ਉਹਨਾਂ ਨੂੰ ਪੁੱਛਾਂ ਕਿ ਭਾਈ ਤੂੰ ਰੋਟੀ ਖਾਣੀ, ਦੱਸੋ ਨਹੀਂ ਉਹ ਲਾਉਣੀ ਉੱਥੇ ਧੱਕੇ ਨਾਲ, ਉੱਥੋਂ ਹੀ ਖਾਣੀ ਹੈ ਤੂੰ, ਉਹ ਮੁੱਕੀ ਜੋ ਮੁੱਕੀ ਹੈ ਜੀ। ਅੱਛਾ ਉਸਤਾਦ ਜੀ ਮੈਂ ਨਾ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ, ਜਿਹੜੀ ਤੁਸੀਂ ਇੱਕ ਗੱਲ ਕੀਤੀ ਸਟਾਰਟ ਤੇ ਮਾਜ਼ਰਤ ਦੇ ਨਾਲ ਕਿ ਫੈਸਲ ਤੂੰ ਇਸ ਰਸਤੇ ਤੇ ਜਾ ਰਹੇ ਤੇ ਇਹ ਤੇਰੇ ਲਈ ਠੀਕ ਨਹੀਂ ਹੈਗਾ, ਮੁਹਤਾਤ ਰਹਿ। ਇਹ ਲੜਕੀਆਂ ਦੀ ਵੀ ਹੋਇਆ ਜ਼ਿਕਰ, ਫਰੀਦ ਨੇ ਵੀ ਕਿਹਾ। ਲੇਕਿਨ ਉਸਤਾਦ ਜੀ ਮੈਂ ਜਿਸ ਦਿਨ ਅਗਰ ਮੇਰੀ ਕੋਈ ਗੱਲਬਾਤ ਵੇਖੋ, ਮੈਂ ਉਸਤਾਦ ਜੀ ਤੁਹਾਡਾ ਦੇਣ ਦਾ, ਮੈਂ ਤੈਨੂੰ ਸਿਰਫ ਸਮਝਾ ਰਿਹਾ ਕਿ ਬੇਟਾ ਤੂੰ ਲੱਖਾਂ ਰੁਪਈਆ ਵੀ ਦੇਣਾ ਵਾ, ਠੀਕ ਹੈ, ਮੈਂ ਤੁਹਾਡਾ ਦੇਣ ਦਾ ਰਹਾਂਗਾ ਉਸਤਾਦ ਜੀ। 80,000 ਤੁਹਾਡੀ ਨੌਂ ਨੇ 50,000 ਬੜੀ ਗੁਰਬਤ 90,000 ਲੱਖ ਰੁਪਈਆ 70,000 ਇੰਜ ਤੂੰ ਦੇਣਾ ਵੀ ਆ, ਨਾ ਵੀ ਤੂੰ ਨਹੀਂ ਕਰਨੀ। ਤੂੰ ਕਿਰਾਏ ਵੀ ਦੇਣੇ ਆ, ਤੂੰ ਬਿੱਲ ਵੀ ਦੇਣੇ ਆ, ਤੂੰ ਸਾਰਾ ਕੁਝ ਦੇਣਾ ਤੇ ਤੈਨੂੰ ਪਤਾ ਵੀ ਨਹੀਂ ਲੱਗਣਾ ਤੇਰਾ ਹੋ ਕੀ ਰਿਹਾ ਤੇ ਹਟ ਜਾ। ਉਸਤਾਦ ਜੀ ਤੁਹਾਡੀ ਨੌਂ ਨੇ ਬੜੀ ਗੁਰਬਤ ਕੱਟੀ ਜੇ। ਮੁੜ ਕੇ ਮੈਂ ਕਦੇ ਵੀ ਬੇਵਫਾਈ ਨਹੀਂ ਕਰ ਸਕਦਾ ਉਹਦੇ ਨਾਲ। ਮੈਂ ਵੀ ਕੱਟੀ ਸੀ ਬੇਟਾ, ਮੈਂ ਉਹਦੇ ਨਾਲ ਬੇਵਫਾਈ ਨਹੀਂ ਕਰ ਸਕਦਾ ਉਸਤਾਦ ਜੀ ਕਦੇ ਵੀ। ਉਹ ਯਾਰ ਛੱਡ ਦੇ ਫੈਸਲ, ਨਾ ਹੀ ਇਦਾਂ ਦੇ ਵੱਡੇ ਬੋਲ ਨਹੀਂ ਬੋਲੀ ਦੇ ਹੁੰਦੇ। ਗੁਰਬਤ ਵੀ ਕੱਟੀ ਤੇ ਜਦੋਂ ਪੈਂਦਾ ਸੀ ਉਹਨੇ ਕੇਬਲ ਵੀ ਕੱਟ ਦਿੱਤੀ। ਆਹੋ ਉਹਨੇ ਇੱਕ ਦੋ ਜੇਬ ਵੀ ਕੱਟੀ ਉਹਨੇ ਮਹੱਲੇ ਜੇ। ਨਹੀਂ ਮੈਂ ਨਹੀਂ ਸ਼ਿਕਾਇਤ ਨਹੀਂ। ਲੇਕਿਨ ਮੈਂ ਕਹਿੰਦਾ ਮੈਂ ਫੈਸਲ ਸਾਹਿਬ, ਮੈਂ ਉਸਤਾਦ ਜੀ ਦੀ ਵੱਲੋਂ ਵੇਖ ਕੇ ਮੈਂ ਬਿਲਕੁਲ ਸਮਝ ਗਿਆ ਨਾ, ਸਮਝੋ ਤੁਸੀਂ ਜਾਓ ਜਦੋਂ ਮੈਂ ਸਮਝ ਗਿਆ। ਯਾਰ ਸਮਝੋ ਜਾਂ ਨਾ ਸਮਝੋ, ਕਰੀਮ ਕਿਹੜੀ ਲਾ ਰਿਹਾ ਓਏ ਕਿੱਡਾ ਬੁਰਾ ਮਾਰਦਾ ਤੂੰ ਓਏ। ਉਸਤਾਦ ਜੀ ਗੱਲ ਇਹ ਹੈ ਕਿ ਤੁਸੀਂ ਜਿਹੜੀ ਗੱਲ ਸਮਝਾਣੀ ਸੀ ਉਹ ਸਮਝਾਈ ਬੜੇ ਅੱਛੇ ਤਰੀਕੇ ਨਾਲ। ਉਹ ਨਾ ਸਮਝੇ ਭਾਈ ਆਪੇ ਹੀ ਫਿਰ ਖਤਾ ਖਾਏਗਾ। ਆਪ ਜੀ ਉਹ ਵੀ ਕੁਝ ਕਹਿਣ ਦੇ ਆ। ਹਾਂਜੀ ਮਤਲਬ ਤੇਰੇ ਰਾਬਤੇ ਵੀ ਲੈ ਲੈਣੇ ਨੇ ਅਗਲੇ ਨੇ, ਤੇਰੇ ਨਾਲ ਜਿਹੜੇ ਤੇਰੇ ਸ਼ਹਿਰ ਦੇ ਬੰਦੇ ਵੀ ਲੈ ਲੈਣੇ ਨੇ, ਤੇਰੇ ਲਿੰਕ ਵੀ ਸਾਰੇ ਲੈ ਲੈਣੇ ਨੇ, ਤੇਰੇ ਤੋਂ ਹਰ ਚੀਜ਼ ਲੈ ਲੈਣੀ ਹੈ। ਤੇ ਮੁੜ ਕੇ ਐਂਡ ਤੇ ਫਿਰ ਤੂੰ ਵੇਖਣਾ ਵਾ ਵੀ ਹੈ। ਮੁੜ ਕੇ ਤੁਸੀਂ ਫ੍ਰੀ ਨੂੰ ਕਾਲ ਕਰਕੇ ਕਹਿਣਾ ਉਸਤਾਦ ਸਹੀ ਕਹਿੰਦਾ ਸੀ। ਨਹੀਂ ਉਸਤਾਦ ਜੀ ਇੱਕ ਹੋਰ ਗੱਲ ਵੈਸੇ ਦੱਸਾਂ ਮਾਜ਼ਰਤ ਨਾਲ, ਤੁਹਾਡੇ ਵੀ ਯਾਰ ਜਿੰਨੇ ਹੋਏ ਨੇ ਨਾ, ਮੇਰਾ ਵੀ ਦਿਲ ਕਰਦਾ ਤੁਹਾਡੇ ਯਾਰ ਵੀ ਬੇਸ਼ੁਮਾਰ ਨੇ, ਉਹਨਾਂ ਤੇ ਵੀ ਉਸਤਾਦ ਜੀ। ਨਹੀਂ ਮੇਰੇ ਬੜੇ ਚੰਗੇ ਯਾਰ। ਨਹੀਂ ਜਿਹੜੇ ਉਸਤਾਦ ਜੀ ਤੁਸੀਂ ਹੁਣ ਮੈਂ ਕੀ ਨਾਮ ਜਿਹੜੇ ਜਿਨ੍ਹਾਂ ਨੂੰ ਕਹਿ ਰਿਹਾ ਮੈਂ ਤੁਹਾਨੂੰ ਸਮਝ ਆ। ਨਹੀਂ ਉਹ ਯਾਰ ਛੱਡ ਦੇ ਤੂੰ ਯਾਰ। ਉਸਤਾਦ ਜੀ ਦੇ ਜਿਹੜੇ ਸਹੀ ਯਾਰ ਨੇ ਨਾ ਅਸਲੀ, ਉਹ ਯਾਰ ਮੇਰਾ ਯਾਰ ਹੈ, ਮੇਰੇ ਜੈਨੂਇਨ ਯਾਰ ਹੈ ਸਰ। ਉਹ ਤੇ ਹੈ ਨੇ, ਮੈਂ ਜਿਨ੍ਹਾਂ ਨੂੰ ਵੇਖਿਆ ਮੈਂ ਕੀ ਕਵਾਂ ਯਾਰ ਬਸ। ਓਏ ਉਹ ਯਾਰ ਕਿਦੋਂ ਹੁੰਦੇ ਨੇ? ਇਬਨੁਲ ਵਕਤ ਨੂੰ। ਹਾਂ
ਯਾਰ ਮੇਰੇ ਹੈ ਨੇ, ਮੇਰਾ ਮਲਕ ਅਸਗਰ ਮੇਰਾ ਯਾਰ ਆ, ਆਏ ਵੱਡੇ ਇਸ਼ਤਿਆਕ ਰਜ਼ਾਬਾਦ ਵਾਲਾ ਮੇਰਾ ਯਾਰ ਆ, ਰਜ਼ਾ ਮੇਰਾ ਯਾਰ ਆ, ਮੇਰਾ ਵੀ ਕਹਿੰਦਾ ਉਸਤਾਦ ਜੀ ਠੀਕ ਹੈ ਜੀ। ਫਿਰ ਹੋਰ ਵੀ ਬੜੇ ਯਾਰ ਨੇ ਮੇਰੇ, ਉਹਨੂੰ ਵਿਚਾਰੇ ਇਹ ਨਾ ਕਹਿਣ ਕਿ ਸਾਡਾ ਨਾਂ ਨਹੀਂ ਲਿਆ। ਨਾਮ ਦੇ ਉਹ ਮੌਲਵੀ ਤਾਂ ਗਏ ਹੀ ਨਹੀਂ ਹਾਂ ਮੌਲਵੀ ਆਪਣਾ ਕੈਸਾ ਯਾਰ ਨਹੀਂ, ਇਹ ਤੇ ਸਾਡਾ ਵੀਰ ਹੈ ਨਾ। ਨਹੀਂ ਮਲਕ ਅਸਗਰ ਸਾਹਿਬ ਦੀ ਵੀ ਕਿਆ ਬਾਤ ਨਹੀਂ ਹੈ, ਅਸੀਂ ਸਾਹਿਬ ਦੀ ਵੀ ਕਿਆ ਬਾਤ ਜਿਨ੍ਹਾਂ ਦੀ ਗੱਲ ਕਰਨ ਨੇ ਕਿ ਜਦੋਂ ਆ ਕੇ ਤੁਸੀਂ ਇੱਕ ਦਿਲਾਸਾ ਦਿੰਦੇ ਹੋ ਨਾ ਕਿ ਤੂੰ ਡਿੱਗੀ ਨਾ, ਅਸੀਂ ਤੇਰੇ ਨਾਲ ਆ, ਤੇ ਕੱਲ ਤੁਸੀਂ ਉਹਨਾਂ ਉਸ ਸਫ ਦੇ ਵਿੱਚ ਹੁੰਦੇ ਹੋ ਕਿ ਯਾਸਰ ਨਿਗਮ ਮੇਰਾ ਯਾਰ ਆ, ਹਾਜੀ ਮੇਰਾ ਯਾਰ ਆ, ਹਾਜੀ ਮੇਰੇ ਯਾਰੀ, ਹਾਂਜੀ ਮੇਰੀ ਯਾਰੀ ਹਾਜੀ ਮੇਰਾ ਯਾਥੀ। ਹਾਜੀ ਮੇਰੇ ਸਾਥੀ ਉਸਤਾਦ ਜੀ ਮਲਕ ਅਸਗਰ ਜਿਹੜੇ ਭਾਈ ਨੇ ਉਸਤਾਦ ਜੀ ਨੂੰ ਕੀਮੇ ਦਾ ਤੇ ਕਹਿਣਾ ਉਸਤਾਦ ਜੀ ਕੀ ਮੈਂ ਤਾਜੀ ਨਹੀਂ ਉਹ ਉਹਨੂੰ ਮੈਂ ਕਹਿਤਾ, ਮੈਂ ਕਿਹਾ ਅੱਜ ਤੋਂ ਬਾਅਦ ਨਹੀਂ ਕੀਮੋ ਬਸ ਨਾ ਉਹਨਾਂ ਨੂੰ ਨਹੀਂ ਨਾ ਮਾਫ ਚਲੋ ਉਹਨੂੰ ਮਗਜ਼ ਦਾ ਕਹਿ ਦੋ, ਨਾ ਨਾ ਉਹਨੂੰ ਮੌਲਵੀ ਸਾਹਿਬ ਨੂੰ ਮਗਜ਼ ਦਾ ਕਹਿ ਦੋ। ਨਹੀਂ ਯਾਰ ਨਹੀਂ ਭਾਈ, ਮੈਨੂੰ ਡਾਕਟਰ ਨੇ ਮਨਾ ਕੀਤੀ ਉਹ ਤੁਹਾਨੂੰ ਕੀਤੀ, ਸਾਨੂੰ ਤੇ ਨਹੀਂ ਨਾ ਕੀਤੀ। ਨਹੀਂ ਮੈਂ ਮੇਰੀ ਲਾਸ਼ ਤੋਂ ਗੁਜ਼ਰ ਕੇ ਮਗਜ਼ ਜਾਏਗਾ ਇਹ ਤੁਹਾਡੇ ਹੁਣ ਮਗਜ਼ ਮੇਰੇ ਪੇਟ ਤੋਂ ਗੁਜ਼ਰ ਕੇ ਜਾਣਾ ਪਏਗਾ ਤੈਨੂੰ। ਲੈ ਗਿਆ ਮਗਜ਼ੋਂ ਬਸ ਕਰ। ਆਹੋ ਕਿੱਡਾ ਸੋਹਣਾ ਕਾਲ ਆਉਂਦੇ ਤੁਸੀਂ ਮਲਕ ਸਾਹਿਬ ਦੀ, ਆ ਜਾਓ ਵੀ ਸਾਰੇ। ਉਹਦੀ ਹੁਣ ਵੀ ਆਉਂਦੀ ਹੈ। ਨਹੀਂ ਉਸਤਾਦ ਸਾਨੂੰ ਤੇ ਉਸਤਾਦ ਜੀ ਦੇ ਜਿਹੜੇ ਯਾਰ ਨੇ, ਉਹ ਉਸਤਾਦ ਜੀ ਦੀ ਬੈਕਗ੍ਰਾਉਂਡ ਤੇ ਵੀ ਨਾ ਕੇਅਰਫੁਲ ਨੇ ਉਸਤਾਦ ਜੀ ਵਾਸਤੇ, ਉਹ ਅਸਲ ਯਾਰ ਨੇ ਉਹ ਲੇਕਿਨ ਲਾਈਕ ਯਾਰ ਅੱਜ ਦੀ ਤੁਹਾਡੇ ਨਾਲ ਮੈਂ ਸਹੀ ਗੱਲ ਦੱਸਾਂ, ਉਸਤਾਦ ਜੀ ਦੇ ਭਾਵੇਂ ਯਾਰ ਦੋਸਤ ਜੋ ਵੀ ਨੇ, ਲੇਕਿਨ ਜਿਹੜੇ ਦੋ ਸ਼ਾਗਿਰਦ ਨੇ ਨਾ ਫੈਸਲ ਦੇ ਫਰੀਮ, ਠੀਕ ਹੈ, ਯਾਰ ਇਹਨਾਂ ਦੀ ਦੁਨੀਆ ਵੀ ਮਿਸਾਲ ਦੇਗੀ ਤੇ Reliable ਉਸਤਾਦ ਵੀ ਮਿਸਾਲ ਦੇਣਗੇ। ਨਹੀਂ ਰਲਣਾ ਹੀ ਨਹੀਂ ਵੈਸੇ ਜਰਮਨ ਕਹਿਣ ਤੁਸੀਂ ਇੱਕ ਹੋਏ ਹੋ, ਨਾਲ ਤੁਹਾਡੇ ਇੱਕ ਮੁੰਡਾ। ਸਹੀ ਗੱਲ। ਉਸਤਾਦ ਜੀ ਸਹੀ ਕਹਿੰਦੇ ਆ ਕਿ ਤੁਹਾਨੂੰ ਮੈਂ ਅੱਗੇ ਕੀ ਲੈ ਕੇ ਜਾਣਾ, ਤੁਸੀਂ ਮੈਨੂੰ ਪਿੱਛੇ ਲੈ ਕੇ ਆਉਂਦੇ। ਨਹੀਂ ਫੈਸਲ ਵਾਕਈ ਸਹੀ ਕਹਿ ਰਿਹਾ। ਫੈਸਲ ਨੇ ਮੈਨੂੰ ਮਸਰ ਚੌਲ ਖਵਾਏ ਸੀ ਆਏ ਉਸਤਾਦ ਜੀ ਇੱਕ ਵਾਰੀ। ਤੁਸੀਂ ਨਹੀਂ ਲੇਕਿਨ ਉਸਤਾਦ ਜੀ ਜਿਹੜੀ ਹੁਣ ਨੈਕਸਟ ਪਲਾਨਿੰਗ, ਮੈਂ ਉਸਤਾਦ ਜੀ ਦੀ ਸਾਰਾ ਡਾਈਟ ਪਲਾਨ ਜਿਹੜਾ ਹੈਗਾ ਵਾ ਉਹ ਮੈਂ ਸਾਰਾ ਬਣਵਾਇਆ ਵਾ, ਮੈਂ ਸਾਰੀ ਲਿਸਟ ਬਣਾ ਕੇ ਦੇਣੀ ਉਸਤਾਦ ਜੀ, ਤੁਸੀਂ ਡਾਈਟ ਕਰਨੀ ਹੈ। ਮੈਂ ਕੁਝ ਨਹੀਂ ਕਹਿਣਾ ਕਿ ਲਓ ਜੀ ਅੱਲਾ ਹਾਫਿਜ਼, ਇਹ ਉਹ ਖਤਮ ਪ੍ਰੋਗਰਾਮ।